With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਐਂਕਰ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ ਚੈਨਲ TV 84 ਦਾ ਤੁਹਾਡਾ ਆਪਣਾ ਹਰਮਨ ਪਿਆਰਾ ਪ੍ਰੋਗਰਾਮ ਇੱਕ ਨਜ਼ਰ। ਜੀ ਹਾਂ, ਜਿਸ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਰ ਦਿਨ ਇੱਕ ਐਸੀ ਸ਼ਖਸੀਅਤ ਨੂੰ ਤੁਹਾਡੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਜਿਸ ਨੇ ਸਮਾਜ ਦੇ ਲਈ, ਧਰਮ ਦੇ ਲਈ ਆਪਣਾ ਆਪਾ ਵਾਰ ਦਿੱਤਾ। ਜੀ ਹਾਂ, ਅੱਜ ਜੋ ਸ਼ਖਸੀਅਤ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹੈ, ਕੋਈ ਉਹਨਾਂ ਨੂੰ ਪਿਆਰ ਦੇ ਨਾਲ ਬੀਜੀ ਆਖਦਾ ਹੈ ਤੇ ਕੋਈ ਉਹਨਾਂ ਨੂੰ ਮਾਂ ਕਹਿ ਕੇ ਬੁਲਾਉਂਦਾ ਹੈ ਤੇ ਕਿਸੇ ਦੇ ਉਹ ਭੈਣ ਬਣ ਕੇ ਉਹਨਾਂ ਦਾ ਦੁੱਖ ਵਡਾਉਂਦੇ ਨੇ। ਜੀ ਹਾਂ, ਮੈਂ ਜ਼ਿਕਰ ਕਰ ਰਿਹਾ ਹਾਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰੈਜ਼ੀਡੈਂਟ ਪਦਮ ਭੂਸ਼ਣ ਨਾਲ ਸਨਮਾਨਿਤ ਬੀਬੀ ਇੰਦਰਜੀਤ ਕੌਰ ਜੀ ਦੇ ਨਾਲ। ਤੇ ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਤਾਂ ਜਾਣਦੇ ਹਾਂ ਪਿੰਗਲਵਾੜੇ ਦੇ ਰੱਖ ਰਖਾਵ ਦੇ ਬਾਰੇ ਦੇ ਵਿੱਚ। ਸਭ ਤੋਂ ਪਹਿਲਾਂ ਬੀਬੀ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ। ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਤੁਹਾਡਾ। ਜੀ ਬੀਬੀ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਬਾਰੇ ਦੇ ਵਿੱਚ ਕੁਝ ਜਾਣਨਾ ਚਾਹਾਂਗੇ। ਤੁਸੀਂ ਆਪਣੇ ਬਾਰੇ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਜੀ, ਆਪਣੇ ਬਾਰੇ ਮੈਂ ਦੱਸ ਹੀ ਦਿੱਤਾ ਕਿ ਮੇਰਾ ਨਾਮ ਡਾਕਟਰ ਇੰਦਰਜੀਤ ਕੌਰ ਹੈ। ਪੇਸ਼ੇ ਦੇ ਤੌਰ ਤੇ ਮੈਂ ਡਾਕਟਰ ਹਾਂ, MBBS ਡਾਕਟਰ ਹਾਂ ਤੇ ਬਹੁਤ ਸਾਲ ਮੈਂ ਪ੍ਰੈਕਟਿਸ ਕੀਤੀ ਹੈ। ਪਹਿਲਾਂ 5 ਸਾਲ ਨੌਕਰੀ ਕੀਤੀ ਹੈ, ਫਿਰ ਉਸ ਤੋਂ ਬਾਅਦ ਪ੍ਰੈਕਟਿਸ ਕੀਤੀ ਹੈ ਤੇ 87 ਚ ਮੈਨੂੰ ਭਗਤ ਪੂਰਨ ਸਿੰਘ ਜੀ ਨੇ ਮੈਂਬਰ ਬਣਾਇਆ ਸੁਸਾਇਟੀ ਦਾ, 88 ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਬਣਾਇਆ। ਔਰ ਮੇਰੇ ਨਾਲ ਬਿੱਲ ਲੈ ਕੇ ਕਿ ਮੇਰੇ ਤੋਂ ਬਾਅਦ ਇਹ ਜੋ ਮੇਰਾ ਅਧਿਕਾਰ ਹੈ ਇਹਦਾ ਹੋਏਗਾ, ਯਾਨੀ ਕਿ ਪੈਟਰਨ ਪ੍ਰੈਜ਼ੀਡੈਂਟ ਦਾ। ਇਸ ਤਰ੍ਹਾਂ ਬਰੀਫ ਦੇ ਵਿੱਚ ਮੈਂ ਆਪਣੇ ਬਾਰੇ ਤੁਹਾਨੂੰ ਦੱਸ ਰਹੀ ਹਾਂ। ਜੀ ਬੀਬੀ ਜੀ, ਅਗਰ ਗੱਲ ਕਰੀਏ ਪਿੰਗਲਵਾੜਾ ਟਰਸਟ ਦੀ, ਅਗਰ ਗੱਲ ਕਰੀਏ ਤਾਂ ਭਗਤ ਪੂਰਨ ਸਿੰਘ ਜੀ ਨੇ ਬਹੁਤ ਮਿਹਨਤ ਤੇ ਮੁਸ਼ੱਕਤ ਦੇ ਨਾਲ ਇਸ ਨੂੰ ਸਿਰਜਿਆ ਹੈ। ਭਗਤ ਜੀ ਦੇ ਨਾਲ ਤੁਹਾਡੀ ਪਹਿਲੀ ਮੁਲਾਕਾਤ, ਉਸ ਬਾਰੇ ਦੱਸੋ। ਬਚਪਨ ਤੋਂ ਹੀ ਸ਼ੌਕ ਸੀ ਜਾਂ ਉਹਨਾਂ ਦੀ ਸਾਖੀਆਂ, ਉਹਨਾਂ ਦੀ ਕਹਾਣੀਆਂ ਸੁਣਦੇ ਸੋ ਜੋ ਇਸ ਪਾਸੇ ਵੱਲ ਤੁਰ ਪਏ, ਜਾਂ ਇਹ ਕੁਝ ਅਚਨਚੇਤ ਹੀ ਇਹ ਸਭ ਕੁਝ ਹੋਇਆ? ਨਹੀਂ, ਅਚਨਚੇਤ ਕੁਛ ਨਹੀਂ ਹੁੰਦਾ। ਤਾਂ ਮਾਂ-ਬਾਪ ਜਿਹੜੇ ਉਹਨਾਂ ਦੇ ਸੰਸਕਾਰ ਦਿੱਤੇ ਹੁੰਦੇ ਆ। ਸਿੱਖੀ ਦੇ ਵੀ ਸਿਮਰਨ ਤੇ ਸੇਵਾ ਦੋ ਵੱਡੇ ਦੋ ਤੋਂ ਰਹੇ ਆ ਸਿੱਖੀ ਦੇ।
ਮੇਰੇ ਪਿਤਾ ਜੀ ਆਪ ਵੀ ਪ੍ਰੈਕਟੀਕਲ ਸਿੱਖ ਸਨ ਤੇ ਮੇਰੇ ਵਿੱਚ ਵੀ ਉਹ ਸੇਵਾ ਦਾ ਤੇ ਸਿਮਰਨ ਦਾ ਜਜ਼ਬਾ ਭਰਨਾ ਚਾਹੁੰਦੇ ਸਨ। ਮੈਨੂੰ ਉਹਨਾਂ ਲੋਕਾਂ ਬਾਰੇ ਜਿਹੜੇ ਸੇਵਾ ਵਿੱਚ ਗਰੋਨ ਸਨ, ਜਿੱਦਾਂ ਭਗਤ ਪੂਰਨ ਸਿੰਘ ਜੀ ਤੇ ਭਾਈ ਵੀਰ ਸਿੰਘ ਜੀ ਅੱਛੇ ਲੇਖਕ ਸਨ। ਉਹਨਾਂ ਦਾ ਨਾਵਲ ਹੈ ਸੁਭਾਗ ਦਾਸ ਦਾ ਰੱਥੀ ਬਾਬਾ ਨੋਜ ਸਿੰਘ, ਉਹ ਮੈਨੂੰ ਉਹਨਾਂ ਨੇ ਪੜ੍ਹਾਇਆ ਤੇ ਭਗਤ ਜੀ ਬਾਰੇ ਦੱਸਿਆ। ਫਿਰ ਮੈਨੂੰ ਜਗਿਆਸਾ ਹੋਈ ਕਿ ਭਗਤ ਜੀ ਨੂੰ ਮਿਲਣ ਦੀ। ਜਦੋਂ ਮੈਂ ਮਿਲੀ ਤਾਂ ਉਹਨਾਂ ਦਾ ਲਿਟਰੇਚਰ ਪਹਿਲਾਂ ਹੀ ਜਾਂਦਾ ਹੁੰਦਾ ਸੀ। ਸਾਡੇ ਕਲੀਨਿਕ ਦੇ ਉੱਤੇ ਡੱਬਾ ਵੀ ਪਿਆ ਸੀ ਮੇਰੇ ਫਾਦਰ ਵੇਲੇ, ਕਲੀਨਿਕ ਦੇ ਉੱਤੇ ਡੋਨੇਸ਼ਨ ਬਾਕਸ, ਕਿ ਹਰ ਮਹੀਨੇ ਫੰਡ ਕਲੈਕਟਰ ਜਾਂਦਾ ਸੀ ਤੇ ਉਹ ਦੇ ਆਉਂਦਾ ਸੀਗਾ ਲਿਟਰੇਚਰ ਸਾਹਿਤ ਜਿਹੜਾ ਕਿ ਭਗਤ ਜੀ ਪੈਂਫਲੇਟ ਛਾਪਦੇ ਹੁੰਦੇ ਸੀ। ਉਹ ਕਾਫੀ ਇੰਪ੍ਰੈਸ ਹੋਈ ਮੈਂ ਉਹਨਾਂ ਤੋਂ, ਜਿਹੜਾ ਉਹਨਾਂ ਦਾ ਲਿਖਿਆ ਹੁੰਦਾ ਸੀਗਾ। ਮੈਂ ਜਦੋਂ ਪਹਿਲੀ ਵਾਰੀ ਭਗਤ ਜੀ ਨੂੰ ਇੱਥੇ ਮਿਲਣ ਆਈ ਅੰਮ੍ਰਿਤਸਰ, ਤਾਂ ਭਗਤ ਜੀ ਨੂੰ ਮੈਂ ਕਿਹਾ ਪਾਪਾ ਜੀ ਤੁਹਾਡਾ ਮੈਂ ਲਿਟਰੇਚਰ ਪੜ੍ਹਿਆ, ਮੈਨੂੰ ਬਹੁਤ ਇੰਪ੍ਰੈਸ ਹੋਇਆ ਉਹਦੇ ਤੋਂ। ਤਾਂ ਉਹਦੇ 'ਚ ਲਿਖਿਆ ਸੀ ਇਟ ਇਜ਼ ਨਾਟ ਦਾ ਪ੍ਰੋਫੈਸ਼ਨ ਵਿਚ ਮੇਕਸ ਦਾ ਡਿਗਨਿਟੀ ਆਫ ਦਾ ਮੈਨ, ਇਟ ਇਜ਼ ਦਾ ਮੈਨ ਹੂ ਮੇਕਸ ਦਾ ਡਿਗਨਿਟੀ ਆਫ ਦੀ ਪ੍ਰੋਫੈਸ਼ਨ। ਕਹਿੰਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਬਹੁਤ ਵੱਡੀ ਉਮਰ ਵਿੱਚ ਜਾ ਕੇ, ਜਦੋਂ ਕਿ ਗੁਰੂ ਜਾਣੇ ਜਾਂਦੇ ਸਨ, ਉਹਨਾਂ ਨੇ ਖੇਤੀ ਕੀਤੀ ਤੇ ਇਸ ਤਰ੍ਹਾਂ ਖੇਤੀ ਨੂੰ ਉੱਤਮ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਦਾ ਫਿਰ ਜਿਹੜਾ ਜੀਵਨ ਚਾਲ ਸੀ ਉਹ ਸਾਹਮਣੇ ਹੀ ਸੀ ਸਾਰਿਆਂ ਦੇ, ਕਿਹੜੀ ਲੁਕ ਛੁਪੀ ਗੱਲ ਸੀਗੀ। ਤਾਂ ਮੈਂ ਬਹੁਤ ਪ੍ਰਭਾਵਿਤ ਹੋਈ ਤੇ ਕਾਫੀ ਵਾਰੀ ਮਿਲਣ ਆਉਂਦੀ ਸੀ। ਮੈਂ 75 'ਚ ਮੇਰੇ ਫਾਦਰ ਐਕਸਪਾਇਰ ਹੋ ਗਏ ਤੇ ਮੈਂ ਉਹਨਾਂ ਨਾਲ ਅਧਿਆਤਮਕ ਤੌਰ ਤੇ ਬਹੁਤ ਡੂੰਘੀ ਜੁੜੀ ਹੋਈ ਸੀ ਤੇ ਬੜਾ ਘਾਟਾ ਮਹਿਸੂਸ ਹੋਇਆ। ਤੇ ਫਿਰ ਅਰਦਾਸ ਕੀਤੀ ਵੀ ਸਾਡੇ ਘਰ, ਸਾਡੇ ਭੈਣ ਭਰਾਵਾਂ ਦੇ ਸਿਰ ਤੇ ਕੋਈ ਐਸੀ ਮਹਾਨ ਸ਼ਕਤੀ ਦਾ ਹੱਥ ਹੋਣਾ ਚਾਹੀਦਾ, ਅਸੀਂ ਜ਼ਿੰਦਗੀ 'ਚ ਚੰਗੇ ਕੰਮ ਕਰ ਸਕੀਏ। ਭਗਤ ਜੀ ਨੂੰ ਮੈਂ ਬੁਲਾਇਆ ਭੋਗ ਦੇ ਉੱਤੇ, ਰੱਬ ਨੂੰ ਜੇ ਮਨਜ਼ੂਰ ਸੀ, ਭਗਤ ਜੀ ਵੈਸੇ ਆਮ ਨਹੀਂ ਜਾਂਦੇ ਸੀ ਬਹੁਤ, ਪਰ ਆ ਗਏ ਭੋਗ ਤੇ। ਤਾਂ ਉਹ 3 ਦਿਨ ਰਹੇ ਸਾਡੇ ਘਰ। ਤਾਂ ਸ਼ਾਮ ਨੂੰ ਅਸੀਂ ਪਾਠ ਵਗੈਰਾ ਕਰਦੇ ਹੁੰਦੇ ਸੀ, ਕੀਰਤਨ ਕਰਦੇ ਸੀ ਰੋਜ਼। ਮਤਲਬ ਉੱਦਾਂ ਜਿਹੜਾ ਸੋਗ ਮਨਾਉਣ ਵਾਲਾ ਤਰੀਕਾ ਉਹ ਦੁਨੀਆ ਨਾਲੋਂ ਥੋੜਾ ਵੱਖਰਾ ਸੀਗਾ। ਤੇ ਭਗਤ ਜੀ ਨੂੰ ਬੜਾ ਚੰਗਾ ਲੱਗਿਆ ਤੇ ਉਹਨਾਂ ਨੇ ਜਾ ਕੇ ਫਿਰ ਬਹੁਤ ਪਿਆਰੀ ਚਿੱਠੀ ਲਿਖੀ ਇੱਕ, ਮੈਂ ਤੁਹਾਡੇ ਘਰ ਨੂੰ ਗੁਰਬਾਣੀ ਦੀ ਰੰਗਤ 'ਚ ਰੰਗੇ ਹੋਏ ਵੇਖਿਆ ਤੇ ਤੁਸੀਂ ਸਾਰੇ ਭੈਣ ਭਰਾਵਾਂ ਨੂੰ ਧੀਆਂ ਪੁੱਤਰਾਂ ਦੇ ਰੂਪ ਵਿੱਚ ਪੇਸ਼ ਹੋ ਕੇ ਮੈਨੂੰ ਪਰਿਵਾਰ ਤੋਂ ਸੱਖਣਾ ਨਹੀਂ ਰਹਿਣ ਦਿੱਤਾ। ਅੱਜ ਤੋਂ ਬਾਅਦ ਮੈਂ ਆਪਣੇ ਆਪ ਨੂੰ ਤੁਹਾਡੇ ਘਰ ਦਾ ਬਜ਼ੁਰਗ ਦਾ ਅਧਿਕਾਰੀ ਸਮਝਦਾ ਹੈਗਾ। ਤਾਂ ਇੱਕ ਸਾਡਾ ਮਤਲਬ ਇੰਜ ਕਹਿ ਲਓ ਕਿ ਸਾਡੇ ਪਰਿਵਾਰ ਨੂੰ ਅਡਾਪਟ ਕਰ ਲਿਆ ਭਗਤ ਜੀ ਨੇ। ਅਸੀਂ ਫਿਰ ਜੁੜਨਾ ਹੀ ਸੀ। ਭਗਤ ਜੀ 80 'ਚ ਬਿਮਾਰ ਹੋ ਗਏ, ਪ੍ਰੋਸਟੇਟ ਦਾ ਆਪਰੇਸ਼ਨ ਹੋਇਆ ਸੀ, ਜ਼ਿਆਦਾ ਵੱਧ ਗਈ ਤਕਲੀਫ। ਫਿਰ ਮੈਂ ਉੱਥੋਂ ਸੰਗਰੂਰ ਤੋਂ ਆ ਕੇ ਇਹਨਾਂ ਕੋਲ ਰਹੀ, ਭਗਤ ਜੀ ਕੋਲ। ਥੋੜੀ ਕੰਪਲੀਕੇਸ਼ਨ ਹੋ ਗਈ, ਦਿਨ ਜ਼ਿਆਦਾ ਲੱਗ ਗਏ, 20-25 ਦਿਨ ਰਹਿਣਾ ਪੈ ਗਿਆ ਮੈਨੂੰ ਇੱਥੇ। ਪਰ ਭਗਤ ਜੀ ਦੀ ਸ਼ਖਸੀਅਤ ਐਸੀ ਸੀ, ਕਿਸੇ ਕੋਲੋਂ ਇੱਕ ਪੈਸੇ ਦੀ ਉਮੀਦ ਨਹੀਂ ਸੀ ਕਰਦੇ। ਉਹਨਾਂ ਅਕਸਰ ਹੀ ਕਿਹਾ ਕਰਦੇ ਸੀ, ਮੈਂ ਤਾਂ ਸੜਕਾਂ ਤੇ ਰੁਲ ਕੇ ਮਰਨਾ, ਮੇਰਾ ਕਿਹੜਾ ਕੋਈ ਹੈਗਾ। ਕਿੰਨੀ ਅਜੀਬ ਗੱਲ ਹੈ ਕਿ ਇੰਨੇ ਲੋਕਾਂ ਦੀ ਸੇਵਾ ਕਰਨ ਤੋਂ ਬਾਅਦ ਵੀ ਉਹਨਾਂ ਨੇ ਕਿਸੇ ਨਾਲ ਇੰਜ ਅਟੈਚਮੈਂਟ ਨਹੀਂ ਰੱਖੀ ਕਿ ਜੇ ਉਹ ਬਿਮਾਰ ਹੋਣ ਤੇ ਉਹਨਾਂ ਦੀ ਕੋਈ ਸੇਵਾ, ਕੋਈ ਮੋਹ ਪਿਆਰ ਨਹੀਂ ਸੀਗਾ। ਜੀ, ਅਗਰ ਗੱਲ ਕਰੀਏ ਤੁਹਾਡੀ ਪਹਿਲੀ ਮੁਲਾਕਾਤ ਦੀ, ਵੀ ਜੋ ਤੁਸੀਂ ਉਹਨਾਂ ਨੂੰ ਲਿਟਰੇਚਰ ਦੇ ਵਿੱਚ ਪੜ੍ਹਿਆ ਜਾਂ ਆਪਣੇ ਬਜ਼ੁਰਗਾਂ ਤੋਂ, ਪਿਤਾ ਜੀ ਤੋਂ, ਭੈਣ ਭਰਾਵਾਂ ਤੋਂ ਉਹਨਾਂ ਦੇ ਬਾਰੇ ਜਾਂ ਹੋਰ ਬੁੱਧੀਜੀਵੀਆਂ ਕੋਲੋਂ ਉਹਨਾਂ ਦੇ ਬਾਰੇ ਵਿੱਚ ਸੁਣਿਆ ਸੀਗਾ, ਉਹੀ ਦਿੱਖ ਤੁਹਾਨੂੰ ਉਹਨਾਂ ਦੇ ਸਾਹਮਣੇ ਪਹਿਲੀ ਮੁਲਾਕਾਤ 'ਚ ਨਜ਼ਰ ਆਈ ਜਾਂ ਬਿਲਕੁਲ ਡਿਫਰੈਂਟ ਵੀ ਨਹੀਂ, ਇਹ ਤਾਂ ਕੋਈ ਹੋਰ ਹੈ? ਨਹੀਂ, ਜਿਸ ਤਰ੍ਹਾਂ ਦਾ ਮਤਲਬ ਬਿਆਨ ਕੀਤਾ ਗਿਆ ਸੀ ਉਸ ਤੋਂ ਹੋਰ ਵੀ ਵਧੀਆ ਹੀ ਸੀ ਭਗਤ ਜੀ ਤਾਂ। ਤੇ ਜਿਉਂ-ਜਿਉਂ ਉਹਨਾਂ ਦੇ ਨੇੜੇ ਹੁੰਦੇ ਗਏ, ਉਹਨਾਂ ਦੀਆਂ ਜਿਹੜੀਆਂ ਗੁਣ ਸਨ ਉਹ ਸਾਹਮਣੇ, ਰੱਬੀ ਗੁਣ ਸਨ ਕਹਾਂਗੇ, ਉਹ ਸਾਹਮਣੇ ਆਉਂਦੇ ਰਹੇ। ਜੀ, ਭਗਤ ਜੀ ਨਾਲ ਤੁਸੀਂ ਕਾਫੀ ਸਮੇਂ ਰਿਹਾ, ਉਹਨਾਂ ਦੇ ਨਾਲ ਕਾਫੀ ਸਮੇਂ ਰਹਿ ਕਰਕੇ ਤੁਸੀਂ ਕਈਆਂ ਦੀ ਸੇਵਾ ਵੀ ਕੀਤੀ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰੈਜ਼ੀਡੈਂਟ ਬਣੇ, ਪ੍ਰੈਜ਼ੀਡੈਂਟ ਬਣਨ ਵੇਲੇ ਕਿਹੜੀਆਂ-ਕਿਹੜੀਆਂ ਐਸੀਆਂ ਮੁਸ਼ਕਲਾਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਜਦੋਂ ਤੁਹਾਡੇ ਸਾਹਮਣੇ ਜੋ ਚੁਣੌਤੀ ਬਣ ਕੇ ਖੜੀਆਂ ਹੋਈਆਂ? ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਭਗਤ ਜੀ ਨੇ ਮੈਨੂੰ ਬਿਲਕੁਲ ਨੇ ਕੋਈ ਦੱਸਿਆ ਵੀ ਪਿੰਗਲਵਾੜੇ ਤੂੰ ਕਿਵੇਂ ਚਲਾਉਣਾ ਹੈ, ਕਿਵੇਂ ਡੋਨੇਸ਼ਨ ਆਵੇ, ਕਿੱਦਾਂ। ਮਤਲਬ ਇੱਕ ਜਿਹੜਾ ਤਰੀਕਾ ਹੁੰਦਾ ਨਾ, ਜਿਵੇਂ ਇੱਕ ਦੁਕਾਨਦਾਰ ਆਪਣੇ ਬੱਚੇ ਨੂੰ ਟ੍ਰੇਨ ਕਰ ਦਿੰਦਾ ਛੋਟੇ ਹੁੰਦੇ, ਉਹਨੂੰ ਗਾਹਕਾਂ ਨਾਲ ਕਿਵੇਂ ਗੱਲ ਕਰਨੀ ਆ, ਕਿਵੇਂ ਸਮਾਨ ਵੇਚਣਾ ਹੈ, ਇੱਦਾਂ ਦੀ ਕੋਈ ਟ੍ਰੇਨਿੰਗ ਤਾਂ ਦਿੱਤੀ ਨਹੀਂ ਭਗਤ ਜੀ ਨੇ ਮੈਨੂੰ। ਕਿ ਵੀ ਉਹਨਾਂ ਨੇ ਸਾਰਾ ਇਸ ਗੱਲ ਤੇ ਜ਼ੋਰ ਲਾਤਾ ਵੀ ਮੈਂ ਇਹਨੂੰ ਕੰਪੈਸ਼ਨੇਟ ਬਣਾ ਦਾਂ, ਦਇਆਵਾਨ ਬਣਾ ਦੇਵਾਂ, ਬਾਕੀ ਆਪੇ ਕਰਦੀ ਰਹੇਗੀ ਸਾਰਾ ਕੁਛ। ਉਹ ਵੱਖਰੀਆਂ ਗੱਲਾਂ ਸੁਣਾ ਕੇ ਕਰਕੇ, ਉਹਨਾਂ ਲੋਕਾਂ ਦੀਆਂ ਗੱਲਾਂ ਜਿਵੇਂ ਕਿ ਬਜ਼ੁਰਗ ਸੁਣਾਉਂਦੇ ਕਹਾਣੀਆਂ, ਜਿਨ੍ਹਾਂ ਨੇ ਸਮਰਪਿਤ ਕੀਤੀ ਜ਼ਿੰਦਗੀ ਸਮਾਜ ਵਾਸਤੇ, ਸੇਵਾ 'ਚ,
ਉਹਨਾਂ ਦੀਆਂ ਗੱਲਾਂ ਸੁਣਾਈਆਂ, ਬਹੁਤ ਸਾਰੀਆਂ ਡਾਕਟਰ ਐਲਬਰਟ ਸਵਿਟਜ਼ਰ ਦੀ ਗੱਲ ਸੁਣਾਈ, ਐਮਰਸਨ ਦੀ ਗੱਲ ਸੁਣਾਈ, ਪਲੇਟੋ ਦੀ ਗੱਲ ਸੁਣਾਈ। ਬਹੁਤ ਜ਼ਿਆਦਾ ਪੜ੍ਹੇ ਹੋਏ ਸੀ ਬਾਬਾ ਜੀ, ਇੰਨਾ ਫਿਲਾਸਫਰ ਦੇ ਸਾਨੂੰ ਨਾਂ ਨਹੀਂ ਆਉਂਦੇ ਜਿੰਨੇ ਉਹ ਕੋਟ ਕਰਦੇ ਸੀ ਆਪਣੇ ਲੈਕਚਰ ਦੇ ਵਿੱਚ। ਤੇ ਉਹਨਾਂ ਨੇ ਮਤਲਬ ਜਦੋਂ ਮੈਂ ਆਉਣਾ ਤੇ ਸਾਰੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰਦੇ ਰਹਿਣਾ। ਜਤੀ ਸਤੀ ਰਹਿਣ ਵਾਲੇ ਮਨੁੱਖ ਤੇ ਇਸਤਰੀਆਂ, ਉਹ ਸਾਰਿਆਂ ਨੂੰ ਦਿੰਦੇ ਸੀ ਕਿਤਾਬ ਪੜ੍ਹਨ ਵਾਸਤੇ। ਤਾਂ ਇਸ ਤਰ੍ਹਾਂ ਇੱਕ ਉਹਨਾਂ ਨੇ ਮੈਨੂੰ ਮਤਲਬ ਢਾਲਣਾ ਸ਼ੁਰੂ ਕੀਤਾ। ਮੈਨੂੰ ਟ੍ਰੇਨਿੰਗ ਇਹ ਸੀ ਮੇਰੀ। ਇਹ ਟ੍ਰੇਨਿੰਗ ਨਹੀਂ ਸੀ ਹੈਗੀ ਵਿਧਾਨ ਕਿਵੇਂ ਇਕੱਠਾ ਕਰਨਾ ਦਾ, ਪਿੰਗਲਵਾੜਾ ਕਿਵੇਂ ਚਲਾਉਣਾ, ਇਹ ਕੋਈ ਟ੍ਰੇਨਿੰਗ ਨਹੀਂ ਸੀ ਹੈਗੀ। ਕੋਈ ਆਫਿਸ ਵਰਕ ਬਾਰੇ ਬਿਲਕੁਲ ਨਹੀਂ ਨਾ ਕੋਈ ਆਫਿਸ ਵਰਕ ਨਾ ਕੁਛ ਪਤਾ ਨਹੀਂ ਹੈਗਾ। ਤੇ ਇਸ ਕਰਕੇ ਕਿਉਂਕਿ ਮੈਂ ਤਾਂ ਡਾਕਟਰੀ ਕਰਦੀ ਰਹੀ, ਮੈਂ ਤਾਂ ਘਰ ਵੀ ਕਦੇ ਐਡਮਿਨਿਸਟ੍ਰੇਸ਼ਨ ਨਹੀਂ ਕੀਤੀ ਜਾਂ ਹਸਪਤਾਲ 'ਚ ਵੀ ਮੈਂ ਕਦੇ ਪੈਸੇ ਨਹੀਂ ਸਾਂਭੇ ਸੀਗੇ। ਤੇ ਮੈਨੂੰ ਚਲੋ ਖੈਰ ਭਗਤ ਜੀ ਬਹੁਤ ਥੋੜੀਆਂ ਤਨਖਾਹਾਂ ਦਿੰਦੇ ਸੀ। ਉਹਨਾਂ ਨੇ ਕਿਤੇ ਪੜ੍ਹ ਲਿਆ ਸੀ ਕਿ ਜਿਹੜੀਆਂ ਸੇਵਾ ਵਾਲੀਆਂ ਇੰਸਟੀਟਿਊਸ਼ਨ ਨੇ ਉਹਦੇ ਵਿੱਚ ਜ਼ਿਆਦਾ ਤਨਖਾਹ ਨਹੀਂ ਦੇਣੀ ਸੈਕਟਰੀਜ਼ ਨੂੰ ਤੇ ਹੋਰਾਂ ਨੂੰ, ਘੱਟ ਤਨਖਾਹ ਤੇ ਸਾਰਿਆਂ ਨੂੰ ਗੁਜ਼ਾਰਾ ਕਰਨਾ ਚਾਹੀਦਾ। ਸਪੈਸ਼ਲੀ ਐਡਮਿਨਿਸਟ੍ਰੇਸ਼ਨ ਤੇ ਜ਼ਿਆਦਾ ਪੈਸੇ ਨਹੀਂ ਖਰਚ ਹੋਣੇ ਚਾਹੀਦੇ। ਇਸ ਗੱਲ ਪਿੱਛੇ ਕੀ ਇੱਕ ਮੰਤਵ ਹੈ, ਕੀ ਮੈਸੇਜ ਜਾਂਦਾ ਇਸ ਗੱਲ ਪਿੱਛੇ? ਇਹਦਾ ਮੰਤਵ ਹੈ ਕਿ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਸੇਵਾਦਾਰਾਂ, ਜਿਹੜੇ ਕੰਮ ਕਰਦੇ ਆ ਸੈਕਟਰੀ ਵਗੈਰਾ। ਹੁਣ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਸਾਡੇ ਐਡਮਿਨਿਸਟ੍ਰੇਸ਼ਨ ਦੇ ਵਿੱਚ 1% ਵੀ ਨਹੀਂ ਹੈਗਾ ਖਰਚ। ਸਾਰਾ ਮਤਲਬ ਸੇਵਾਦਾਰਾਂ ਨੂੰ ਤਨਖਾਹਾਂ ਤੇ ਦੇਣੀ ਆ, ਉਹ ਤਾਂ ਸੇਵਾਦਾਰੀ ਦੀ ਤਨਖਾਹ, ਐਡਮਿਨਿਸਟ੍ਰੇਸ਼ਨ ਨਹੀਂ ਆਉਂਦੀ ਉਹਦੇ ਚ। ਉਹ ਤਾਂ ਸੇਵਾਦਾਰ ਹੈ, ਕਿਉਂਕਿ ਜਦੋਂ ਇੱਕ ਮਿੰਟ ਸਾਈਕੈਟ੍ਰਿਕ ਪੇਸ਼ੈਂਟ ਹੈ ਉਹਨੂੰ ਸਾਂਭਣ ਲਈ 4-5 ਵਰਕਰ ਵੀ ਚਾਹੀਦੇ। ਕਈ ਵਾਰੀ ਅਗਰੈਸਿਵ ਹੋ ਜਾਂਦਾ ਹੈ, ਹਸਪਤਾਲ ਜੇ ਭੇਜਣਾ ਤਾਂ 4 ਵਰਕਰ ਚਾਹੀਦੇ ਆ, 2 ਸਵੇਰੇ 2 ਰਾਤ ਨੂੰ। ਇੱਕ ਮਰੀਜ਼ ਕੋਲ ਬੈਠੇ, ਇੱਕ ਦਵਾਈਆਂ ਲਿਆ ਕੇ ਦੇਵੇ, ਕਦੇ ਬਲੱਡ ਟੈਸਟ ਕਰਨਾ, ਕਦੇ ਕੁਛ। ਤਾਂ ਮਤਲਬ ਸੇਵਾਦਾਰਾਂ ਨੂੰ ਤਾਂ ਮਤਲਬ ਸਾਨੂੰ ਸੇਵਾਦਾਰਾਂ ਦੀ ਵੀ ਤਨਖਾਹ ਘੱਟ ਹੀ ਸੀ ਬਾਬਾ ਜੀ ਵੇਲੇ, ਬਹੁਤ ਘੱਟ ਸੀ। ਮੈਂ ਭਗਤ ਜੀ ਨੂੰ ਕਿਹਾ, ਮੈਂ ਕਿਹਾ ਜੀ ਇਹ ਤਨਖਾਹ ਤਾਂ ਵਧਾ ਦਿਓ ਤੁਸੀਂ ਇਹਨਾਂ ਦੀ, ਤੁਹਾਡਾ ਤਾਂ ਚਲੋ ਕਿਸੇ ਨਾਲ ਹੈ ਨਹੀਂ, ਤੁਹਾਡਾ ਤਾਂ ਮਤਲਬ ਪਰਿਵਾਰ ਨਹੀਂ ਹੈਗਾ, ਪਰ ਮੈਂ ਤਾਂ ਆਪਣੇ ਪਰਿਵਾਰ ਨੂੰ ਇੰਝ ਨਹੀਂ ਛੱਡ ਸਕਦੀ ਵੀ ਮਿਲਾਂ ਹੀ ਨਾ ਉਹਨਾਂ ਨੂੰ। ਇਸ ਕਰਕੇ ਤੁਸੀਂ ਇਹਨਾਂ ਦੀਆਂ ਤਨਖਾਹਾਂ ਵਧਾ ਦਿਓ ਤੇ ਤੁਸੀਂ ਉਹਨਾਂ ਨੂੰ ਉਦਾਂ ਦੇ ਦੇਣੇ 20,000 ਮਕਾਨ ਬਣਾਉਣ ਵਾਸਤੇ, ਨਲਕਾ ਲਵਾਉਣ ਵਾਸਤੇ। ਤਨਖਾਹਾਂ ਥੋੜੀਆਂ ਹੁੰਦੀਆਂ ਸੀਗੀਆਂ। ਮੈਂ ਜੋ ਤੁਸੀਂ ਕਰ ਦਿਓ ਮੈਂ ਨਹੀਂ ਕਰ ਸਕਣਾ, ਤੇ ਇਸ ਕਰਕੇ ਤੁਸੀਂ ਤਨਖਾਹਾਂ ਵਧਾ ਦਿਓ। ਖੈਰ ਬਾਬਾ ਜੀ ਨੇ ਆਪ ਵੀ ਵਧਾਤੀਆਂ ਕਾਫੀ, ਪਰ ਫਿਰ ਵੀ ਮਹਿੰਗਾਈ ਦੇ ਹਿਸਾਬ ਨਾਲ ਬਹੁਤ ਘੱਟ ਸੀਗੀਆਂ। ਬਾਕੀ ਇਹ ਵੀ ਭਗਤ ਜੀ ਕਾਫੀ ਸਾਲ ਦਰਬਾਰ ਸਾਹਿਬ ਬੈਠਣ ਲੱਗ ਪਏ ਸੀ। ਜ਼ਿਆਦਾ ਉਹਨਾਂ ਨੂੰ এনवायरमेंट ਦਾ ਫਿਕਰ ਸੀਗਾ, ਲਿਖਣ ਪੜ੍ਹਨ 'ਚ ਬਹੁਤਾ ਯਕੀਨ ਕਰਨ ਲੱਗੇ। ਇਸ਼ਤਿਹਾਰ ਵੰਡਣ 'ਚ ਸਵੇਰੇ ਜਾਣਾ 6 ਵਜੇ, ਰਾਤ ਨੂੰ 8 ਵਜੇ ਆਉਣਾ, ਉੱਥੇ ਹੀ ਲੋਕਾਂ ਨੂੰ ਚੈੱਕ ਚੁੱਕ ਸਾਈਨ ਕਰਾ ਲੈਣੇ ਸੇਵਾਦਾਰਾਂ ਨੇ। ਤਾਂ ਉਹਨਾਂ ਪ੍ਰਬੰਧ ਥੋੜਾ ਜਿਹਾ ਲੂਜ਼ ਹੋ ਗਿਆ ਪਿੰਗਲਵਾੜੇ ਦਾ, ਕਿਉਂਕਿ ਜਦੋਂ ਤੱਕ ਆਪਣਾ ਹੈਡ ਧਿਆਨ ਦੇਵੇ ਤਾਂ ਥੋੜਾ ਜਿਹਾ ਤਾਂ ਲੂਜ਼ ਹੋ ਹੀ ਜਾਂਦਾ। ਤੇ ਇਸ ਕਰਕੇ ਫਿਰ ਥੋੜੀਆਂ ਚੁਣੌਤੀਆਂ ਤੇ ਆਣੀਆਂ ਹੀ ਸੀਗੀਆਂ ਮੈਨੂੰ, ਇਹ ਸਾਰਾ ਕੁਛ ਨੂੰ ਸੈੱਟ ਕਰਨ ਦੇ ਵਿੱਚ ਬੜੀਆਂ ਆਈਆਂ ਸਮੱਸਿਆਵਾਂ, ਪਰ ਕੋਈ ਐਡੀਆਂ ਨਹੀਂ ਹੁੰਦੀਆਂ ਜਿਹੜਾ ਜਦੋਂ ਰੱਬ ਨਾਲ ਹੋਵੇ, ਸੱਚਾਈ ਤੁਹਾਡੇ ਪੱਲੇ ਹੋਵੇ, ਮਾਂ-ਬਾਪ ਦੀਆਂ ਅਸੀਸਾਂ, ਭਗਤ ਦੀਆਂ ਅਸੀਸਾਂ ਨਾਲ ਹੋਣ, ਫਿਰ ਸਭ ਚੁਣੌਤੀਆਂ ਐਡੀਆਂ ਵੱਡੀਆਂ ਨਹੀਂ ਲੱਗਦੀਆਂ ਜੀ। ਜਿਵੇਂ ਕਿ ਤੁਸੀਂ ਦੱਸਿਆ ਕਿ ਚੁਣੌਤੀਆਂ ਬਹੁਤ ਸਾਰੀਆਂ ਸਨ, ਔਰ ਉਹਨਾਂ ਚੁਣੌਤੀਆਂ ਨੂੰ ਹੌਲੀ-ਹੌਲੀ ਪਾਰ ਕਰਦੇ ਹੋਏ ਅੱਜ ਤੁਸੀਂ ਇਸ ਮੁਕਾਮ ਦੇ ਉੱਪਰ ਹੋ ਕਿ ਇੰਡੀਆ ਨਹੀਂ ਬਲਕਿ ਪੂਰੇ ਵਰਲਡ ਦੇ ਵਿੱਚ ਪਿੰਗਲਵਾੜੇ ਦਾ ਜਿਹੜਾ ਨਾਮ ਹੈ ਇੱਕ ਬੜੇ ਅਦਬ ਔਰ ਸਤਿਕਾਰ ਦੇ ਨਾਮ ਲਿਆ ਜਾਂਦਾ ਹੈ। ਸੇਵਾ ਦੇ ਸਤੰਭ ਦੇ ਵਜੋਂ ਜਾਣਿਆ ਜਾਂਦਾ ਹੈ ਪਿੰਗਲਵਾੜੇ ਨੂੰ। ਗੱਲ ਕਰੀਏ ਪਿੰਗਲਵਾੜੇ ਦੇ ਰੱਖ ਰਖਾਵ ਦੀ, ਤਾਂ ਇਸ ਵੇਲੇ ਕੁੱਲ ਕਿੰਨੇ ਸਪੈਸ਼ਲ ਬੱਚੇ, ਔਰਤਾਂ ਤੇ ਜੈਂਟਸ ਜਿਹੜੇ ਨੇ ਇਸ ਵੇਲੇ ਪਿੰਗਲਵਾੜੇ ਦੇ ਵਿੱਚ? 1730 ਹੈਗੇ ਨੇ ਇਸ ਵੇਲੇ ਜੀ। ਯਾਰ ਬੜੀ ਇਹ ਹੈ ਕਿ ਹਰ ਸਾਲ 150-200 ਮਰੀਜ਼ ਰਾਜੀ ਹੋ ਕੇ ਘਰਾਂ ਨੂੰ ਉਹਨਾਂ ਨੂੰ ਰੀਯੂਨਾਈਟ ਕੀਤਾ, ਆਪਣੇ ਪਰਿਵਾਰਾਂ ਨਾਲ ਮਿਲਾਇਆ ਜਾਂਦਾ। ਜਦੋਂ ਆਉਂਦੇ ਆ ਕਈ ਵਾਰੀ ਉਹ ਨਾਮ ਹੀ ਨਹੀਂ ਦੱਸ ਸਕਦੇ ਆਪਣਾ, ਤੇ ਧਰਮ ਤਾਂ ਉਹਨਾਂ ਨੇ ਦੱਸਣਾ ਹੀ ਕੀ ਹੈ। ਤੇ ਟਰਮੀਨਲ ਸਟੇਸ਼ਨ ਹੋਣ ਕਰਕੇ ਜਾਂ ਟਰੱਕ ਡਰਾਈਵਰ ਜਿਹੜੇ ਨੇ ਉਹ ਲੈ ਆਉਂਦੇ ਆ ਕਈ ਵਾਰੀ ਔਰਤਾਂ ਨੂੰ। ਤੇ ਸਾਰੇ ਇੰਡੀਆ ਚੋਂ ਹੀ ਤਕਰੀਬਨ ਸਾਡੇ ਕੋਲ ਪੇਸ਼ੈਂਟ ਜਿਹੜੇ ਆ ਨਾ, ਸਾਡੇ ਭੈਣ ਭਰਾ ਜਿਹੜੇ, ਉਹ ਸਾਡੇ ਕੋਲ ਪਹੁੰਚ ਜਾਂਦੇ ਆ। ਜਿਸ ਤਰ੍ਹਾਂ ਕੋਈ ਬਿਹਾਰ ਤੋਂ ਆ ਗਿਆ, ਕੋਈ ਅਸਾਮ ਤੋਂ ਆ ਗਿਆ, ਕੋਈ ਬੰਗਾਲ ਤੋਂ ਆ ਗਿਆ। ਕਈ ਵਾਰੀ ਸਾਨੂੰ ਬੋਲੀ ਨਹੀਂ ਸਮਝ ਆਉਂਦੀ, ਬੜੀ ਪ੍ਰੋਬਲਮ ਆਉਂਦੀ ਹੈ। ਤਾਂ ਇਸ ਤਰ੍ਹਾਂ ਕੋਈ ਮੇਰੇ ਖਿਆਲ ਐਸੀ ਸਟੇਟ ਨਹੀਂ ਹੁਣ ਇੰਡੀਆ ਦੀ ਜਿੱਥੋਂ ਸਾਡੇ ਕੋਲ ਨਾ ਆਏ ਹੁਣ ਸਾਡੇ। ਤੇ ਫਿਰ ਜਦੋਂ ਬੱਚੇ ਠੀਕ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਉਹਨਾਂ ਦੀ ਸਟੇਟ ਤੱਕ ਕਿੱਦਾਂ ਪਹੁੰਚਾਇਆ ਜਾਂਦਾ ਨੇ? ਫਿਰ ਉਹ ਦੱਸਦੇ ਨੇ ਜਦੋਂ ਆਪਣਾ ਐਡਰੈਸ ਦੱਸ ਜਾਂਦੇ ਆ। ਕਈ ਵਾਰੀ ਤਾਂ ਗਲਤ ਵੀ ਹੁੰਦਾ ਐਡਰੈਸ, ਪੂਰਾ ਵੀ ਨਹੀਂ ਹੁੰਦਾ ਠੀਕ, ਕਈ ਵਾਰੀ ਅਧੂਰਾ ਜਿਹਾ ਵੀ ਹੁੰਦਾ, ਪਰ ਫਿਰ ਵੀ ਸਾਡੇ ਸੇਵਾਦਾਰਾਂ ਦੇ ਧੰਨ ਨੇ ਜਿਹੜੇ ਵਿਚਾਰੇ ਐਡੀ ਦੂਰ ਜਾ ਕੇ, ਤੇ ਬੋਲੀ ਵੀ ਫਰਕ ਹੁੰਦੀ ਹੈ, ਤੇ ਫਿਰ ਵੀ ਉਹਨਾਂ ਨੂੰ ਘਰ ਪਹੁੰਚਾ ਕੇ ਆਉਂਦੇ ਹੈਗੇ ਜੀ। ਜਿਵੇਂ ਕਿ ਤੁਸੀਂ ਦੱਸਿਆ ਕਿ ਵੱਖ-ਵੱਖ ਸਟੇਟਾਂ ਦੇ ਵਿੱਚੋਂ ਇਦਾਂ ਦੇ ਸਪੈਸ਼ਲ ਬੱਚੇ ਜਿਹੜੇ ਨੇ ਉਹ ਆਉਂਦੇ ਨੇ, ਔਰ ਸਾਰੇ ਤਰ੍ਹਾਂ ਦੇ, ਮਰਦ, ਸਭ ਤਰ੍ਹਾਂ ਦੇ, ਹਰ ਵਰਗ ਦੇ ਜਿਹੜੇ ਸਪੈਸ਼ਲ ਹੈਗੇ ਨੇ ਉਹ ਆਉਂਦੇ ਨੇ।
ਉਹਨਾਂ ਦੀ ਬੋਲੀ ਵੀ ਵੱਖਰੀ ਹੈ, ਪਹਿਰਾਵਾ ਵੀ ਵੱਖਰਾ ਹੈ, ਉਹਨਾਂ ਨਾਲ ਕਮਿਊਨੀਕੇਟ ਕਿਸ ਤਰ੍ਹਾਂ ਕਰਦੇ ਹੋ ਤੁਸੀਂ? ਇਸ ਦਾ ਕਿਹੜੇ ਤਰੀਕੇ ਜਿਹੜੇ ਨੇ ਉਹ ਅਜ਼ਮਾਉਂਦੇ ਹੋ? ਕਿਹੜੇ ਤਰੀਕੇ ਤੁਸੀਂ ਰੱਖੇ ਹੋਏ ਨੇ ਕਿ ਉਹਨਾਂ ਨੂੰ ਕਮਿਊਨੀਕੇਟ ਕਰਕੇ ਤੁਸੀਂ ਉਹਨਾਂ ਨੂੰ ਠੀਕ ਕਰਦੇ ਹੋ? ਨਹੀਂ, ਵੈਸੇ ਤਾਂ ਸਾਰੇ ਮੈਂਟਲ ਹਸਪੀਟਲ ਦੇ ਸਾਈਕੈਟ੍ਰਿਕ ਪੇਸ਼ੈਂਟ ਜ਼ਿਆਦਾ ਨੇ ਸਾਡੇ ਕੋਲ, ਸੋ ਤਾਂ ਮੈਂਟਲ ਹਸਪੀਟਲ ਭੇਜਣਾ ਪੈਂਦਾ। ਤੇ ਬਾਕੀ ਲੈਂਗੁਏਜ ਦੀ ਜਿਹੜੀ ਪ੍ਰੋਬਲਮ ਹੈ ਉਹ ਕਈ ਵਾਰੀ ਸਾਨੂੰ ਆਰਮੀ, ਜਿਹੜੇ ਬੰਦੇ ਆਰਮੀ 'ਚ ਤਕਰੀਬਨ ਸਾਰੇ ਸਟੇਟਸ ਤੋਂ ਹੀ ਹੁੰਦੇ ਆ, ਉਹਨਾਂ ਦੀ ਵੀ ਹੈਲਪ ਲੈਣੀ ਪੈਂਦੀ ਹੈ। ਤੇ ਕਈ ਵਾਰੀ ਮਰੀਜ਼ ਵੀ ਜਦੋਂ ਠੀਕ ਹੋ ਜਾਂਦੇ ਆ ਉਹ ਵੀ ਸਾਡੀ ਥੋੜੀ ਬੋਲੀ ਸਮਝਣ ਲੱਗ ਜਾਂਦੇ ਆ। ਇਸ ਤਰ੍ਹਾਂ ਕਰਕੇ ਪਤਾ ਲੱਗ ਹੀ ਜਾਂਦਾ ਤਕਰੀਬਨ। ਪਰ ਕਈ ਵਾਰੀ ਗਲਤ ਐਡਰੈਸ ਹੁੰਦਾ, ਵਾਪਸ ਵੀ ਲਿਆਉਣੇ ਪੈਂਦੇ ਆ ਮਰੀਜ਼। ਯਾਰ ਕਈ ਵਾਰੀ ਬਾਹਰਲੀਆਂ ਸਟੇਟਸ 'ਚ ਗਰੀਬੀ ਇੰਨੀ ਜ਼ਿਆਦਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਅਗਲਿਆਂ ਨੂੰ ਇਲਾਜ ਕਰਾਉਣਾ। ਉਹ ਤੇ ਕਈ ਵਾਰੀ ਨਹੀਂ ਵੀ ਰੱਖਦੇ ਕਰਦੇ, ਤੇ ਇਸ ਤਰ੍ਹਾਂ ਵੀ ਸਮੱਸਿਆਵਾਂ ਆਉਂਦੀਆਂ ਨੇ। ਬਿਲਕੁਲ ਠੀਕ। ਗੱਲ ਕਰੀਏ ਬੱਚਿਆਂ ਦੀ, ਜਿਹੜੇ ਸਪੈਸ਼ਲ ਬੱਚੇ ਪਿੰਗਲਵਾੜੇ ਦੇ ਵਿੱਚ ਇਸ ਵੇਲੇ ਨੇ, ਉਹਨਾਂ ਨੂੰ ਕੀ ਕੀ ਐਕਟੀਵਿਟੀਜ਼ ਜਿਹੜੀਆਂ ਨੇ ਕਰਵਾਈਆਂ ਜਾ ਰਹੀਆਂ ਨੇ ਇਸ ਵੇਲੇ? ਸਾਡੇ ਕੋਲ ਸਕੂਲ ਹੈਗਾ ਭਗਤ ਪੂਰਨ ਸਿੰਘ ਸਕੂਲ ਫॉर ਸਪੈਸ਼ਲ ਚਿਲਡਰਨ, ਤੇ ਉਹ ਜਿਹੜਾ ਸਕੂਲ ਹੈ ਉਹਦੇ ਵਿੱਚ ਜੋ ਉਹਨਾਂ ਦੀ IQ ਟੈਸਟ ਕਰਾਇਆ ਜਾਂਦਾ ਪਹਿਲਾਂ, ਵੀ ਉਹਨਾਂ ਦੀ ਇੰਟੈਲੀਜੈਂਟ ਕੋਸ਼ੈਂਟ ਕਿੰਨਾ ਹੈਗਾ, ਕਿੰਨਾ ਕੁ ਸਮਝ ਸਕਦੇ ਨੇ। ਇਹਦੇ 'ਚ 3 ਡਿਗਰੀਆਂ ਹੁੰਦੀਆਂ, ਇੱਕ ਮਾਈਲਡ, ਮੋਡਰੇਟ ਤੇ ਸਵੀਅਰ। ਤੇ ਜਿਹੜੇ ਸਵੀਅਰ ਨੇ ਉਹ ਤਾਂ ਨਹੀਂ ਆ ਸਕਦੇ ਸਕੂਲ, ਕਿਉਂਕਿ ਉਹਨਾਂ ਤੋਂ ਕਈ ਵਾਰੀ ਬੈਠਣ ਦੀ ਵੀ ਪ੍ਰੋਬਲਮ ਹੁੰਦੀ ਹੈ, ਉਹਨਾਂ ਦੇ ਪਿਸ਼ਾਬ ਟੱਟੀ ਕਰਨ ਦੀ ਵੀ ਪ੍ਰੋਬਲਮ ਆਉਂਦੀ ਹੈ। ਤੇ ਇਸ ਕਰਕੇ ਜਿਹੜੇ ਮਾਈਲਡ ਤੇ ਮੋਡਰੇਟ ਆ ਉਹ ਸਕੂਲ ਵਿੱਚ ਆ ਸਕਦੇ ਆ। ਤੇ ਜਿਹੜੇ ਜ਼ਿਆਦਾ ਸਵੀਅਰ ਹੈ ਉਹਨਾਂ ਨੂੰ ਅਸੀਂ ਫਿਜ਼ੀਓਥੈਰੇਪੀ ਸੈਂਟਰ 'ਚ ਭੇਜਦੇ ਹਾਂ। ਉਹਨਾਂ ਵਾਸਤੇ ਅਸੀਂ ਵਾਰਡ ਦੇ ਵਿੱਚ ਹੀ ਪਲੇ ਰੂਮ ਬਣਾਇਆ ਹੋਇਆ। ਉੱਥੇ ਜਿਹੜੇ ਸਕੂਲ ਆਉਂਦੇ ਆ ਬੱਚੇ, ਉਹ ਫਿਰ ਆਪਣੇ IQ ਦੇ ਹਿਸਾਬ ਦੇ ਨਾਲ, ਪਰ ਹੌਲੀ ਹੌਲੀ ਫਰਕ ਵੀ ਪੈਂਦਾ ਉਹਨਾਂ ਦਾ। ਇਹ ਨਹੀਂ ਵੀ IQ ਸੇਮ ਰਹਿੰਦਾ, IQ ਇੰਪਰੂਵ ਵੀ ਹੁੰਦਾ ਜਦੋਂ ਸਕੂਲ ਆਉਂਦੇ ਆ, ਇੰਟਰੈਕਸ਼ਨ ਹੁੰਦਾ ਟੀਚਰਸ ਨਾਲ। ਟੀਚਰਸ ਮਤਲਬ ਚਮਚ ਫੜ ਕੇ ਸਿਖਾਉਣਾ, ਨੱਕ ਪੂੰਝਣਾ, ਇਹ ਛੋਟੀਆਂ ਛੋਟੀਆਂ ਗੱਲਾਂ ਮਤਲਬ ਸਿਖਾਉਣੀਆਂ ਪੈਂਦੀਆਂ ਇਹਨਾਂ ਨੂੰ। ਟਾਇਲਟ ਹੈਬਿਟਸ ਬਣਾਉਣੀਆਂ ਪੈਂਦੀਆਂ ਉਹਨਾਂ ਦੀਆਂ। ਤੇ ਫਿਰ ਜਿਹੜੇ ਮਾਈਲਡ ਨੇ ਉਹ ਕਾਫੀ ਸਿੱਖ ਜਾਂਦੇ ਆ, ਯਾਨੀ ਮਤਲਬ ਉਹ ਪੜ੍ਹਨਾ ਲਿਖਣਾ ਵੀ ਥੋੜਾ ਸਿੱਖ ਜਾਂਦੇ ਆ। ਉਹਨਾਂ ਨੂੰ ਸਪੈਸ਼ਲ ਓਲੰਪਿਕਸ ਵਿੱਚ ਵੀ ਭੇਜਿਆ ਜਾਂਦਾ। ਹੁਣ ਪਹਿਲਾਂ ਤਾਂ ਸਾਡੇ ਪ੍ਰਬੰਧ ਹੀ ਨਹੀਂ ਸੀ ਹੈਗਾ ਇੱਥੇ, ਭਗਤ ਜੀ ਵੇਲੇ ਤਾਂ ਕੋਈ ਸਪੈਸ਼ਲ ਬੱਚਿਆਂ ਦਾ ਸਕੂਲ ਹੀ ਨਹੀਂ ਸੀ ਹੈਗਾ ਪੰਜਾਬ ਦੇ ਵਿੱਚ। ਇਹ ਥੋੜੇ ਰੀਸੈਂਟ ਈਅਰਸ ਵਿੱਚ ਹੀ ਥੋੜਾ ਜਿਹਾ ਜਾਗਰਤੀ ਆਈ ਹੈ ਕਿ ਸਪੈਸ਼ਲ ਬੱਚਿਆਂ ਦਾ ਸਕੂਲ ਕਈ ਜ਼ਿਲ੍ਹਿਆਂ ਦੇ ਵਿੱਚ ਹੈਗਾ ਹੁਣ। ਤੇ ਪਰ ਇੱਕ ਵਾਰੀ ਅਸੀਂ ਵੀ ਹੋਸਟ ਕੀਤੀਆਂ ਸੀ ਸਾਰੇ ਪੰਜਾਬ ਦੀਆਂ ਗੇਮਸ, 17 ਸਕੂਲ ਸੀ ਉਦੋਂ। ਹੁਣ ਤਾਂ ਥੋੜਾ ਜਿਹਾ ਵੱਧ ਗਿਆ, ਮੇਰਾ ਖਿਆਲ ਨੰਬਰ ਵੱਧ ਗਿਆ, ਕਾਫੀ ਲੋਕੀ ਥੋੜੀ ਜਾਗਰਤ ਵੀ ਹੋ ਗਈ ਹੈ। ਸਾਡੇ ਪੰਜਾਬੀ ਬਿਲਕੁਲ ਸੈਂਸਿਟਿਵ ਨਹੀਂ ਹੈਗੇ ਅਬਾਊਟ ਦਾ ਡਿਸੇਬਿਲਿਟੀ। ਡੈਫ ਬੱਚਿਆਂ ਦਾ ਕੋਈ ਚੱਜ ਦਾ ਸਕੂਲ ਨਹੀਂ ਹੈ ਅਜੇ ਵੀ ਪੰਜਾਬ ਦੇ ਵਿੱਚ, ਕੋਈ ਚੱਜ ਦਾ ਸਕੂਲ ਨਹੀਂ ਹੈਗਾ ਡੈਫ ਬੱਚਿਆਂ ਲਈ। ਮੈਂ ਉੱਥੇ ਗਈ ਚੇਨਈ, ਉੱਥੇ 40 ਸਕੂਲ ਸੀਗੇ ਡੈਫ ਬੱਚਿਆਂ ਦੇ। ਬਾਹਰ ਫੋਰਨ ਵਿੱਚ ਤਾਂ ਬੱਚੇ ਇੰਜੀਨੀਅਰਿੰਗ ਤੱਕ ਪੜ੍ਹਾਈ ਕਰ ਲੈਂਦੇ ਆ ਜਿਹੜੇ ਡੈਫ ਬੱਚੇ। ਜੀ ਬਿਲਕੁਲ, ਉਹਨਾਂ ਨੂੰ ਬਹੁਤ ਸਹੂਲਤਾਂ ਮਿਲੀਆਂ ਹੁੰਦੀਆਂ ਬਾਹਰ ਬੱਚਿਆਂ ਨੂੰ। ਹਾਂ, ਪਰ ਸਾਡੇ ਹੁਣ ਸਕੂਲ ਦੇ ਵਿੱਚ ਅਸੀਂ ਸਕੂਲ ਸ਼ੁਰੂ ਕੀਤਾ, ਸਾਡੇ ਕੋਲ ਉਸਤਾਦ ਰਜਿੰਦਰ ਸਿੰਘ ਗਰੁੱਪ ਕੈਪਟਨ ਹੈਗੇ, ਰਿਟਾਇਰਡ 에ਅਰ ਫੋਰਸ ਵਿੱਚੋਂ, ਬੜੀ ਵੱਡੀ ਪਦਵੀ ਆ 에ਅਰ ਫੋਰਸ ਦੇ ਵਿੱਚ, ਪਰ ਉਹ ਡੈਡੀਕੇਟ ਕਰ ਲਿਆ ਉਹਨਾਂ ਨੇ ਆਪਣੇ ਆਪ ਨੂੰ ਡੈਫ ਚਿਲਡਰਨ ਵਾਸਤੇ। ਤਾਂ ਉਹ ਮਤਲਬ ਸਕੂਲ ਦਾ ਪ੍ਰਬੰਧ ਦੇਖਦੇ ਆ। ਤੇ ਪਲੱਸ ਉਹਨਾਂ ਨੇ ਪੰਜਾਬੀ ਦੇ ਵਿੱਚ ਸਾਈਨ ਲੈਂਗੁਏਜ ਦੀ ਕਿਤਾਬ ਤਿਆਰ ਕੀਤੀ ਹੈ ਫॉर ਦਾ ਫਸਟ ਟਾਈਮ। ਬਹੁਤ ਵਧੀਆ ਜੀ। ਵਰਲਡ ਦੇ ਵਿੱਚ ਅਜੇ ਤੱਕ ਇੰਗਲਿਸ਼ ਤਾਂ ਸੀਗੀਆਂ ਸਾਈਨ ਲੈਂਗੁਏਜ ਦੀਆਂ ਕਿਤਾਬਾਂ, ਕਿਸੇ ਅਦਰ ਲੈਂਗੁਏਜ ਦੇ ਵਿੱਚ, ਅਦਰ ਲੈਂਗੁਏਜ, ਹਾਂ, ਪਰ ਸਾਡੇ ਪੰਜਾਬੀ ਵਿੱਚ ਕੋਈ ਲੈਂਗੁਏਜ ਨਹੀਂ ਸੀ ਹੈਗੀ ਸਾਈਨ ਲੈਂਗੁਏਜ। ਹੁਣ ਇੱਕ ਤਾਂ ਜਿਹੜਾ ਸਿਲੇਬਸ ਹੈ ਉਹਦੇ 'ਚ ਪੰਜਾਬੀ ਪੜ੍ਹਾਈ ਪੰਜਾਬੀ ਦਾ ਵੀ ਪੇਪਰ ਹੋਣਾ, ਤੇ ਇੱਕ ਜਿਹੜੇ ਅਨਪੜ੍ਹ ਮਾਂ ਬਾਪ ਨੇ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਬੱਚਿਆਂ ਨਾਲ ਕਿਵੇਂ ਕਮਿਊਨੀਕੇਟ ਕਰਨ ਜੇ ਬੱਚਾ ਡੈਫ ਹੈ ਤਾਂ। ਜੀ ਬਿਲਕੁਲ। ਫਿਰ ਉਹ ਪੰਜਾਬੀ ਦੀ ਜਿਹੜੀ ਕਿਤਾਬ ਆ ਉਹ ਮਾਂ ਬਾਪ ਨੂੰ ਵੀ ਪੜ੍ਹਾਈ ਜਾਂਦੀ ਹੈ ਤੇ ਬੱਚਿਆਂ ਨੂੰ ਵੀ ਪੜ੍ਹਾਈ ਜਾਂਦੀ ਹੈ। ਤੇ ਫਿਰ ਉਹ ਬੱਚੇ ਜਿਹੜੇ ਆ ਆਪਣੇ ਮਾਂ ਬਾਪ ਨਾਲ ਕਮਿਊਨੀਕੇਟ ਕਰ ਸਕਦੇ ਆ, ਕੋਈ ਆਪਣੇ ਦਿਲ ਦੀ ਗੱਲ ਕਹਿ ਸਕਦੇ ਆ। ਦੂਜੀ ਗੱਲ ਜਿਹੜੀ ਉਹਨਾਂ ਨੇ ਕੀਤੀ ਉਹ ਸੀ ਕਿ ਮੋਬਾਈਲ ਜਦੋਂ ਚੱਲਿਆ ਤਾਂ ਇਹ ਮੈਸੇਜ ਕਰ ਲੈਂਦੇ ਆ ਬੱਚੇ ਹੁਣ ਇੱਕ ਦੂਜੇ ਨੂੰ। ਇਹ ਵੀ ਸਾਡੇ ਮਤਲਬ BNC ਕੋਈ ਚੈਨਲ ਹੈਗਾ ਸ਼ਾਇਦ BBC ਦੇ ਬਰਾਬਰ, ਉਹਨਾਂ ਨੇ ਦਿਖਾਇਆ ਸੀਗਾ ਵੀ ਇਹ ਪਿੰਗਲਵਾੜੇ 'ਚ ਪਹਿਲੀ ਵਾਰੀ ਹੋਇਆ। ਉਹਨਾਂ ਨੇ ਸੋਚਿਆ ਵੀ ਇਹ ਬੱਚੇ ਜਿਹੜੇ ਨੇ ਮੋਬਾਈਲ ਦੇ ਉੱਤੇ ਮੈਸੇਜ ਭੇਜ ਕੇ ਇੱਕ ਦੂਜੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਉਹਨਾਂ ਨੂੰ ਇੰਗਲਿਸ਼ ਤਾਂ ਆਈ ਜਾਂਦੀ ਹੈ ਸਾਈਨ ਲੈਂਗੁਏਜ ਨਾਲ, ਤਾਂ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਸਕਦੇ ਆ। ਜੀ ਬਿਲਕੁਲ। ਉਹ ਵੀ ਹੁਣ ਸਾਡੇ ਬੱਚੇ ਜਿਹੜੇ ਆ ਉਹ ਡਿਸੇਬਿਲਿਟੀ ਦੇ ਜਿਹੜੇ ਓਲੰਪਿਕਸ ਆ ਉਹਦੇ 'ਚ ਵੀ ਹੁਣ ਜਾ ਕੇ ਆਏ ਆ ਨੈਸ਼ਨਲ ਲੈਵਲ ਤੇ। ਐਥਲੈਟਿਕਸ 'ਚ ਮੇਰੇ ਖਿਆਲ ਪੰਜਾਬ ਤੋਂ ਇੱਕੋ ਹੀ ਕੁੜੀ ਆ ਜਿਹੜੀ ਸਾਡੀ ਡੈਫ ਸਕੂਲ ਦੀ ਜਿਹੜੀ ਕਿ 100 ਮੀਟਰ ਵਿੱਚੋਂ ਲੈ ਕੇ ਆਈ ਹੈ ਮੈਡਲ।
ਤੋ ਇਸ ਤਰ੍ਹਾਂ ਸਪੈਸ਼ਲ 올림픽ਸ ਵਿੱਚ ਸਾਡੇ ਬੱਚੇ ਸਮਰ ਸਪੈਸ਼ਲ 올림픽ਸ ਵਿੱਚ ਜਾ ਕੇ ਆਏ ਲਾਸ ਐਂਜਲਸ ਵਿੱਚ। ਪਾਵਰ ਲਿਫਟਿੰਗ 'ਚ ਉਹਨਾਂ ਨੇ ਬ੍ਰੌਂਜ਼ ਮੈਡਲ ਜਿੱਤਿਆ। ਇੱਕ ਬੱਚੇ ਨੂੰ ਉਹਨੇ ਖਿਡਾਇਆ ਨਹੀਂ, ਉਹ ਰੋਣ ਲੱਗ ਗਈ, ਫਿਰ ਉਹਨੂੰ ਕੰਪਲੀਮੈਂਟਰੀ ਟੇਬਲ ਟੈਨਿਸ ਵਿੱਚ ਪਾਇਆ। ਕੰਪਲੀਮੈਂਟਰੀ ਗੇਮ 'ਚ ਉੱਥੇ ਹੀ ਉਹ ਸਿੱਖੀ, ਉੱਥੇ ਹੀ ਉਹ ਖੇਡੀ, ਉੱਥੇ ਹੀ ਗੋਲਡ ਮੈਡਲ ਲੈ ਕੇ ਆਈ। ਤਾਂ ਇਸ ਤਰ੍ਹਾਂ ਮਤਲਬ ਉਸ ਦਿਨ ਸਾਡੇ ਲਈ ਫਿਰ ਜਿਹੜੇ ਡੈਫ ਬੱਚੇ ਸੀਗੇ ਇਹਨਾਂ ਦਾ ਆਪਰੇਸ਼ਨ ਹੁੰਦਾ, ਇੱਕ ਕੋਕਲੀਅਰ ਇੰਪਲਾਂਟ ਉਹਨੂੰ ਸੁਣਨ ਲੱਗ ਜਾਂਦਾ। ਅਸੀਂ ਪਿੰਗਲਵਾੜੇ ਸੈਮੀਨਾਰ ਅਕਸਰ ਕਰਦੇ ਰਹਿੰਦੇ ਹਾਂ ਡਿਫਰੈਂਟ ਸਬਜੈਕਟਸ ਦੇ ਉੱਤੇ। ਤੇ ਡੈਫਨੈਸ ਦੇ ਉੱਤੇ ਸੈਮੀਨਾਰ ਕੀਤਾ, CME ਕਹਿੰਦੇ ਉਹਨੂੰ, ਕੰਟੀਨਿਊ ਮੈਡੀਕਲ ਐਜੂਕੇਸ਼ਨ, ਬੜਾ ਮਤਲਬ ਜਿਹਦੇ ਵਿੱਚ ਡਾਕਟਰਸ ਪਾਰਟਿਸਿਪੇਟ ਕਰਦੇ ਆ ਸਾਰੇ। ਉੱਥੇ ਉਹਨਾਂ ਨੇ ਲੈਕਚਰ ਦਿੱਤਾ ਵੀ ਕੋਕਲੀਅਰ ਇੰਪਲਾਂਟ ਦਾ, ਇੱਕ ਡਾਕਟਰ ਸੀ ਉਹਨੇ ਕੋਕਲੀਅਰ ਇੰਪਲਾਂਟ ਤੇ ਲੈਕਚਰ ਦਿੱਤਾ। ਉਹਨੂੰ ਮੈਂ ਰਿਕੁਐਸਟ ਕੀਤੀ, ਮੈਂ ਤੁਸੀਂ ਪਿੰਗਲਵਾੜੇ ਦੇ ਬਣ ਜਾਓ ਸਰਜਨ, ਆਨਰਰੀ ਸਰਜਨ। ਉਹ ਕਹਿੰਦੇ ਠੀਕ ਹੈ, ਪਰ ਹੀ ਨੈਵਰ ਐਕਸਪੈਕਟਡ ਕਿ ਅਸੀਂ ਆਪਰੇਸ਼ਨ ਥੀਏਟਰ ਬਣਾ ਲਵਾਂਗੇ ਇੰਨਾ ਵਧੀਆ। ਤੇ ਉਹਨਾਂ ਨੂੰ ਸਾਲ ਬਾਅਦ ਅਸੀਂ ਇਨਵਾਈਟ ਕਰ ਲਿਆ ਵੀ ਤੁਸੀਂ ਆ ਕੇ ਆਪਰੇਸ਼ਨ ਕਰੋ। ਉਹ ਕਹਿੰਦੇ ਮੈਂ ਤਾਂ ਉਦਾਂ ਹੀ ਕਿਹਾ ਸੀ, ਮੈਨੂੰ ਨਹੀਂ ਪਤਾ ਸੱਚੀ ਮੁੱਚੀ ਬਣਾ ਲਵਾਂਗੇ, ਬਟ ਹੀ ਕੇਮ। 5 ਬੱਚਿਆਂ ਤੇ ਅਸੀਂ ਕਰ ਚੁੱਕੇ ਹਾਂ, ਤਾਂ ਇੱਕ ਬੱਚੇ ਦਾ 7.5 ਲੱਖ ਰੁਪਇਆ ਖਰਚਾ ਆ ਜਾਂਦਾ ਜੀ। ਗੱਲ ਕਰ ਰਹੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਘੱਟ ਸਕੂਲ ਐਸੇ ਨੇ ਜਿਹੜੇ ਕਿ ਇਹਨਾਂ ਸਪੈਸ਼ਲ ਬੱਚਿਆਂ ਦੇ ਲਈ ਖੋਲੇ ਗਏ ਨੇ। ਅਦਰ ਸਟੇਟ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਚੇਨਈ ਤੁਸੀਂ ਵਿਜ਼ਿਟ ਕੀਤਾ, ਉੱਥੇ ਹੈਗੀ ਹੈ, ਜਾਂ ਯੂਪੀ ਦੀ ਵੀ ਅਗਰ ਗੱਲ ਕਰੀਏ ਤਾਂ ਯੂਪੀ ਦੇ ਵਿੱਚ ਵੀ ਸਕੂਲ ਹੈਗੇ ਨੇ ਕੁਝ। ਭਗਤ ਜੀ ਨੇ ਬਹੁਤ ਲੰਬੇ ਸਮੇਂ ਸੰਘਰਸ਼ ਕੀਤਾ, ਉਸ ਸੰਘਰਸ਼ ਨੂੰ ਤੁਸੀਂ ਅੱਗੇ ਤੋਰ ਰਹੇ ਹੋ, ਹੋਰ ਬਹੁਤ ਵਰਕਰ ਲੱਗੇ ਹੋਏ ਨੇ। ਕਿਤੇ ਨਾ ਕਿਤੇ ਕੀ ਕਮੀ ਲੱਗਦੀ ਹੈ ਕਿ ਸਰਕਾਰ ਦੇ ਕੰਨ ਤੱਕ ਇਸ ਸੰਘਰਸ਼ ਦੀ ਆਵਾਜ਼ ਨਹੀਂ ਪਹੁੰਚ ਰਹੀ, ਜਾਂ ਫਿਰ ਉਹ ਸਭ ਦੇਖ ਕਰ ਵੀ ਇਹਨੂੰ ਨਹੀਂ? ਉਹਨਾਂ ਦਾ ਧਿਆਨ ਹੀ ਨਾ ਇਸ ਪਾਸੇ ਨਹੀਂ ਹੈਗਾ। ਉਹਨਾਂ ਦਾ ਧਿਆਨ ਤਾਂ ਵੋਟ ਬੈਂਕ ਤੇ ਹੀ ਰਹਿੰਦਾ ਹੈ, ਉਹਨਾਂ ਦਾ ਧਿਆਨ ਨਹੀਂ ਹੈ ਇਸ ਪਾਸੇ। ਕਿਉਂਕਿ ਇਹਨਾਂ ਬੱਚਿਆਂ ਨੇ ਕਿਹੜਾ ਵੋਟ ਪਾਉਣੀ ਆ ਜਾ ਕੇ, ਜਿਹੜਾ ਉਹਨਾਂ ਨੂੰ ਫਿਕਰ ਲੱਗੇ। ਇਸ ਕਰਕੇ ਉਹਨਾਂ ਦਾ ਜਿਹੜਾ ਨਾ ਧਿਆਨ ਹੀ ਨਹੀਂ ਹੈ ਇਸ ਪਾਸੇ। ਜੇ ਧਿਆਨ ਹੋ ਜਾਵੇ ਤਾਂ ਸ਼ਾਇਦ ਫਰਕ ਪੈ ਜਾਵੇ। ਵੈਸੇ ਇੱਕ ਅਸਾਮ ਤੋਂ ਆਏ ਸੀਗੇ ਸਾਡੇ ਕੋਲ, ਹੁਣ ਮਿਨਿਸਟਰ ਪਿੱਛੇ ਜਾਏ, ਉਹ ਕਹਿ ਰਹੇ ਸੀਗੇ ਅਸੀਂ ਕੋਕਲੀਅਰ ਇੰਪਲਾਂਟ ਹੁਣ ਫ੍ਰੀ ਕਰਾਂਗੇ, ਪੈਸੇ ਦੇਵਾਂਗੇ, ਪਰ ਅਜੇ ਤੱਕ ਫਿਰ ਸਾਨੂੰ ਕੋਈ ਪੈਸਾ ਪੂਸਾ ਤਾਂ ਨਹੀਂ ਕਿਸੇ ਨੇ ਦਿੱਤਾ। ਉਦਾਂ ਮਤਲਬ ਇਹ ਹੈ ਵੀ ਆਪਣੇ ਫੰਡ ਚੋਂ ਕਈ ਵਾਰੀ ਕੋਈ ਨਾ ਕੋਈ, ਜਿਵੇਂ ਨਵਜੋਤ ਸਿੱਧੂ ਆਇਆ ਉਹ ਦੇ ਗਿਆ 10 ਲੱਖ ਰੁਪਇਆ, ਏਦਾਂ ਕੋਈ ਆਪਣੇ ਫੰਡ ਚੋਂ ਦੇ ਜੇ। ਅਦਰਵਾਈਜ਼ ਕੋਈ ਰੈਗੂਲਰ ਨਹੀਂ ਹੈਗਾ ਕਿ ਕਿਸੇ ਨੂੰ ਦੇਣਾ। ਪਰ ਅਸੀਂ ਹੁਣ এনवायरमेंट ਤੇ ਵੀ ਕੰਮ ਕਰਦੇ ਹਾਂ। ਤੁਹਾਨੂੰ ਪਤਾ ਵੀ ਭਗਤ ਜੀ ਨੇ ਤੇ এনवायरमेंट ਤੇ ਸਭ ਤੋਂ ਵੱਡਾ, ਜਿੰਨਾ ਲਿਟਰੇਚਰ ਪਿੰਗਲਵਾੜੇ ਕੋਲ ਹੈ ਇੰਨਾ ਸਾਰੇ ਏਸ਼ੀਆ 'ਚ ਨਹੀਂ ਹੈਗਾ ਜਿੰਨਾ এনवायरमेंट ਤੇ ਲਿਟਰੇਚਰ ਹੈਗਾ। ਹਰ ਭਗਤ ਜੀ ਨੂੰ 70 ਸਾਲ ਪਹਿਲਾਂ ਹੀ ਸੋਇਲ ਇਰੋਜਨ, ਡਿਪਲੀਸ਼ਨ ਆਫ ਨੈਚੁਰਲ ਰਿਸੋਰਸਿਸ ਸਭ ਕੁਝ ਪਤਾ ਸੀ ਯਾਰ। ਇਸ ਦੇ ਬਾਰੇ ਖੂਬ ਇਸ਼ਤਿਹਾਰ ਵੰਡਦੇ ਰਹੇ, ਦਰਖਤ ਲਾਓ, ਪਾਣੀ ਖਤਮ ਹੋ ਜਾਏਗਾ, ਪਾਣੀ ਪਿੱਛੇ ਜੰਗ ਹੋਏਗੀ। ਇਹ ਜਿਹੜੀਆਂ ਗੱਲਾਂ ਸਾਨੂੰ ਮਤਲਬ ਸੁੱਤੇ ਸਿੱਧੀ ਸਾਡੇ 'ਚ ਵਾੜ ਦਿੱਤੀਆਂ, ਜਿਹੜੀਆਂ ਕਿ ਲੋਕਾਂ ਨੂੰ ਹੁਣ ਜਾਗਰਤੀ ਥੋੜੀ ਥੋੜੀ ਆਉਣ ਲੱਗੀ ਹੈਗੀ ਹੈ। ਇਸੇ ਕਰਕੇ ਸੁੰਦਰ ਲਾਲ ਬਹੁਗੁਣਾ ਜੀ, ਜਿਨ੍ਹਾਂ ਨੇ ਕਿ ਚਿਪਕੋ ਮੂਵਮੈਂਟ ਦੇ ਫਾਊਂਡਰ ਹੈਗੇ ਆ, ਜਿਨ੍ਹਾਂ ਨੇ ਮਤਲਬ ਇਹ ਸਾਰੀ ਵਰਲਡ ਨੋਨ ਸੀਗੀ, ਤੇ ਉਹਨਾਂ ਨੂੰ ਲਾਈਵਲੀ ਹੋਮ ਤੋਂ ਅਵਾਰਡ ਕੁਝ ਮਿਲਿਆ ਹੋਇਆ, ਜਿਹੜਾ ਇਕੁਅਲ ਟੂ ਨੋਬਲ ਪੀਸ ਪ੍ਰਾਈਜ਼ ਹੈ। ਉਹ ਵੀ ਪੂਰਾ ਸੰਸਥਾ ਨਾਲ ਜੁੜੇ। ਅਸੀਂ ਨਰਸਰੀ ਵੀ ਬਣਾਈ ਹੈ। ਅਸੀਂ ਜਦੋਂ ਸਾਨੂੰ ਪਤਾ ਲੱਗਾ ਕਿ ਜਿਹੜੇ ਡਿਸੇਬਿਲਿਟੀ ਦਾ ਮੇਨ ਕਾਰਨ ਜਿਹੜਾ ਇਹ ਪੈਸਟੀਸਾਈਡ ਹੈ, ਜਿਹੜੇ ਕੀਟਨਾਸ਼ਕ ਤੇ ਨਦੀਨਨਾਸ਼ਕ ਦਵਾਈਆਂ, ਜਦੋਂ ਸਾਨੂੰ ਪਤਾ ਲੱਗਾ ਵੀ ਫਿਰ ਕਿੱਦਾਂ ਫਿਰ ਅਸੀਂ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਜ਼ੀਰੋ ਬਜਟ ਕੁਦਰਤੀ ਖੇਤੀ ਵੀ ਕਰਦੇ ਹਾਂ। ਔਰ ਤਾਂ ਵਰਲਡ ਨੋਨ ਆ, ਹੁਣ ਇੰਗਲੈਂਡ ਤੋਂ ਬੜੇ ਕੰਟਰੀਜ਼ ਤੋਂ ਲੋਕੀ ਆਉਂਦੇ ਆ। ਮਾਮਾ ਨੇ ਵੀ ਆਉਣਾ ਸੀਗਾ ਜਦੋਂ ਉਹਦਾ ਪ੍ਰੋਗਰਾਮ ਬਣਿਆ ਸੀਗਾ ਇੰਡੀਆ ਆਉਣ ਦਾ, ਤੇ ਉਹਨੇ ਪੰਜਾਬ ਦਾ ਵੀ ਸੀਗਾ ਪ੍ਰੋਗਰਾਮ। ਉਹ ਫਿਰ ਸਿਕਿਉਰਿਟੀ ਕਰਕੇ ਉਹਦਾ ਖਤਮ ਹੋ ਗਿਆ। ਪਰ ਉਸ ਤੋਂ ਪਹਿਲਾਂ 3 ਟੀਮਾਂ ਉਹਨਾਂ ਦੀਆਂ ਆ ਚੁੱਕੀਆਂ ਸੀ। ਵਾਈਟ ਹਾਊਸ ਤੋਂ ਲਾਸਟ ਟੀਮ ਆਈ ਸੀਗੀ, ਜਿਹੜੀ ਕਿ ਸਾਡੀ ਖੇਤੀ ਦੇਖ ਕੇ ਗਈ ਸੀਗੀ, ਜ਼ੀਰੋ ਬਜਟ ਕੁਦਰਤੀ ਖੇਤੀ ਵੀ ਕਿੱਦਾਂ ਕਰਦੇ ਹੈਗੇ। ਉਹਨਾਂ ਕੋਲ ਸਾਰਾ ਕੁਝ ਪਤਾ ਹੈਗਾ, ਉਹਨਾਂ ਅਬਾਊਟ ਰਾਈਸ 'ਚ ਉਹਨਾਂ ਨੂੰ ਸਭ ਕੁਝ ਪਤਾ ਕਿ ਅਸੀਂ ਕਿੱਦਾਂ ਕਰਦੇ ਹਾਂ। ਉਹਨਾਂ ਦੀ ਜਿਹੜੀ ਟੀਮ ਆਈ ਸੀ ਉਹਦੇ ਵਿੱਚ ਇਕਨੋਮਿਕਸ ਵਾਲੇ ਵੱਖਰੇ, ਐਗਰੀਕਲਚਰ ਵਾਲੇ ਵੱਖਰੇ, ਕਿੰਨੇ ਫੀਲਡ ਦੇ ਐਕਸਪਰਟ ਨਾਲ ਆਏ ਸੀਗੇ। ਪੂਰੀ ਬੱਸ ਆਈ ਸੀ ਭਰ ਕੇ ਉੱਥੋਂ। ਤਾਂ ਉਹ ਮਤਲਬ ਇਹ ਜਿਹੜੀਆਂ ਪ੍ਰਾਪਤੀਆਂ ਨੇ ਨਾ, ਮੈਨੂੰ ਤੇ ਇੰਝ ਲੱਗਦਾ ਕਰਾਮਾਤ ਹੋ ਰਹੀ ਹੈ ਕੋਈ। ਜੀ ਬਿਲਕੁਲ। ਦੇਖੋ ਡੈਫ ਬੱਚਿਆਂ ਦਾ ਆਪਰੇਸ਼ਨ ਹੋ ਜਾਵੇ ਪਿੰਗਲਵਾੜੇ 'ਚ, ਜਿਹੜਾ ਕਿ PGI 'ਚ ਜਾਂ ਏਮਸ ਵਿੱਚ ਹੁੰਦਾ, ਆਮ ਮੈਡੀਕਲ ਕਾਲਜ 'ਚ ਨਹੀਂ ਹੁੰਦਾ ਹੈਗਾ। ਤੇ ਜੇ ਅਸੀਂ ਖੇਤੀ ਕੀਤੀ ਹੈ ਤਾਂ ਲੋਕਾਂ ਨੂੰ ਇਹ ਸੀਗਾ ਵੀ ਯੀਲਡ ਘਟ ਜਾਣੀ ਆ, ਤੋਂ ਬਾਅਦ ਉਸ ਗੰਨੇ ਦੀ ਯੀਲਡ 1.5 ਗੁਣਾ ਸੀ। ਕੁਦਰਤੀ ਖੇਤੀ ਨਾਲ, ਜਿਹੜੀ ਰਸਾਇਣਕ ਖੇਤੀ ਨਾਲੋਂ ਜ਼ਿਆਦਾ ਯੀਲਡ ਆ ਰਹੀ ਹੈ। ਤੇ ਹੁਣ ਕਿਸਾਨ ਵੀ ਵਿਹਲੜ ਹੋ ਗਏ ਸਾਡੇ, ਕੰਮ ਨਹੀਂ ਕਰਨਾ ਚਾਹੁੰਦੇ। ਅਦਰਵਾਈਜ਼ ਜਿਹੜੀ ਜ਼ੀਰੋ ਬਜਟ ਕੁਦਰਤੀ ਖੇਤੀ ਹੈ, ਇਹਦੇ 'ਚ ਪ੍ਰੋਫਿਟ ਹੀ ਪ੍ਰੋਫਿਟ ਆ। ਜ਼ੀਰੋ ਬਜਟ ਦਾ ਮਤਲਬ ਤੁਸੀਂ ਬਾਜ਼ਾਰੋਂ ਕੋਈ ਚੀਜ਼ ਨਹੀਂ ਲੈਣੀ, ਨਾ ਨਦੀਨਨਾਸ਼ਕ, ਨਾ ਕੋਈ
ਪੈਸਟੀਸਾਈਡ ਕੁਛ ਨਹੀਂ ਲੈਣਾ, ਨਾ ਯੂਰੀਆ ਨਾ ਕੁਛ, ਆਪੇ ਸਾਰਾ ਕੁਝ ਅਸੀਂ ਤਿਆਰ ਕਰਦੇ ਹਾਂ। ਇੱਕ ਨਵਾਂ ਤਰੀਕਾ ਹੈਗਾ ਕਲਚਰ ਕਰਨ ਦਾ, ਜਿਹਦੇ ਨਾਲ ਇੱਕ ਗਊ ਦੇ ਨਾਲ 30 ਏਕੜ ਜ਼ਮੀਨ ਨੂੰ ਖਾਦ ਦੇ ਸਕਦੇ ਹਾਂ ਅਸੀਂ। ਜਿਵੇਂ ਕਿ ਤੁਸੀਂ ਇਹ ਗੱਲ ਕਰ ਰਹੇ ਹੋ ਵੀ ਜ਼ੀਰੋ ਬਜਟ ਦੇ ਉੱਪਰ ਜਿਹੜੀ ਖੇਤੀ ਕਰ ਦੇਣੀ ਹੈਗੀ ਆ, ਔਰ ਤੁਸੀਂ ਖੁਦ ਹੀ ਇਹਦੇ ਨਾਲ ਕਿਸਾਨ ਬਚ ਸਕਦੇ ਆ। ਕਿਸਾਨਾਂ ਨੂੰ ਫਿਰ ਨਹੀਂ ਨਾ ਲੋਨ ਲੈਣਾ ਪਵੇ ਤੇ ਨਾ ਹੀ ਖੁਦਕੁਸ਼ੀ ਕਰਨੀ ਪਵੇ, ਨਾ ਹੀ ਸੁਈਸਾਈਡ ਕਰਨਾ ਪਵੇ। ਬਿਲਕੁਲ। ਔਰ ਉਹਦੇ ਨਾਲ ਪਾਣੀ ਬੜਾ ਬਚਦਾ। ਜਿਹੜੀ ਜ਼ੀਰੋ ਬਜਟ ਕੁਦਰਤੀ ਖੇਤੀ 50% ਪਾਣੀ ਬਚਦਾ। ਲਗਭਗ ਕਿੰਨੀ ਜ਼ਮੀਨ ਦੇ ਉੱਪਰ ਇਹ ਤੁਸੀਂ ਜਿਹੜੀ ਖੇਤੀ ਕਰਦੇ ਹੈਗੇ? ਅਸੀਂ 32 ਏਕੜ ਚ। 32 ਏਕੜ ਦੇ ਵਿੱਚ। ਔਰ 32 ਏਕੜ ਉੱਥੇ 8 ਏਕੜ ਸੰਗਰੂਰ ਆ, 40 ਏਕੜ ਚ ਕਰਦਾ। ਬਿਲਕੁਲ। ਇਹਦੇ ਉੱਪਰ ਜਿੰਨਾ ਵੀ ਖਰਚ ਆਉਂਦਾ ਹੈ, ਇਹਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਗਵਰਨਮੈਂਟ ਵੱਲੋਂ ਕੋਈ ਸਹਿਯੋਗ ਹੁੰਦਾ ਜਾਂ ਖਾਲੀ ਸਿਰਫ ਤੁਹਾਡੇ ਆਪਣੇ ਟਰਸਟ ਵੱਲੋਂ ਹੀ ਪੂਰਾ? ਨਹੀਂ, ਟਰਸਟ ਵੱਲੋਂ ਹੀ ਹੁੰਦਾ, ਪਰ ਸਾਨੂੰ ਹੈ ਨਾ ਆਮਦਨ ਵੀ ਤਾਂ ਹੋ ਜਾਂਦੀ। ਸਾਡੇ ਜਿਹੜੇ ਸਾਡੇ ਮਰੀਜ਼ ਆ ਉਹ ਆਰਗੈਨਿਕ ਸਬਜ਼ੀਆਂ ਖਾਂਦੇ ਆ। ਉੱਥੇ ਤਾਂ ਪ੍ਰਧਾਨ ਮੰਤਰੀ ਵੀ ਨਹੀਂ ਖਾਂਦਾ ਹੁਣ ਆਰਗੈਨਿਕ। ਜੀ ਬਿਲਕੁਲ ਬਿਲਕੁਲ। ਹਾਲਾਂਕਿ ਆਰਗੈਨਿਕ ਸਬਜ਼ੀਆਂ ਜਾਂ ਆਰਗੈਨਿਕ ਫਰੂਟ ਜਿਹੜੇ ਨੇ ਅਸੀਂ ਫੋਰਨ ਦੇ ਵਿੱਚ ਦੇਖਦੇ ਹਾਂ, ਲਾਈਨਾਂ ਲੱਗੀਆਂ ਹੁੰਦੀਆਂ ਆਰਗੈਨਿਕ ਸਬਜ਼ੀ ਔਰ ਫਰੂਟ ਕਿੰਨੀਆਂ ਮਹਿੰਗੀਆਂ ਔਰ ਮਹਿੰਗੀਆਂ ਹੁੰਦੀਆਂ ਨੇ। ਬਿਲਕੁਲ ਠੀਕ ਹੈਗੀ ਗੱਲ। ਤੇ ਫਿਰ ਸਾਡੇ ਮਰੀਜ਼ ਜਿਹੜੇ ਵਿਚਾਰੇ ਡੈਸਟੀਟਿਊਟ ਆ, ਜਿਨ੍ਹਾਂ ਦਾ ਘਰ ਘਾਟ ਕੋਈ ਨਹੀਂ, ਸਵਾਬ ਪਿੰਗਲ ਵਾਲੇ ਰੱਬ ਦਾ ਘਰ ਹੈ, ਤੇ ਉਹ ਖਾਣ ਆਰਗੈਨਿਕ ਸਬਜ਼ੀਆਂ, ਆਰਗੈਨਿਕ ਦੁੱਧ। ਸਾਡੇ ਕੋਲ ਗਊਸ਼ਾਲਾ ਵੀ ਹੈ। ਔਰ ਮੈਂ ਇੱਥੇ ਗੱਲ ਜ਼ਰੂਰ ਕਰਨਾ ਚਾਹਾਂਗਾ, ਇਸੇ ਕਰਕੇ ਹੀ ਇਹਨਾਂ ਨੂੰ ਸਪੈਸ਼ਲ ਬੱਚੇ ਕਿਹਾ ਜਾਂਦਾ ਹੈ। ਜਿਹੜੇ ਆਰਗੈਨਿਕ ਫਰੂਟਸ ਔਰ ਆਰਗੈਨਿਕ ਸਬਜ਼ੀਆਂ ਜਿਹੜੀਆਂ ਨੇ ਉਹ ਸਪੈਸ਼ਲ ਲੋਕ ਹੀ ਖਾਂਦੇ ਨੇ, ਵੀਆਈਪੀ ਲੋਕ ਹੀ ਖਾਂਦੇ ਨੇ। ਔਰ ਕਿਤੇ ਨਾ ਕਿਤੇ ਗੁਰੂ ਮਹਾਰਾਜ ਨੇ ਇਹਨਾਂ ਨੂੰ ਇਸ ਪਿੰਗਲਵਾੜੇ ਦੇ ਰੂਪ ਦੇ ਵਿੱਚ ਬਹੁਤ ਵੱਡੀ ਵਡਿਆਈ ਜਿਹੜੀ ਆ ਉਹ ਦੇ ਦਿੱਤੀ ਗਈ। ਫਿਰ ਅਸੀਂ ਬਣਾਵਟੀ ਅੰਗ ਕੇਂਦਰ ਵੀ ਹੈ ਸਾਡੇ ਕੋਲ। ਅਸੀਂ ਲੋਕਾਂ ਦੇ ਜਿਹਦੇ ਲੱਤਾਂ ਬਾਹਾਂ ਕੱਟੀਆਂ ਜਾਂਦੀਆਂ, ਔਰ ਬੜੀ ਅਜੀਬ ਗੱਲ ਹੈ ਕਿ ਹੁਣ ਪੈਦਾ ਹੀ ਬੱਚੇ ਹੋਣ ਲੱਗ ਗਏ ਜਿਹਨਾਂ ਲੱਤਾਂ ਹੀ ਨਹੀਂ ਹੈਗੀਆਂ ਜੀ। ਸਾਡੇ ਕੋਲ 3 ਬੱਚੇ ਆਏ ਜੀ, ਲੱਤ ਲਵਾਉਣ ਆਏ, ਕਿਉਂਕਿ ਜਮਾਂਦਰੂ ਲੱਤ ਹੀ ਨਹੀਂ ਸੀ ਉਹਨਾਂ ਦੀ। ਤਾਂ ਹੈ ਤਾਂ ਸ਼ੌਕਿੰਗ ਗੱਲ ਹੈ, ਕਿਉਂਕਿ ਸਾਡੇ ਕੋਲ ਇੰਨੇ ਮੰਦਬੁੱਧੀ ਬੱਚੇ, ਲੱਤਾਂ ਰਵਾਉਣ ਵਾਲੇ ਆ ਜਾਣ, ਲੱਤ ਨਾ ਹੋਵੇ, ਤੇ ਉਹਦਾ ਹੱਲ ਇੱਕੋ ਹੀ ਹੋਵੇ ਕਿ ਤੁਸੀਂ ਜਿਹੜੀ ਖੇਤੀ ਆਰਗੈਨਿਕ ਕਰੋ ਜੀ। ਵੀ ਜੀ ਇੱਕ ਹੋਰ ਸਵਾਲ ਬੜਾ ਜ਼ਿਹਨ ਦੇ ਵਿੱਚ ਆਉਂਦਾ ਹੈ। ਕਈ ਤਾਂ ਪੇਰੈਂਟਸ ਹੁੰਦੇ ਨੇ ਜਿਹੜੇ ਬੱਚਿਆਂ ਨੂੰ ਆਪ ਛੱਡ ਜਾਂਦੇ ਨੇ ਉਹਨਾਂ ਦੀ ਸਿਹਤਯਾਬੀ ਦੇ ਲਈ ਕਿਤੇ ਅੱਛਾ ਇਲਾਜ ਹੋਏਗਾ। ਕਈ ਪੇਰੈਂਟਸ ਹੁੰਦੇ ਨੇ ਵੀ ਉਹਨਾਂ ਨੂੰ ਬੱਚੇ ਦੇ ਨਾਲ ਬੜਾ ਲਗਾਵ ਹੁੰਦਾ, ਪਰ ਕਿਤੇ ਨਾ ਕਿਤੇ ਕਮਿਊਨੀਕੇਟ ਕਰਨ ਦੇ ਵਿੱਚ ਮੁਸ਼ਕਿਲ ਆਉਂਦੀ ਹੈ, ਉਹਨਾਂ ਦੇ ਇਲਾਜ ਦੇ ਵਿੱਚ ਮੁਸ਼ਕਿਲ ਆਉਂਦੀ ਹੈ। ਪੇਰੈਂਟਸ ਨੂੰ ਅਵੇਅਰ ਕਰਨ ਦੇ ਲਈ ਤੁਹਾਡੇ ਵੱਲੋਂ ਕੋਈ ਸੈਮੀਨਾਰ ਲਗਾਏ ਜਾਂਦੇ ਨੇ ਜਾਂ ਪਿੰਡਾਂ ਦੇ ਵਿੱਚ ਜਾ ਕੇ? ਅਸੀਂ ਲਵਾਰਸਾਂ ਨੂੰ ਹੀ ਦਾਖਲ ਕਰਦੇ ਹਾਂ, ਅਸੀਂ ਪੇਰੈਂਟਸ ਵਾਲਿਆਂ ਨੂੰ ਦਾਖਲ ਨਹੀਂ ਕਰਦੇ ਹੈਗੇ। ਜੇ ਅਸੀਂ ਪੇਰੈਂਟਸ ਵਾਲਿਆਂ ਨੂੰ ਦਾਖਲ ਕਰਨ ਲੱਗੇ, ਸਾਡੇ ਤਾਂ ਜਗ੍ਹਾ ਹੀ ਨਹੀਂ ਕੋਈ ਜੀ। ਔਰ ਇਲਾਜ ਦੇ ਲਈ ਅਗਰ ਕੋਈ ਨਹੀਂ, ਇਲਾਜ ਲਈ ਹਸਪਤਾਲ ਹੈਗੇ ਨੇ, ਉੱਥੇ ਜਾਓ। ਪਿੰਗਲਵਾੜੇ ਕਿਉਂ? ਠੀਕ ਹੈ, ਪਿੰਗਲਵਾੜੇ ਇਜ਼ ਨਾਟ ਅ ਹਸਪੀਟਲ। ਇਹ ਤੇਰੇ ਘਰ ਸੇਵਾ ਆਪ ਕਰਨ, ਘਰ ਦੇ ਸਾਡੇ ਪਿੰਗਲਵਾੜੇ ਕਿਉਂ ਛੱਡਣ? ਇਹ ਤੇ ਲਵਾਰਸ ਬਣਾ ਜਾਂਦੇ ਆ, ਦਰਬਾਰ ਸਾਹਿਬ ਦੀ ਪਰਿਕਰਮਾ ਛੁੱਟ ਜਾਂਦੇ ਆ ਮਰੀਜ਼। ਬਹੁਤੇ ਬੱਚੇ ਸਾਡੇ ਕੋਲ ਦਰਬਾਰ ਸਾਹਿਬ ਦੀ ਪਰਿਕਰਮਾ ਚ ਆਉਂਦੇ ਆ। ਉਹਨਾਂ ਨੇ ਕਿਹੜਾ ਬੋਲਣਾ ਵਿਚਾਰਿਆਂ ਨੇ, ਭਾਵੇਂ ਕੋਲ ਖੜੇ ਹੁਣ ਮਾਂ ਪਿਓ, ਸੁੱਟ ਹੀ ਦੇਣਾ ਨਾ ਜੀ। ਉਹ ਕੁਝ ਘੰਟੇ ਵੇਖਦੇ ਆ ਜਾਂ 1 ਦਿਨ ਦੇਖਦੇ ਆ ਜਾਂ 2 ਦਿਨ ਦੇਖਦੇ ਆ, ਸੇਵਾਦਾਰ ਫਿਰ ਉਹ ਪਿੰਗਲਵਾੜੇ ਲੈ ਕੇ ਆ ਜਾਂਦੇ। ਜਿਹੜੇ ਸਪੈਸ਼ਲ ਬੱਚੇ ਨੇ ਉਹਨਾਂ ਨੂੰ ਵੀ ਜਿੱਦਾਂ ਕੋਈ ਪੇਰੈਂਟਸ ਹੈਗੇ ਨੇ, ਉਹਨਾਂ ਦੇ ਸਪੈਸ਼ਲ ਬੱਚੇ ਨੇ ਅੱਗੇ? ਨਹੀਂ, ਅਸੀਂ ਨਹੀਂ ਦਾਖਲ ਕਰਦੇ, ਪੇਰੈਂਟਸ ਵਾਲਿਆਂ ਨੂੰ ਨਹੀਂ ਦਾਖਲ ਕਰਦੇ। ਬਹੁਤ ਸਕੂਲ ਹੈਗੇ ਨੇ, ਲੋਕਾਂ ਨੇ ਪ੍ਰਾਈਵੇਟ ਸਕੂਲ ਸ਼ੁਰੂ ਕੀਤੇ ਹੋਏ ਨੇ। ਇੱਕ ਤਾਂ ਹੁਣ ਇਹਨਾਂ ਨੇ ਵੀ, ਗਵਰਨਮੈਂਟ ਨੇ ਵੀ ਸ਼ੁਰੂ ਕੀਤਾ ਸਰਵ ਸਿੱਖਿਆ ਅਭਿਆਨ ਦੇ ਵਿੱਚ ਜੀ ਜੀ, ਇਹ ਵੀ ਦਾਖਲ ਕਰਦੇ ਸਪੈਸ਼ਲ ਬੱਚਿਆਂ ਨੂੰ। ਇੱਥੇ ਬਾਲ ਮਾਲ ਮੰਡੀ ਵੀ ਕਰਦੇ ਪਏ ਅੰਮ੍ਰਿਤਸਰ, ਇਹਨਾਂ ਵਾਸਤੇ ਵੀ ਹੋਸਟਲ ਵਗੈਰਾ ਬਣਾ ਰਹੇ ਨੇ। ਥੋੜੀ ਜਿਹੀ ਅਵੇਅਰਨੈਸ ਆਈ ਹੈ ਹੁਣ। ਅਸੀਂ ਮਤਲਬ ਅਸੀਂ ਸਿਰਫ ਉਹਨਾਂ ਨੂੰ ਹੀ ਰੱਖਦੇ ਹਾਂ ਜਿਹੜੇ ਲਾਵਾਰਸ ਹੁੰਦੇ ਆ ਜੀ। ਬਿਲਕੁਲ ਠੀਕ ਹੈ। ਸੋ ਗੱਲ ਕਰੀਏ ਰੱਖ ਰਖਾਵ ਦੀ, ਤਾਂ ਜਿੱਥੇ ਕੰਮ ਜਿਹੜਾ ਸੁਚਾਰੂ ਰੂਪ ਚ ਚੱਲ ਰਿਹਾ, ਉੱਥੇ ਖਰਚੇ ਵੀ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ। ਇਸ ਖਰਚਿਆਂ ਦੀ ਪੂਰਤੀ ਦੇ ਲਈ ਜਿਹੜਾ ਫੰਡ ਹੈ, ਅਗਰ ਉਹਦੀ ਗੱਲ ਕਰੀਏ ਤਾਂ ਇਹ ਫੰਡ ਜਿਹੜਾ ਹੈ ਇਹ ਸਿਰਫ ਡੋਨੇਸ਼ਨ ਕਰਕੇ ਆਉਂਦਾ ਹੈ ਜਾਂ ਕੋਈ ਹੋਰ ਸਰਕਾਰੀ ਮਦਦ ਵੀ ਤੁਹਾਨੂੰ ਮਿਲਦੀ ਹੈ? ਸੰਗਤ ਹੈ ਪ੍ਰਭਸੇ ਜੀ ਜੀ, ਸਾਨੂੰ ਤਾਂ ਰੱਬ ਸਿੱਧਾ ਹੀ ਭੇਜਦਾ ਸੰਗਤ ਰਾਹੀਂ। ਸਾਨੂੰ ਨਹੀਂ ਲੋੜ ਪੈਂਦੀ ਕਿਸੇ ਮੀਡੀਆ ਦੀ। ਸ਼੍ਰੋਮਣੀ ਕਮੇਟੀ ਜ਼ਰੂਰ ਦਿੰਦੀ ਹੈ ਸਾਨੂੰ 10 ਲੱਖ ਰੁਪਏ ਸਾਲ ਦਾ। ਹੁਣ ਉਹਨਾਂ ਨੇ 15 ਲੱਖ ਅਨਾਉਂਸ ਕੀਤਾ, ਪਰ ਅਜੇ ਮਿਲਿਆ ਨਹੀਂ ਸਾਨੂੰ। ਸ਼ਾਇਦ ਕਹਿੰਦੇ ਅਗਲੇ ਸਾਲ ਦੇਵਾਂਗੇ। ਪਰ ਸਾਡਾ 6.5 ਲੱਖ ਰੁਪਏ ਰੋਜ਼ ਦਾ ਖਰਚਾ। ਬੜੀਆਂ ਬੱਚੀਆਂ ਦਾ ਅਸੀਂ ਵਿਆਹ ਕੀਤਾ। ਬੱਚੀਆਂ ਸਾਡੀਆਂ ਜਿਹੜੀਆਂ ਨਾਰਮਲ ਬੱਚੇ ਵੀ ਨੇ ਸਾਡੇ ਕੋਲ, ਬੜੇ ਹਾਇਰ ਐਜੂਕੇਸ਼ਨ ਲੈ ਚੁੱਕੇ ਹੈ। ਇੱਕ ਬੱਚੀ ਸਾਡੇ ਕੋਲ ਫਿਜ਼ੀਕਲ ਐਜੂਕੇਸ਼ਨ ਦੀ MA ਮਾਸਟਰਸ ਕੀਤੀ ਹੈ, ਉਸ ਤੋਂ ਬਾਅਦ ਉਹ ਨੈਸ਼ਨਲ ਲੈਵਲ ਦੀ ਪਲੇਅਰ ਹੈ। ਇੱਕ ਆਰਕੀਟੈਕਟ ਦੀ ਮਾਸਟਰਸ ਕੀਤੀ ਹੈ, BSc ਨਰਸਿੰਗ ਹੈ, ਇੱਕ ਨੇ ਇੰਜੀਨੀਅਰਿੰਗ ਕੀਤੀ ਹੈ ਕੰਪਿਊਟਰ ਦੇ ਵਿੱਚ। ਬਾਕੀ ਬੱਚੇ ਜਿਹੜੇ ਅੱਛੇ ਪੜ੍ਹ ਰਹੇ ਨੇ। ਸਾਡੇ ਸਕੂਲ ਦਾ ਰਿਜ਼ਲਟ ਬੜਾ ਅੱਛਾ ਆਉਂਦਾ। ਸਾਡੇ ਟੀਚਰਸ, ਅਸੀਂ ਟੈਸਟ ਲੈ ਕੇ ਰੱਖਦੇ ਹਾਂ। ਸਰਕਾਰ ਤਾਂ ਹੁਣ ਟੈਸਟ ਲੈਣ ਲੱਗੀ ਹੈ, ਅਸੀਂ ਬਹੁਤ ਦੇਰ ਤੋਂ ਟੈਸਟ ਲੈ ਕੇ ਰੱਖਦੇ ਹਾਂ। ਤਾਂ ਜਿਹੜਾ ਮਤਲਬ ਡੈਡੀਕੇਸ਼ਨ ਸਾਡੇ ਗੁਰਨਾਇਬ ਸਿੰਘ ਜੀ ਇੱਥੇ ਉਹ ਆਨਰੇਰੀ ਸੇਵਾ ਕਰ ਰਹੇ ਨੇ। ਸਕੂਲ ਦੇਖਦੇ ਆ ਬੱਚਿਆਂ ਬਾਰੇ, ਬਹੁਤ ਭਵਿੱਖ ਬਾਰੇ ਚਿੰਤਾ ਤੁਰ ਨੇ। ਬਹੁਤ ਸਾਰੇ ਬੱਚੇ ਜਿਹੜੇ ਹੁਸ਼ਿਆਰ ਨੇ, ਪੈਸੇ ਨਹੀਂ ਹੁੰਦੇ ਉਹਨਾਂ ਕੋਲ, ਉਹਨਾਂ ਨੂੰ ਹਾਇਰ ਐਜੂਕੇਸ਼ਨ ਲਈ ਮਦਦ ਕਰਦੇ ਆ। ਪਿੰਗਲਵਾੜੇ 2 ਸਕੂਲ ਅੰਮ੍ਰਿਤਸਰ ਹੋਰ ਨੇ,
ਇੱਕ ਤਾਂ ਕਿਰਨ ਬੇਦੀ ਦੇ ਹਸਬੈਂਡ ਹੈ ਤੇ ਨਾਲ ਮਾਸਟਰ ਅਜੀਤ ਸਿੰਘ ਹੈ। ਉਹਨਾਂ ਨੇ ਸਕੂਲ ਸ਼ੁਰੂ ਕੀਤਾ ਹੋਇਆ ਜਿਹੜਾ ਕਿ ਮਕਬੂਲਪੁਰ ਇਲਾਕੇ ਜਿੱਥੇ ਕਿ ਬਹੁਤ ਨਸ਼ਿਆਂ ਨਾਲ ਲੋਕੀ ਮਰ ਗਏ ਹੈ, ਉਹਨਾਂ ਦੇ ਬੱਚਿਆਂ ਵਾਸਤੇ ਸਕੂਲ ਸ਼ੁਰੂ ਕੀਤਾ। ਤੇ ਇੱਕ ਝੁੱਗੀ ਝੌਂਪੜੀਆਂ ਵਾਲਾ ਕੀਤਾ ਹੋਇਆ ਸਰਦਾਰਾ ਸਿੰਘ ਹੈ, ਕੋਈ LIC 'ਚ ਕੰਮ ਕਰਦੇ, ਉਹਨਾਂ ਨੂੰ ਸ਼ੁਰੂ ਕੀਤਾ। ਅਸੀਂ ਦੋਨਾਂ ਨੂੰ ਹੈਲਪ ਕਰਦੇ ਹਾਂ, ਦੋਨਾਂ ਸਕੂਲਾਂ ਨੂੰ ਜਿਹੜੇ ਕਿ ਗਰੀਬਾਂ ਲਈ ਕੰਮ ਕਰਦੇ ਆ। ਸੋ ਜੇਕਰ ਅਸੀਂ ਗੱਲ ਕਰੀਏ, ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਸਕੂਲ ਹੈਗੇ ਨੇ, ਅਸੀਂ ਮਾਨਾਵਾਲਾ ਵਿਜ਼ਿਟ ਕੀਤਾ, ਉੱਥੇ ਸਕੂਲ ਦੇਖਿਆ। ਸਕੂਲ ਵਿੱਚ ਜਿੰਨੇ ਬੱਚੇ ਹੈਗੇ ਨੇ ਉਹ ਫ੍ਰੀ ਸਿੱਖਿਆ ਪ੍ਰਾਪਤ ਕਰ ਰਹੇ ਨੇ, ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਇਵਨ ਟਰਾਂਸਪੋਰਟ ਦਾ ਵੀ ਕੋਈ ਚਾਰਜ ਨਹੀਂ ਦਿੱਤਾ ਜਾ ਰਿਹਾ। ਇਹ ਇੱਕ ਸਕੂਲ ਦੀ ਸੋਚ ਜਿਹੜੀ ਹੈਗੀ ਹੈ, ਇਹ ਕਿੱਥੋਂ ਆਈ? ਕਿਸੇ ਵੱਲੋਂ ਕੋਈ ਇਨਸਪੀਰੇਸ਼ਨ ਸੀਗੀ? ਭਗਤ ਪੂਰਨ ਸਿੰਘ ਜੀ ਦੀ ਇਨਸਪੀਰੇਸ਼ਨ ਤਾਂ ਉਹ ਤਾਂ ਨਾਲ ਹੀ ਹੈ ਤੁਹਾਡੇ, ਪਰ ਮਨ ਦੇ ਵਿੱਚ ਹੋਰ ਇਹਦਾ ਵੀ ਇੱਕ ਸਟੋਰੀ ਬਣ ਗਈ ਬਹੁਤ ਜੀ ਕਿ ਜੇ ਭਗਤ ਜੀ ਦੀ ਅਸੀਂ ਬਰਸੀ ਮਨਾਉਂਦੇ ਹੁੰਦੇ ਸੀ ਤਾਂ ਇੱਥੇ ਇਸਲਾਮੀ ਏਰੀਆ ਚੋਂ ਇੱਕ ਲੋਕੀ ਆਏ ਸੰਗਤ, ਕਿਉਂਕਿ ਭਗਤ ਜੀ ਜੇ ਚੀਜ਼ਾਂ ਵੱਧ ਜਾਂਦੀਆਂ ਸੀ ਨਾ, ਕੋਈ ਖਾਣ ਵਾਲੀਆਂ ਪਿੰਨੀਆਂ ਸ਼ਿੰਨੀਆਂ ਜਾਂ ਇਹੋ ਜਿਹੀ ਤਾਕਤ ਵਾਲੀ ਚੀਜ਼ ਜੇ ਮਤਲਬ ਆਪਣੇ ਮਰੀਜ਼ਾਂ ਤੋਂ ਦੀ ਲੋੜ ਤੋਂ ਵੱਧ ਆ ਜਾਂਦੇ ਸੀ ਤਾਂ ਉਹ ਝੁੱਗੀ ਝੌਂਪੜੀਆਂ 'ਚ ਭੇਜ ਦਿੰਦੇ ਸੀ। ਵੀ ਫਿਰ ਕਹਿੰਦੇ ਸੀ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੂੰ ਦੇ ਕੇ ਆਓ, ਉਹਨਾਂ ਨੂੰ ਖੁਰਾਕ ਦੀ ਜ਼ਿਆਦਾ ਲੋੜ ਹੁੰਦੀ ਹੈ। ਤਾਂ ਇੱਕ ਜਾਂ ਜਿੱਥੇ ਮਤਲਬ ਸਲਮ ਏਰੀਆ 'ਚ ਨਲਕਾ ਲਵਾ ਦਿੰਦੇ ਸੀ, ਉਹ ਘੁੱਟ ਘੁੱਟ ਪਾਣੀ ਤਾਂ ਪੀਣ ਸਾਫ਼। ਇਹ ਮਤਲਬ ਭਗਤ ਜੀ ਦਾ ਜਿਹੜਾ ਸ਼ੁਰੂ ਕੀਤਾ ਹੋਇਆ ਕੰਮ ਸੀਗਾ ਝੁੱਗੀ ਝੌਂਪੜੀਆਂ ਵਾਲਿਆਂ ਵਾਸਤੇ। ਤਾਂ ਫਿਰ ਭਗਤ ਜੀ ਦੀ ਬਰਸੀ ਤੇ ਮੈਨੂੰ ਇਨਵਾਈਟ ਕਰਨ ਆਏ ਉੱਥੋਂ ਦੇ ਲੋਕੀ, ਕਹਿੰਦੇ ਜੀ ਤੁਸੀਂ ਨਾ ਉੱਥੇ ਰੁੱਖ ਲਾ ਕੇ ਆਓ ਸਾਡੇ ਏਰੀਏ 'ਚ ਬਰਸੀ ਤੇ, ਭਗਤ ਜੀ ਦੀ ਬਰਸੀ ਤੇ। ਅੱਛਾ, ਮੈਂ ਚਲੀ ਗਈ ਉੱਥੇ, ਤੇ ਉਹਨਾਂ ਨੂੰ ਸ਼ਾਇਦ ਉਮੀਦ ਨਹੀਂ ਸੀ ਕਿ ਮੈਂ ਆਵਾਂਗੀ, ਤੇ ਮੈਂ ਚਲੀ ਗਈ। ਉਹਨਾਂ ਨੇ ਪਹਿਲਾਂ ਝਾੜੂ ਦਿੱਤਾ ਮੇਰੇ ਸਾਹਮਣੇ, ਫਿਰ ਬੈਂਚ ਲਿਆਂਦਾ, ਫਿਰ ਦਰੀ ਵਿਛਾਈ, ਫਿਰ ਨੇੜੇ ਗੁਰਦੁਆਰੇ ਤੋਂ ਲਾਊਡ ਸਪੀਕਰ ਚੁੱਕ ਲਿਆਏ। ਮਤਲਬ ਸਾਡੇ ਸਾਹਮਣੇ ਹੀ ਮਤਲਬ ਉਹਨੇ ਅੱਧੇ ਘੰਟੇ 'ਚ ਵਿਚਾਰਿਆਂ ਨੇ ਨਾ ਸਟੇਜ ਸਟੂਜ ਤਿਆਰ ਕਰ ਦਿੱਤੀ, ਪੂਰਾ ਸੈਟਅਪ ਲਗਾ ਲਿਆ। ਹਾਂਜੀ, ਪੂਰਾ ਸੈਟਅਪ ਲਗਾ ਲਿਆ, ਪੂਰਾ ਸੈਟਅਪ ਲਗਾਤਾ। ਚਲੋ ਫਿਰ ਅਸੀਂ ਰੁੱਖ ਵੀ ਲਾਇਆ ਉੱਥੇ। ਫਿਰ ਨੰਗੇ ਧੜੰਗੇ ਜਿਹੇ ਬੱਚੇ ਤੁਰੇ ਫਿਰਦੇ ਹੁੰਦੇ ਸਲਮ ਏਰੀਆ 'ਚ, ਤੁਹਾਨੂੰ ਪਤਾ ਹੀ ਹੈ ਜੀ। ਤੇ ਮੈਨੂੰ ਬੜਾ ਔਖਾ ਜਿਹਾ ਲੱਗਿਆ ਬੱਚਿਆਂ ਨੂੰ ਵੇਖ ਕੇ। ਤੇ ਮੈਂ ਕਿਹਾ ਵੀ ਤੁਸੀਂ ਇਹਨਾਂ ਨੂੰ ਪੜ੍ਹਾਉਣਾ ਨਹੀਂ ਹੈਗਾ? ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਵੀ ਥੋੜਾ ਅੱਛੀ ਤਰ੍ਹਾਂ ਰਹੋ ਸੁਸਾਇਟੀ 'ਚ? ਕਿਉਂ ਨਹੀਂ ਪੜ੍ਹਾਉਂਦੇ ਬੱਚਿਆਂ ਨੂੰ? ਤਾਂ ਇੱਕ ਮੁੰਡਾ ਸੀਗਾ ਉੱਥੇ ਹੀ ਰਹਿੰਦਾ ਸੀਗਾ, ਉਹ 10ਵੀਂ ਪਾਸ ਸੀਗਾ, ਉਹ ਵੀ ਕਿਸੇ ਆਸ਼ਰਮ 'ਚ ਪਲਿਆ ਹੋਇਆ ਸੀ। ਤੇ ਉਹਨੂੰ ਮੈਂ ਕਿਹਾ ਤੁਹਾਡੇ 'ਚ ਕੋਈ ਪੜ੍ਹਿਆ ਲਿਖਿਆ ਹੈਗਾ? ਉਹ ਫਿਰ ਕਹਿਣ ਲੱਗਾ ਜੀ ਹਾਂ ਮੈਂ ਪੜ੍ਹਿਆ ਹੋਇਆ, ਇੱਕ ਮੈਂ ਵੀ ਕਿਸੇ ਆਸ਼ਰਮ 'ਚ ਪਲਿਆ ਹੋਇਆ। ਮੈਂ ਕਿਹਾ ਤੂੰ ਐਂ ਕਰਨ ਨੂੰ ਪੜ੍ਹਾਇਆ ਕਰ ਬੱਚਿਆਂ ਨੂੰ, ਅਸੀਂ ਤੈਨੂੰ ਤਨਖਾਹ ਦੇ ਦਿਆ ਕਰਾਂਗੇ। ਤੇ ਹੁਣ ਤੂੰ ਕਿੰਨੇ ਪੈਸੇ ਲੈਣਾ? ਕਹਿੰਦਾ ਮੈਂ ਫੈਕਟਰੀ 'ਚ ਲੱਗਿਆ, ਉੱਥੇ ਪਤਾ ਨਹੀਂ 800 ਲੈਣਾ ਕਿ ਕਿੰਨੇ। ਮੈਂ ਕਿਹਾ ਚਲੋ ਤੈਨੂੰ ਅਸੀਂ 1500 ਰੁਪਏ ਦਿਆ ਕਰਾਂਗੇ, ਤੂੰ ਇਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦੇ ਬੱਚਿਆਂ ਨੂੰ। ਉਹਨੇ ਪੜ੍ਹਾਉਣਾ ਸ਼ੁਰੂ ਕਰਤਾ। ਆਇਆ ਹੋਣਾ 2-3 ਮਹੀਨੇ, ਮੈਂ ਨਹੀਂ ਉਹਨੂੰ ਮਿਲੀ ਜਾਂ ਉਹ 'ਚ ਝੁਕਿਆ ਮੈਨੂੰ ਮਿਲਣ ਤੋਂ। तो फिर एक दिन मैं बाहर खड़ी सी, आ गया माता जी आप हमारा कुछ सोचो, मैं तो 3 महीने से पढ़ा रहा हूँ। मैं कहा अच्छा, मैं उत्थे आवांगी तुहाडे। मैं फिर उत्थे गई, वाकई बच्चों नूं गिणती आंदी सी, अल्फाबैटिकल आंदा सी ते झोंपड़ी च ही पढ़ा रहा सीगा। अच्छा जी। मैं बड़ा उहनूं सन्मानित कीता, हार हूर पाया, नाले पैसे पूसे भी कहे तू लै जा कर हर महीने ते पढ़ाया कर। हौली हौली फिर उत्थे मैं सोचा, मैं कहे वाहिगुरू भगत जी ने फुटपाथ दे उत्ते शुरू कीते सी मरीज सामने, ते किड्डा वड्डा पिंगल बन गया। की पता इहने स्कूल ने की बनना, की पता यूनिवर्सिटी बननी है, की बनना, ये तेरे हत्थ च है। तू शुरू कराया तो कुछ ना कुछ तो बनेगा ही। वो फिर हौली हौली मंदिर नाल सी, मंदिर दे नाल 2 कमरे छोटे छोटे पाते असी, ते एक होर जर्नलिस्ट सी, बाहरों पैसे मंगवाए, उन्हें होर थोड़ा जिहा वड्डा कर लिया। उत्थे 2-3 टीचर रख ले, थोड़ा वड्डा स्कूल हो गया। करदे करदे भी स्कूल वध गया ਉਹ। ਤੇ ਫਿਰ ਅਸੀਂ ਜਦੋਂ ਮਾਨਾ ਵਾਲੇ ਜਗ੍ਹਾ ਖਰੀਦ ਲਈ ਤਾਂ ਅਸੀਂ ਇੱਥੇ ਸਕੂਲ ਹੀ ਸ਼ੁਰੂ ਕਰ ਲਿਆ। ਪਹਿਲਾਂ ਜਿੱਦਣ ਸਾਡਾ ਸਕੂਲ ਤਿਆਰ ਹੋਇਆ ਉਦੋਂ ਹੀ ਗਵਰਨਮੈਂਟ ਨੇ ਉਹ ਜਿਹੜਾ ਸਾਡਾ ਸਕੂਲ ਬਣਾਇਆ ਹੋਇਆ ਸੀ ਝੌਂਪੜੀਆਂ ਝੋਟਾਤਾ, ਤੇ ਬਾਕੀ ਤਾਂ ਉਹਨਾਂ ਨੇ ਰੌਲਾ ਰੂਲਾ ਪਾ ਕੇ ਵੋਟ ਬੈਂਕ ਦਾ ਝੌਂਪੜੀਆਂ ਰਹਿਣ ਦਿੱਤੀਆਂ, ਸਕੂਲ ਸਭ ਤੋਂ ਪਹਿਲਾਂ ਢਾਤਾ ਗਿਆ। ਸ਼ੁਕਰ ਹੈ ਕਿ ਸਾਡਾ ਸਕੂਲ ਆਲਰੇਡੀ ਤਿਆਰ ਹੋ ਚੁੱਕਿਆ ਸੀਗਾ ਜੀ, ਸ਼ੁਰੂ ਹੋ ਚੁੱਕਾ ਸੀ। ਬਸ ਇਹ ਸਕੂਲ ਦੀ ਕਹਾਣੀ ਹੈ ਜੀ। ਬਹੁਤ ਅੱਛਾ। ਵਾਕਈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਉਂਦੀ ਹੈ ਕਿ ਕਿਤੇ ਨਾ ਕਿਤੇ ਸੇਵਾ ਜਿਹੜੀ ਹੈਗੀ ਹੈ ਉਹ ਇਹਨਾਂ ਸਲਮ ਏਰੀਆ ਦੇ ਵਿੱਚੋਂ ਸ਼ੁਰੂ ਹੋ ਕਰਕੇ ਅੱਜ ਗੁਰੂ ਮਹਾਰਾਜ ਨੇ ਇਤਨੀ ਬਖਸ਼ਿਸ਼ ਕੀਤੀ ਹੈ ਕਿ ਅੱਜ ਉਹ ਸਕੂਲ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਫ੍ਰੀ ਸਿੱਖਿਆ ਪ੍ਰਾਪਤ ਕਰ ਰਹੇ ਨੇ। ਫ੍ਰੀ ਟਰਾਂਸਪੋਰਟ ਦੀ ਸੇਵਾ, ਸੈਕੰਡਰੀ ਸਕੂਲ, ਸੀਨੀਅਰ ਸੈਕੰਡਰੀ ਸਕੂਲ ਜਿਹੜਾ ਹੈਗਾ ਉਸ ਦੇ ਵਿੱਚ ਉਹ ਸਿੱਖਿਆ ਪ੍ਰਾਪਤ ਕਰ ਰਹੇ ਨੇ। ਫ੍ਰੀ ਟਰਾਂਸਪੋਰਟ ਹੈਗਾ ਔਰ ਮਿਡ ਡੇ ਮੀਲ ਵੀ ਫ੍ਰੀ ਦਿੱਤੀਆਂ ਜਿਹੜੀਆਂ ਨੇ ਉਹ ਸਹੂਲਤਾਂ ਹੈਗੀਆਂ ਉਹਨਾਂ ਨੂੰ, ਔਰ ਕਿਤਾਬਾਂ ਜਿਹੜੀਆਂ ਨੇ, ਕਾਪੀਆਂ ਜਿਹੜੀਆਂ ਨੇ ਉਹ ਵੀ ਫ੍ਰੀ ਦਿੱਤੀ ਜਾ ਰਹੀਆਂ ਨੇ। ਇੱਥੇ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ
ਜਿੱਦਾਂ ਤੁਸੀਂ ਦੱਸਿਆ ਕਿ ਇਸਲਾਮ ਏਰੀਆ ਦੇ ਵਿੱਚ ਜਿਹੜਾ ਤੁਹਾਡਾ ਸਕੂਲ ਜਿਹੜਾ ਤੁਸੀਂ ਸਿਰਜਿਆ ਸੀਗਾ ਸਟਾਰਟ ਦੇ ਵਿੱਚ, ਉਹਨੂੰ ਖਤਮ ਕਰ ਦਿੱਤਾ ਗਿਆ ਐਜ਼ ਅ ਵੋਟ ਬੈਂਕ ਦੇ ਲਈ ਜਾਂ ਕਿਸੇ ਦੇ ਲਈ। ਜਦੋਂ ਇਹ ਸਕੂਲ ਮਾਨਾਵਾਲਾ ਵਾਲਾ ਸਕੂਲ ਜਦੋਂ ਹੋਂਦ ਵਿੱਚ ਆਇਆ, ਜਦੋਂ ਸਾਹਮਣੇ ਆਇਆ, ਗਵਰਨਮੈਂਟ ਵੱਲੋਂ ਕੋਈ ਪ੍ਰਤੀਕਿਰਿਆ ਇਸ ਸਕੂਲ ਦੇ ਪ੍ਰਤੀ ਕੋਈ ਹੋਈ? ਨਹੀਂ, ਕੋਈ ਪ੍ਰਤੀਕਿਰਿਆ ਨਹੀਂ। ਕੋਈ ਸਹਾਇਤਾ ਤੁਹਾਨੂੰ ਗਵਰਨਮੈਂਟ ਵੱਲੋਂ ਇਸ ਸਕੂਲ ਨੂੰ ਚਲਾਉਣ ਦੇ ਲਈ ਕੋਈ ਮਿਲੀ ਜੀ? ਨਹੀਂ, ਅਸੀਂ ਕਦੇ ਮੰਗੀ ਵੀ ਨਹੀਂ, ਇਹਨਾਂ ਕੋਲੋਂ ਚਿੱਠੀਆਂ ਨਹੀਂ ਪਾਈਆਂ ਸੀ ਸਾਨੂੰ ਦਿਓ ਸਹਾਇਤਾ। ਆਪਣੇ ਆਪ ਉਹਨਾਂ ਨੂੰ ਸੋਚਣਾ ਚਾਹੀਦਾ। ਉਹਨਾਂ ਨੂੰ ਇਹ ਚਲੋ ਜੇ ਸਾਨੂੰ ਨਹੀਂ ਸਹਾਇਤਾ ਦਿੰਦੇ, ਇਹਦੇ ਨਾਲ ਦੇ ਹੋਰ ਸਕੂਲ ਸ਼ੁਰੂ ਕਰ ਦੇਣ, ਆਪਣੇ ਜਿਹੜੇ ਉਹਨਾਂ ਦੇ ਗਵਰਨਮੈਂਟ ਸਕੂਲ ਨੇ ਉਹਨਾਂ 'ਚ ਪੜ੍ਹਾਈ ਚੰਗੀ ਕਰਨੀ ਸ਼ੁਰੂ ਕਰ ਦੇਣ, ਇਹੀ ਬਹੁਤ ਆ। ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਹੀ ਪੈਸੇ ਦੇਣ, ਅਸੀਂ ਤਾਂ ਸਾਰੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਜੀ। ਬਿਲਕੁਲ, ਕਿਉਂਕਿ ਸਾਨੂੰ ਤਾਂ ਬਚਪਨ ਤੋਂ ਨਿੱਕੇ ਹੁੰਦਿਆਂ ਤੋਂ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਸਾਤੋਂ ਇਹੀ ਕਰ ਦੇਣ ਵੀ ਇਹ ਵੀ ਇਹੋ ਜਿਹੇ ਇਸਲਾਮ ਏਰੀਆ ਸਕੂਲ ਸ਼ੁਰੂ ਕਰ ਦੇਣ, ਜਾਂ ਜਿਹੜੇ ਇਹਨਾਂ ਦੇ ਸਰਕਾਰੀ ਸਕੂਲ ਆ ਉਹਨਾਂ 'ਚ ਵਧੀਆ ਪੜ੍ਹਾਈ ਸ਼ੁਰੂ ਕਰ ਦੇਣ ਜੀ। ਬਿਲਕੁਲ। ਇੱਕ ਗੱਲ ਹੋਰ ਬੜੀ ਜ਼ਿਹਨ ਦੇ ਵਿੱਚ ਆਉਂਦੀ ਹੈ ਕਿ ਭਗਤ ਜੀ ਨੂੰ ਪਦਮ ਸ਼੍ਰੀ ਦਾ ਅਵਾਰਡ ਮਿਲਿਆ ਸੀਗਾ, ਔਰ ਜਦੋਂ 1984 ਦੇ ਵਿੱਚ ਜਦੋਂ ਸ਼੍ਰੀ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਹੋਇਆ ਤਾਂ ਉਹਨਾਂ ਨੇ ਰੋਸ ਵਜੋਂ ਉਹ ਜਿਹੜਾ ਆਪਣਾ ਅਵਾਰਡ ਸੀਗਾ ਉਹ ਵਾਪਸ ਕਰ ਦਿੱਤਾ। ਇਸ ਬਾਰੇ ਕੁਝ? ਦਰਅਸਲ ਜਿਹੜਾ ਭਗਤ ਜੀ ਦਾ ਜੀਵਨ ਆਇਆ ਕਿ ਭਗਤ ਜੀ ਨੇ 24 ਸਾਲ ਗੁਰਦੁਆਰਾ ਡੇਰਾ ਸਾਹਿਬ ਸੇਵਾ ਕੀਤੀ, ਨਿਸ਼ਕਾਮ ਸੇਵਾ ਜੀ। ਇਹ ਛੋਟੀ ਜੀ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਹੈ। ਔਰ ਜਦੋਂ ਉਹਨਾਂ ਨੂੰ ਜੋ ਗੁਰਬਾਣੀ ਤੋਂ ਸਿੱਖਿਆ ਮਿਲੀ ਉਹ ਉਹਨਾਂ ਨੇ ਪ੍ਰੈਕਟੀਕਲ ਕੀਤਾ, ਸਾਰਾ ਆਪਣੀ ਜ਼ਿੰਦਗੀ ਲਾ ਦਿੱਤੀ ਉਹਨੂੰ ਪ੍ਰੈਕਟੀਕਲ ਕਰਦਿਆਂ। ਉਹ ਉਹਨਾਂ ਦੇ ਹਿਰਦੇ ਵਿੱਚ ਗੁਰਦੁਆਰਿਆਂ ਦਾ ਜੋ ਸਤਿਕਾਰ ਸੀ ਨਾ, ਉਹ ਤੁਹਾਡੇ ਮੇਰੇ 'ਚ ਨਹੀਂ ਹੈਗਾ ਜੀ। ਬਿਲਕੁਲ ਨੇਚਰਲੀ ਗੱਲ ਹੈ ਤੇ ਗੱਲ ਸਹੀ ਹੈ ਜੀ। ਹਾਂ, ਉਹ ਕਿਉਂਕਿ ਉਹਨਾਂ ਤੋਂ ਗੁਰਬਾਣੀ ਤੋਂ ਹੀ ਸਿੱਖਿਆ ਲੈ ਕੇ ਉਹ ਸੇਵਾ ਦੇ ਕੁੰਭ ਵਿੱਚ ਗਏ, ਤੇ ਉਹ ਕਦੋਂ ਦੇਖ ਸਕਦੇ ਸੀ ਕਿ ਗੁਰਦੁਆਰਿਆਂ ਦੀ ਜਿਹੜੀ ਹੈ, ਗੁਰਦੁਆਰਿਆਂ ਦਾ ਇਸ ਤਰ੍ਹਾਂ ਗੁਰਦੁਆਰੇ ਤੇ ਅਟੈਕ ਕੀਤਾ ਜਾਵੇ ਤੇ ਉੱਥੇ ਇਨੋਸੈਂਟ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਣ। ਉਹਨਾਂ ਨੇ ਪੂਰਾ ਘੋਖ ਕੇ 6 ਮਹੀਨੇ ਬਾਅਦ, 84 ਤੋਂ 6 ਮਹੀਨੇ ਘੱਟੋ ਘੱਟ ਬਾਅਦ ਮੇਰੇ ਨੇ ਅਵਾਰਡ ਵਾਪਸ ਕੀਤਾ, ਕਿਉਂਕਿ ਉਹਨਾਂ ਨੇ ਪੂਰਾ ਇਨਵੈਸਟੀਗੇਟ ਕੀਤਾ ਪਹਿਲਾਂ ਵੀ ਕਿੰਨੇ ਇਨੋਸੈਂਟ ਬੰਦੇ ਉੱਥੇ ਮਾਰੇ ਗਏ, ਕਿੰਨੇ ਬੱਚੇ ਮਾਰੇ ਗਏ, ਤੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ। ਤਾਂ ਉਹ ਇਸ ਰੋਸ ਵਜੋਂ ਉਹਨਾਂ ਨੇ ਵਾਪਸ ਕੀਤਾ ਹੈ ਅਵਾਰਡ ਜੀ। ਬਿਲਕੁਲ। ਸੋ ਇੱਕ ਗੱਲ ਬੜੀ ਸਾਹਮਣੇ ਆਉਂਦੀ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸੇਧ ਲੈਂਦੇ ਸਨ ਉਹਨੂੰ ਪ੍ਰੈਕਟੀਕਲ ਕਰਦੇ ਸਨ, ਔਰ ਪ੍ਰੈਕਟੀਕਲ ਕਰਕੇ ਹੀ ਆਪਣੀ ਜੀਵਨ ਦੀ ਜਾਚਨਾ ਜਿਹੜੀ ਉਹ ਕਰਦੇ ਸੀ। ਹੁਣ ਵੀ ਉਹਨਾਂ ਦੀ ਉਸ ਹੀ ਸਿਸਟਮ ਨੂੰ ਪਿੰਗਲਵਾੜਾ ਅੱਗੇ ਤੋਰ ਰਿਹਾ, ਗੁਰਬਾਣੀ ਦੀ ਸੇਧ ਤੇ ਹੀ ਕੰਮ ਚੱਲ ਰਿਹਾ ਸਾਰਾ। ਉਹ ਤਾਂ ਸਾਡੇ ਕੋਲ ਹੈ ਕੀ ਹੈ ਪੱਲੇ, ਸਾਡੇ ਗੁਰਬਾਣੀ ਸਾਡੇ ਵਾਸਤੇ ਮਹਾਨ ਆ, ਪਰ ਇਹ ਵੀ ਇਹ ਨਹੀਂ ਹੈਗਾ ਕਿ ਬਾਕੀ ਧਰਮਾਂ ਵਿੱਚ ਨੂੰ ਅਸੀਂ ਸਤਿਕਾਰ ਨਹੀਂ ਕਰਦੇ, ਕਿਉਂਕਿ ਭਗਤ ਜੀ ਹਿੰਦੂ ਘਰ ਵਿੱਚ ਪੈਦਾ ਹੋਏ। ਜਿਹੜੇ ਅਸੀਂ ਵਖਰੇਵੇਂ ਪਾਏ ਹੋਏ ਆ ਜੀ, ਹਿੰਦੂ ਸਿੱਖਾਂ ਦੇ ਵਿੱਚ, ਆ ਹਿੰਦੂਆਂ ਦਾ ਕੰਮ, ਆ ਸਿੱਖਾਂ ਦਾ, ਆ ਹਿੰਦੂਆਂ ਦਾ, ਆ ਸਿੱਖਾਂ ਦਾ, ਇਹ ਬਿਲਕੁਲ ਗਲਤ ਗੱਲ ਹੈ। ਇਸ ਗੱਲ ਤੋਂ ਬਿਲਕੁਲ ਮੈਂ ਸਹਿਮਤ ਨਹੀਂ ਹੈਗੀ। ਹੁਣ ਕੰਜਕਾਂ ਦੀ ਗੱਲ ਹੈਗੀ ਹੈ, ਭਗਤ ਜੀ ਨੇ ਲਿਖਿਆ ਕਿ ਮੇਰੀ ਮਾਂ ਕੰਜਕਾਂ ਕਰਦੀ ਹੁੰਦੀ ਸੀ ਤੇ ਮੇਰੇ ਕੋਲ ਕੁੜੀਆਂ ਦੇ ਪੈਰ ਧਵਾਉਂਦੇ ਹੁੰਦੇ ਸੀ ਜਾਂ ਮੱਥਾ ਟਿਕਾਉਂਦੇ ਸੀ, ਤਾਂ ਮੇਰੇ ਦਿਲ ਵਿੱਚ ਜਿਹੜੀ ਕੁੜੀ ਸੀ ਉਹ ਦੇਵੀ ਦਾ ਰੂਪ ਬਣ ਗਈ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਕੰਜਕਾਂ ਕਿਸੇ ਨੇ ਸ਼ੁਰੂ ਕੀਤੀਆਂ ਹੋਣੀਆਂ, ਉਦੋਂ ਪਹਿਲਾਂ ਵੀ ਸੰਸਾਰ 'ਚ ਇਹੀ ਹਾਲਤ ਹੋਣੀ ਹੈ ਜਿਵੇਂ ਅੱਜ ਹੋ ਰਹੀ ਹੈ, ਗੈਂਗ ਰੇਪ ਹੋ ਰਹੇ ਤੇ ਫਲਾਣਾ ਹੋ ਰਿਹਾ। ਤਾਂ ਕਿਸੇ ਸਿਆਣੇ ਨੇ ਇੱਕ ਰਸਮ ਬਣਾ ਦਿੱਤੀ ਕਿ ਮੁੰਡਿਆਂ ਦੇ ਦਿਲ ਵਿੱਚ ਕੁੜੀਆਂ ਦੀ ਰਿਸਪੈਕਟ ਭਰ ਦਿੱਤੀ, ਰੀਤ ਚਲਾ ਦਿੱਤੀ ਹੈ, ਰੀਤ ਚਲਾ ਦਿੱਤੀ। ਤੇ ਅਸੀਂ ਹੁਣ ਇਹ ਤਾਂ ਹਿੰਦੂਆਂ ਦਾ ਕੰਮ ਆ, ਇਹ ਤਾਂ ਸਿੱਖਾਂ ਦਾ ਕੰਮ। ਜੇ ਅਸੀਂ ਗੰਗਾ ਕਹਿੰਦੇ ਆ, ਗੰਗਾ ਮਾਤਾ ਕਹਿੰਦੇ ਆ ਹਿੰਦੂ, ਤੇ ਅਸੀਂ ਪਵਨ ਗੁਰੂ ਪਾਣੀ ਪਿਤਾ ਕਹਿੰਦੇ ਆ, ਜੇ ਅਸੀਂ ਮਾਤਾ ਕਹਿ ਦਿੱਤਾ ਗੰਗਾ ਨੂੰ ਤਾਂ ਕੀ ਤੂਫਾਨ ਆ ਗਿਆ ਉਹਦੇ ਉੱਤੇ। ਹੁਣ ਜਿਵੇਂ ਅਸੀਂ ਲਿਟਰੇਚਰ ਛਾਪਦੇ ਆ, ਗੰਗਾ ਕੋ ਅਪ੍ਰੈਲ ਬਹਿਨੇ ਦੋ ਜਾਂ ਗੰਗਾ ਮਾਤਾ ਕੀ ਮਹਿਮਾ, ਕਈ ਸਿੱਖ ਕਹਿਣਗੇ ਤਾਂ ਹਿੰਦੂਆਂ ਦੀ ਗੱਲ। ਇਹ ਨਹੀਂ, ਇਹ ਜਿਹੜੇ ਵਖਰੇਵੇਂ ਪਾਉਣੇ ਇਹਨਾਂ ਗੱਲਾਂ ਵਿੱਚ, ਜਿਵੇਂ ਹੁਣ ਜਿਹਦੇ ਚ ਗੁਣ ਹੁੰਦੇ ਪੂਜਾ ਉਹਦੀ ਹੁੰਦੀ ਹੈ ਜੀ। ਬਿਲਕੁਲ, ਯਾਨੀ ਕਿ ਕਿਤੇ ਨਾ ਕਿਤੇ ਇਨਸਾਨ ਨੂੰ ਧਾਰਮਿਕ ਹੋਣਾ ਤਾਂ ਜ਼ਰੂਰੀ ਹੈ, ਪਰ ਉਸ ਤੋਂ ਪਹਿਲਾਂ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਆਪਾਂ ਕਹਿੰਦੇ ਤੁਲਸੀ ਦੀ ਪੂਜਾ ਤਾਂ ਹਿੰਦੂ ਕਰਦੇ ਆ, ਇਹ ਪਿੱਪਲ ਦੀ ਪੂਜਾ ਤਾਂ ਹਿੰਦੂ ਕਰਦੇ ਆ। ਇਹ ਗੱਲ ਐਕਟ ਹੈ ਕਿ ਜਿਹੜੀ ਹੁਣ ਤੁਲਸੀ ਹੈ ਉਹਦੇ ਗੁਣਕਾਰੀ ਬਹੁਤ ਹੈ, ਪਿੱਪਲ ਆ ਉਹ ਬੜਾ ਗੁਣਕਾਰੀ ਹੈ, ਰਾਤ ਨੂੰ ਵੀ ਆਕਸੀਜਨ ਦਿੰਦਾ। ਤੇ ਹੁਣ ਵਿਗਿਆਨੀਆਂ ਨੇ ਸੋਚਿਆ ਵੀ ਲੋਕਾਂ ਨੂੰ ਇੰਨੀ ਗੱਲ ਕਿਵੇਂ ਸਮਝਾਈ ਜਾਵੇ, ਉਹਨਾਂ ਨੇ ਉਹਨੂੰ ਇੱਕ ਧਾਰਮਿਕ ਰੂਪ ਦੇ ਦਿੱਤਾ, ਧਾਰਮਿਕ ਪੱਖ ਦੇ ਦਿੱਤਾ ਵੀ ਇਹਦੀ ਪੂਜਾ ਕਰੋ, ਇਹਨੂੰ ਵੱਢਣਾ ਨਹੀਂ ਹੈਗਾ। ਤਾਂ ਅਸੀਂ ਉਹਨੂੰ ਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ ਜੀ। ਅਸੀਂ ਰਿਚੁਅਲਸ ਨੂੰ ਇੰਨੀ ਮਹਾਨਤਾ ਦੇ ਦਿੱਤੀ ਕਿ ਅਸੀਂ ਆਪਣੇ ਚੋਂ ਇਨਸਾਨੀਅਤ ਘਟਾ ਦਿੱਤੀ। ਬਹੁਤ ਅੱਛਾ, ਸਹੀ ਗੱਲ ਹੈ ਜੀ। ਇਹ ਨਹੀਂ ਹੈਗਾ ਵੀ ਤੇ ਤੁਸੀਂ ਸਿੱਖ ਹੋ ਤੇ ਤੁਸੀਂ ਜੋ ਹਿੰਦੂ ਕਰਦੇ ਹੋ ਸਾਰਿਆਂ ਨੂੰ, ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦੇਣ ਦੀ ਕੀ ਲੋੜ ਸੀ? ਗੁਰੂ ਤੇਗ ਬਹਾਦਰ ਜੀ ਜੰਝੂ ਨਹੀਂ ਪਾਉਂਦੇ ਸੀ। ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਹਿਊਮਨ ਰਾਈਟਸ ਹੈ, ਹਰ ਇੱਕ ਨੂੰ ਖੁੱਲ੍ਹ ਲੈ ਕੇ ਉਹ ਜਿਹਨੂੰ ਮਰਜ਼ੀ ਮੰਨੇ, ਚਾਹੇ ਹਿੰਦੂ ਧਰਮ ਨੂੰ ਮੰਨੇ ਚਾਹੇ ਸਿੱਖ ਧਰਮ ਨੂੰ ਮੰਨੇ,
ਉਹਨਾਂ ਨੇ ਹਿਊਮਨ ਰਾਈਟਸ ਵਾਸਤੇ ਸ਼ਹੀਦੀ ਦਿੱਤੀ ਹੈ, ਲੋਕਾਂ ਦੇ ਸੈਂਟੀਮੈਂਟਸ ਵਾਸਤੇ ਸ਼ਹੀਦੀ ਦਿੱਤੀ ਹੈ, ਤੇ ਅਸੀਂ ਉਹਨਾਂ ਦੇ ਸੈਂਟੀਮੈਂਟਸ ਨੂੰ ਕ੍ਰਸ਼ ਕਰੀਏ ਜਿਹਦੇ ਪਿੱਛੇ ਸਾਡੇ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿੱਤੀ ਹੋਵੇ। ਸਹੀ ਗੱਲ, ਇਹ ਕਿੱਥੋਂ ਦੀ ਸਿੱਖੀ ਹੈ ਫਿਰ? ਸਹੀ ਗੱਲ ਹੈ ਜੀ। ਸੋ ਵਾਕਈ ਬੜੀ ਵੱਡੀ ਗੱਲ ਆਪਣੇ ਆਪ ਦੇ ਵਿੱਚ। ਇੱਥੇ ਮੈਨੂੰ ਦੋ ਲੈਣਾ ਚੇਤੇ ਆਉਂਦੀਆਂ ਨੇ ਕਿ ਨਾ ਹਿੰਦੂ ਬਣੂੰਗਾ ਨਾ ਮੁਸਲਮਾਨ ਬਣੂੰਗਾ, ਇਨਸਾਨ ਕੀ ਔਲਾਦ ਹੂੰ ਇਨਸਾਨ ਬਣੂੰਗਾ। ਔਰ ਵਾਕਈ ਭਗਤ ਪੂਰਨ ਸਿੰਘ ਜੀ ਨੇ ਇਹਨਾਂ ਸੱਥਰਾਂ ਨੂੰ ਬਾਕਾਇਦਾ ਕਾਇਮ ਰੱਖਿਆ। ਔਰ ਇਨਸਾਨ ਕੀ ਹੈ, ਇਨਸਾਨ ਦਾ ਕੀ ਮੂਲ ਰੂਪ ਦੇ ਵਿੱਚ ਅਸਲ 'ਚ ਧਰਮ ਕੀ ਹੈ, ਮਾਨਵਤਾ ਦੀ ਸੇਵਾ, ਇਹਨਾਂ ਨੂੰ ਉਹਨਾਂ ਨੇ ਪੁਗਾਇਆ। ਬੀਬੀ ਜੀ ਗੱਲ ਕਰੀਏ ਫੰਡ ਦੀ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਜੀ, ਜਦੋਂ ਵੇ ਇਹਨਾਂ ਦੀ ਚੋਂ ਨਿਕਲੇ ਨਾ ਹਿੰਦੂ ਨਾ ਮੁਸਲਮਾਨ। ਜੀ ਸਹੀ ਗੱਲ ਹੈ ਜੀ। ਔਰ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨੂੰ, ਅੱਲਾ ਰਾਮ ਕੇ ਪਿੰਡ ਪ੍ਰਾਣ, ਜੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਬਕਾਇਦਾ ਭਗਤ ਜੀ ਨੇ ਜੀਆ ਹੈ। ਇਹ ਗੱਲ 'ਚ ਕੋਈ ਅਤਕਥਨੀ ਨਹੀਂ, ਕੋਈ ਦੁਚਿਤੀ ਰਾਏ ਨਹੀਂ। ਬੀਬੀ ਜੀ ਗੱਲ ਕਰ ਰਹੇ ਹਾਂ ਅਸੀਂ ਫੰਡ ਦੀ। ਜਗ੍ਹਾ ਜਗ੍ਹਾ ਜਿਹੜੀਆਂ ਹੈਗੀਆਂ ਨੇ ਗੋਲਕਸ ਵੀ ਹੈਗੀਆਂ ਨੇ, ਗੋਲਕਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਪਿੰਗਲਵਾੜੇ ਦੇ ਦਾਨ ਦੇ ਰੂਪ ਦੇ ਵਿੱਚ ਲੱਗੀਆਂ ਹੋਈਆਂ ਨੇ। ਦਰਬਾਰ ਸਾਹਿਬ ਦੇ ਵਿੱਚ ਵੀ ਗੋਲਕ ਸੀਗੇ, ਪਿਛਲੇ ਦਿਨੀ ਰੌਲਾ ਵੀ ਸੀਗਾ ਵੀ ਉਹਨਾਂ ਨੇ ਇੱਥੋਂ ਗੋਲਕ ਚੁਕਾ ਦਿੱਤੀ ਗਈ। ਇਹਦੇ ਵਿੱਚ ਕੀ ਸਮਝੀਏ ਵੀ ਕੋਈ ਆਪਣੀ ਆਸਥਾ 'ਚ ਕੋਈ ਕਮੀ ਆ ਗਈ ਜਾਂ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਹਰਕਤ ਸੀਗੀ, ਕੀ ਕਹਿਣਾ ਚਾਹੋਗੇ? ਸਾਡੀ ਆਸਥਾ 'ਚ ਤੇ ਕੋਈ ਕਮੀ ਨਹੀਂ ਆਈ ਹੈਗੀ। ਪਤਾ ਨਹੀਂ ਕੀ ਸੋਚਿਆ ਉਹਨਾਂ ਨੂੰ, ਕਿਹੜੀ ਚੀਜ਼ ਨੂੰ ਬਿਊਟੀਫਿਕੇਸ਼ਨ ਸਮਝਦੇ ਆ ਉਹ। ਫੁਆਰੇ ਲਾਉਣ ਨੂੰ ਬਿਊਟੀਫਿਕੇਸ਼ਨ ਸਮਝਦੇ ਆ, ਪੱਥਰ ਲਾਉਣ ਨੂੰ ਬਿਊਟੀਫਿਕੇਸ਼ਨ ਸਮਝਦੇ ਆ ਕਿ ਇਹ ਜ਼ਰੂਰੀ ਹੈ ਕਿ ਅਸੀਂ ਆਪਣਾ ਜਿਹੜਾ ਸਾਹਿਤ ਹੈ ਜਿਹਦੇ ਨਾਲ ਗੁਰਬਾਣੀ ਦਾ ਪ੍ਰਚਾਰ ਹੈ, ਜਪਜੀ ਸਾਹਿਬ, ਸਿੱਖ ਧਰਮ ਦੀਆਂ ਬੁਨਿਆਦਾਂ, ਗੁਰੂ ਨਾਨਕ ਦੇ ਵਿਊਜ਼ ਆਫ ਲਾਈਫ, ਗੁਰੂ ਨਾਨਕ ਦੇ, ਗੁਰੂ ਗੋਬਿੰਦ ਸਿੰਘ ਰੀਟੋਲਡ, ਇਹੀ ਜਿਹੀਆਂ ਅਸੀਂ ਕਿਤਾਬਾਂ ਤੇ ਜਾਂ এনवायरमेंट ਦੇ ਉੱਤੇ ਜਿਹੜਾ ਲਿਟਰੇਚਰ ਪਿੰਗਲਾ ਛਾਪਦਾ ਜਾਂ ਚੰਗੇ ਬੰਦਿਆਂ ਦੀਆਂ ਜੀਵਨੀਆਂ ਛਾਪਦਾ, ਜੇ ਅਸੀਂ ਉਹ ਜ਼ਿਆਦਾ ਮਹਾਨ ਹੈ ਕਿ ਪੱਥਰ ਲਾਣਾ ਜ਼ਿਆਦਾ ਮਹਾਨ ਹੈ? ਬਸ ਇੰਨੀ ਸਮਝ 'ਚ ਫਰਕ ਹੈ। ਸਹੀ ਗੱਲ ਹੈ ਜੀ। ਉਹਨਾਂ ਨੂੰ ਇੰਝ ਲੱਗਦਾ ਵੀ ਇਹ ਕਿਤਾਬਾਂ ਰੱਖਣੀਆਂ ਤੇ ਬਿਊਟੀਫਿਕੇਸ਼ਨ 'ਚ ਸ਼ਾਇਦ ਨੁਕਸ ਪੈਂਦਾ, ਤੇ ਪੱਥਰ ਲਾਉਣ ਨਾਲ ਜਿਹੜਾ ਹੁਣ ਪੱਥਰ ਲਾਤਾ ਸਾਰੇ ਪਾਸੇ, ਨਾ ਸਰਦੀਆਂ 'ਚ ਬੰਦਾ ਤੁਰ ਸਕਦਾ ਤੇ ਨਾ ਗਰਮੀਆਂ 'ਚ। ਗਰਮੀਆਂ 'ਚ ਪੈਰ ਸੜਦੇ, ਸਰਦੀਆਂ 'ਚ ਠੰਡ ਚੜ੍ਹਦੀ ਹੈ। ਪਹਿਲਾਂ ਪ੍ਰਕਰਮਾਂ ਵੀ ਹੁੰਦੀਆਂ ਸੀ ਨਾ, ਤੇ ਖੜਵੀਂ ਇੱਟ ਦਾ ਬਣਾਇਆ ਜਾਂਦਾ ਸੀਗਾ ਪ੍ਰਕਰਮਾ, ਤੇ ਵਿੱਚ ਰੁੱਖ ਵੀ ਲਾਏ ਹੋਏ ਸੀਗੇ। ਉਹ ਹੁਣ ਉਹ ਤਾਂ ਸਾਰੇ ਖਤਮ ਕਰਕੇ ਪੱਥਰ ਹੀ ਪੱਥਰ ਸਾਰੇ ਪਾਸੇ। ਯਾਰ ਅਰੇ ਨਹੀਂ, ਸਮਝ ਨਹੀਂ ਹੈ, ਹੋਰ ਕੋਈ ਗੱਲ ਨਹੀਂ। ਜਦੋਂ ਅਸੀਂ ਇੰਨਾ ਪੱਥਰ ਪਹਾੜਾਂ 'ਚੋਂ ਲੈ ਕੇ ਆਉਂਦੇ ਹਾਂ ਤਾਂ ਪਹਾੜ ਖਿਸਕਦੇ ਨੇ। ਰੋਜ਼ ਆਪਣਾ ਕਿੰਨੇ ਹੜ੍ਹ ਆਏ, ਕਿੰਨੇ ਤੂਫਾਨ ਆਏ ਪਹਾੜਾਂ 'ਚ। ਹੁਣ ਕਸ਼ਮੀਰ ਦੇ ਵਿੱਚ ਤੁਸੀਂ ਦੇਖ ਲਓ, ਜਦੋਂ ਹੇਮਕੁੰਟ ਸਾਹਿਬ 'ਚ ਉੱਥੋਂ ਸਾਰਾ ਕਿੰਨੇ ਜਿਹੜੇ ਧਾਮਾਂ ਉਜੜੇ, ਉਹ ਇਸੇ ਕਰਕੇ ਕਿਉਂਕਿ ਅਸੀਂ ਇੱਕ ਤਾਂ ਜਦੋਂ ਡੈਮ ਬਣਾਉਂਦੇ ਹਾਂ, ਸੁਰੰਗਾਂ ਬਣਾਉਂਦੇ ਹਾਂ, ਤਾਂ ਉਹ ਖੂਬ ਸਾਰਾ ਮਲਬਾ ਉੱਥੇ ਹੀ ਰਹਿਣ ਦਿੰਦੇ ਹਾਂ। ਅਸੀਂ ਕਿਹੜਾ ਚੁੱਕ ਨਹੀਂ ਸਕਦੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਇੰਨਾ ਲੂਜ਼ ਹੁੰਦਾ, ਜਦੋਂ ਮੀਂਹ ਪੈਂਦਾ ਉਹ ਸਾਰਾ ਪਾਣੀ 'ਚ ਵੜ ਜਾਂਦਾ, ਪਾਣੀ ਦਾ ਲੈਵਲ ਉੱਤੇ ਆ ਜਾਂਦਾ, ਬਾਹਰ ਨਿਕਲ ਹੜ੍ਹ ਆਉਂਦੇ ਨੇ। ਅਰੇ ਤਾਂ ਬੜੀ ਦੇਰ ਦਾ ਭਗਤ ਜੀ ਨੇ ਮੈਨੂੰ ਸਮਝਾਇਆ ਸੀਗਾ ਵੀ ਏਦਾਂ ਹੋਊਗਾ, ਤੇ ਏਦਾਂ ਹੋ ਰਿਹਾ, ਹੜ੍ਹ ਆਉਣਗੇ, ਸੋਕੇ ਪੈਣਗੇ। ਇਹ ਮੇਰਾ ਤਾਂ ਖਿਆਲ ਕਿ ਸਾਨੂੰ ਸਮਝ ਦੀ ਕਮੀ ਹੈ। ਜੀ ਬਿਲਕੁਲ, ਯਾਨੀ ਕਿ ਜਿਹੜੇ ਉਹ ਬੇਜਾਨ ਪੱਥਰ ਲੱਗੇ ਨੇ ਉਹਦੇ ਨਾਲ ਬਿਊਟੀ ਨਹੀਂ, ਜਿਹੜੇ ਸਕਾਰਾਤਮਕ ਰੂਪ ਦੇ ਵਿੱਚ ਮੂੰਹੋਂ ਗਿਆਨ ਬੋਲਦੀਆਂ ਕਿਤਾਬਾਂ ਜਿਹੜੀਆਂ ਨੇ, ਉਹ ਇੱਕ ਬਹੁਤ ਵੱਡਾ ਗਿਆਨ ਹੈ। ਗਿਆਨ ਵੰਡਣਾ ਸਭ ਤੋਂ ਵੱਡਾ ਦੇਸ਼ ਭਗਤੀ ਹੈ ਜੀ। ਇਹ ਕਿਸੇ ਅੰਗਰੇਜ਼ ਫਿਲਾਸਫਰ ਨੇ ਲਿਖਿਆ, ਭਗਤ ਜੀ ਨੇ ਇਹਨੂੰ ਬੜੀ ਥਾਂ ਕੋਟ ਕੀਤਾ ਕਿ ਜਿਹੜਾ ਦੇਸ਼ ਭਗਤ ਹੈ ਉਹਦਾ ਕੀ ਫਰਜ਼ ਹੈ, ਪਹਿਲਾਂ ਤਾਂ ਉਹ ਬਹੁਤ ਪੜ੍ਹ ਕੇ ਗਿਆਨ ਹਾਸਲ ਕਰੇ, ਫਿਰ ਉਹ ਲੋਕਾਂ 'ਚ ਵੰਡੇ। ਦੋ ਕੰਮ ਬਹੁਤ ਜ਼ਰੂਰੀ ਨੇ ਕਿਸੇ ਵੀ ਦੇਸ਼ ਭਗਤ ਦੇ। ਅਰੇ ਇਹੀ ਭਗਤ ਜੀ ਕਰਦੇ ਰਹੇ। ਹੁਣ ਜਿਹੜੇ ਬੰਦਾ ਨੂੰ ਪੱਥਰ 'ਚ ਬਿਊਟੀ ਨਜ਼ਰ ਆਉਂਦੀ ਹੈ, ਫਿਰ ਭਗਤ ਜੀ ਨੇ ਪਹਿਲਾਂ ਵੀ, ਭਗਤ ਜੀ ਵੇਲੇ ਵੀ ਏਦਾਂ ਹੀ ਬੜੀ ਵਾਰੀ ਹੋਇਆ ਵੀ ਤੁਸੀਂ ਆਪਣੇ ਬੋਰਡ ਨਹੀਂ ਲਾਣੇ। ਨਿਹੰਗ ਸਿੰਘ ਦਾ ਇੱਕ ਬੋਰਡ ਲੱਗਿਆ ਹੋਣਾ, ਗੁਰਸਿੱਖ ਦੀ ਨਿੱਤ ਕਰਨੇ ਇੱਕ ਬੋਰਡ ਸੀਗਾ, ਦਰਬਾਰ ਸਾਹਿਬ ਲੱਗੇ ਹੋਏ ਸੀ, ਕੁਛ ਹੁਣ ਹੈਗੇ ਨੇ ਕੁਛ ਨਹੀਂ ਹੈਗੇ, ਤੇ ਉਹ ਵੀ ਕਈਆਂ ਪ੍ਰਬੰਧਕਾਂ ਨੇ ਕਹਿਣਾ ਇਹ ਚੁਕਾਓ ਇੱਥੋਂ, ਕਿਉਂਕਿ ਫਿਰ ਭਗਤ ਜੀ ਨੇ ਬਹੁਤ ਲੰਬੀ ਇੱਕ ਚਿੱਠੀ ਲਿਖੀ, ਇਹ ਦਰਬਾਰ ਸਾਹਿਬ ਤਾਜ ਮਹਿਲ ਨਹੀਂ ਹੈਗਾ ਬਹੁਤ ਵਧੀਆ ਕਿ ਇਹਦੀ ਬਿਲਡਿੰਗ ਦੀ ਬਿਊਟੀਫਿਕੇਸ਼ਨ ਲਈ ਲੋਕੀ ਆਉਂਦੇ। ਇੱਥੋਂ ਤਾਂ ਗਿਆਨ ਪ੍ਰਾਪਤ ਕਰਨਾ, ਗਿਆਨ ਦੀ ਰੋਸ਼ਨੀ ਲੈਣੀ ਹੈ, ਅਧਿਆਤਮਕ ਖੁਸ਼ੀ ਲੈਣੀ ਹੈ, ਇਸ ਅਧਿਆਤਮਕਤਾ ਨੂੰ ਹੀ ਵੰਡਣਾ ਅੱਗੇ। ਜੀ ਪਰ ਐਡੇ ਏਵਡ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ। ਸਹੀ ਗੱਲ ਹੈ ਜੀ। ਔਰ ਵਾਕਈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਜੋ ਕਿ ਇਨਸਾਨੀਅਤ, ਧਰਮ ਤੇ ਸੇਵਾ ਦੇ ਅਸਲੀ ਮੰਤਵ ਨੂੰ ਸਮਝਦਾ ਹੋਵੇ, ਅਸਲ ਦੇ ਵਿੱਚ ਉਹੀ ਇਨਸਾਨ ਹੁੰਦਾ। ਔਰ ਮੈਂ ਤਾਂ ਇੱਕੋ ਗੱਲ ਕਹਾਂਗਾ, ਜਿੰਨਾ ਕੁ ਅਕੋਰਡਿੰਗ ਟੂ ਮਾਈ ਥਿੰਕਿੰਗ, ਕਿ ਭਗਤ ਜੀ ਦਾ ਜਨਮ ਕੇਵਲ ਤੇ ਕੇਵਲ ਇਹੋ ਜਿਹੇ ਜਿਹੜੇ ਮਨੁੱਖ ਹੁੰਦੇ ਨੇ, ਉਹ ਖਾਲੀ ਇੱਕ ਜਨਮ ਲੈ ਕਰਕੇ ਤੇ ਜੀਵਨ ਯਾਚਨਾ ਦੇ ਨੇ ਨਹੀਂ ਆਉਂਦੇ। ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸਲੀ ਮੰਤਵ ਹੈ ਸੇਵਾ ਤੇ ਸਿਮਰਨ, ਉਹਨਾਂ ਨੂੰ ਉਹਨਾਂ ਨੇ ਪ੍ਰੈਕਟੀਕਲ ਕੀਤਾ ਹੈ ਇਸ ਮਾਤ ਲੋਕ ਦੇ ਵਿੱਚ ਆ ਕਰਕੇ। ਸੋ ਬਹੁਤ ਇੱਕ ਵੱਡੀ ਗੱਲ ਹੈ। ਇੱਕ ਸਵਾਲ ਇੱਥੇ ਬੜਾ ਜ਼ਿਹਨ ਦੇ ਵਿੱਚ ਆਉਂਦਾ ਹੈ,
ਜਦੋਂ ਅਸੀਂ ਕਿਸੇ ਸਪੈਸ਼ਲ ਬੱਚੇ ਨੂੰ ਨਾਲ ਰੱਖਦੇ, ਜਿਸ ਤਰ੍ਹਾਂ ਕਿ ਇਤਿਹਾਸ ਦੱਸਦਾ ਹੈ ਕਿ ਪਿਆਰਾ ਜੀ ਨੂੰ ਉਹਨਾਂ ਨੇ ਹਮੇਸ਼ਾ ਆਪਣੇ ਮੋਢਿਆਂ ਤੇ ਰੱਖਿਆ, ਆਪਣੇ ਰਕਸ਼ੇ ਦੇ ਉੱਪਰ ਲੈ ਕਰਕੇ ਉਹਨਾਂ ਨੂੰ ਹਮੇਸ਼ਾ ਅੰਗ ਸੰਗ ਦਾ ਸਾਥੀ ਜਿਹੜੇ ਸੀਗਾ ਪਿਆਰਾ ਜੀ ਸਨ। ਕਿਸ ਤਰ੍ਹਾਂ ਇੱਕ ਤਾਕਤ ਮਿਲਦੀ ਹੈ ਇਹੋ ਜਿਹੇ ਇੱਕ ਪਰਸਨ ਨੂੰ ਸੰਭਾਲਣਾ, ਇਹੋ ਜਿਹੇ ਇੱਕ ਪਰਸਨ ਦੀ ਦੇਖ ਰੇਖ ਕਰਨੀ, ਕਿਉਂਕਿ ਆਮ ਅਸੀਂ ਦੇਖਦੇ ਹਾਂ, ਮੈਂ ਗੱਲ ਜੋ ਕਰਨਾ ਚਾਹ ਰਿਹਾ ਤੁਸੀਂ ਫੋਲੋ ਕਰੋਗੇ ਜਾਂ ਸਾਡੇ ਦਰਸ਼ਕ ਵੀ ਫੋਲੋ ਕਰਨਗੇ, ਕਿ ਬਹੁਤ ਔਖਾ ਹੁੰਦਾ ਹੈ ਅਗਰ ਪਰਿਵਾਰ ਦੇ ਵਿੱਚ ਕੋਈ ਇੱਕ ਸਹੀ ਸਟੇਬਲ ਬੰਦਾ ਵੀ ਅਗਰ ਕੋਈ ਗਲਤੀ ਕਰ ਦਵੇ ਤਾਂ ਉਸ ਨੂੰ ਰੋਕਣਾ, ਪਰ ਇੱਕ ਬਿਲਕੁਲ ਹੀ ਇੱਕ ਸਪੈਸ਼ਲ ਪਰਸਨ ਅਗਰ ਕੋਈ ਇਦਾਂ, ਉਹਨੂੰ ਕਿਸ ਤਰ੍ਹਾਂ ਇਹ ਟੋਲਰੇਟ ਕਰਦੇ ਸਨ, ਕਿਸ ਤਰ੍ਹਾਂ ਮੈਨੇਜ ਕਰਦੇ ਸਨ? ਤੁਸੀਂ ਮੈਨੂੰ ਵੇਖਿਆ ਨਹੀਂ ਇਹਨਾਂ ਨਾਲ ਵਿਚਰਦਿਆਂ ਬੱਚਿਆਂ ਨਾਲ ਜੀ, ਤੁਸੀਂ ਵੇਖਦੇ ਤਾਂ ਤੁਹਾਨੂੰ ਜਵਾਬ ਮਿਲ ਜਾਣਾ ਸੀਗਾ ਜੀ। ਅਸੀਂ ਤੁਹਾਡੇ ਮੂੰਹ ਤੋਂ ਜਾਣਨਾ ਚਾਹਾਂਗੇ, ਤੁਹਾਡੇ ਮੁਖਾਰਬਿੰਦ ਤੋਂ ਜਾਣਨਾ ਚਾਹਾਂਗੇ। ਇਹ ਬੱਚੇ ਨੇ ਭੋਲੇ ਹੁੰਦੇ ਆ ਵੀ ਇਹਨਾਂ ਚ ਤਾਂ ਰੱਬ ਵਸਦਾ। ਇਹ ਜਦੋਂ ਤੁਹਾਨੂੰ ਪਿਆਰ ਕਰਦੇ ਤੁਹਾਨੂੰ ਇੱਕ ਅਧਿਆਤਮਕ ਆਨੰਦ ਐਸਾ ਮਿਲਦਾ ਹੈ ਕਿ ਤੁਸੀਂ ਸਾਰੀ ਦੁਨੀਆ ਦੀਆਂ ਜਿਹੜੀਆਂ ਮਟੀਰੀਅਲਿਸਟਿਕ ਖੁਸ਼ੀਆਂ ਕੁਛ ਨਹੀਂ ਉਹਨਾਂ ਦੇ ਸਾਹਮਣੇ, ਜੀ ਤੁੱਛ ਨੇ। ਹਾਂਜੀ, ਤਾਂ ਜੋ ਮੁਸ਼ਕਿਲ ਹੈ ਬਿਆਨ ਕਰਨਾ। ਜੀ ਬਿਲਕੁਲ, ਅਸੀਂ ਕਿਸੇ ਵੀ ਇਨਸਾਨ ਦੇ ਜਜ਼ਬਾਤ ਔਰ ਉਹਨਾਂ ਦੇ ਖਿਆਲਾਤਾਂ ਤੋਂ ਇਸ ਚੀਜ਼ ਦਾ ਆਭਾਸ ਕਰ ਸਕਦੇ ਹਾਂ ਕਿ ਵਾਕਈ ਆਪਣੇ ਆਪ ਦੇ ਵਿੱਚ ਮੈਂ ਜਦੋਂ ਇਹਨਾਂ ਦੇ ਪਿੰਗਲਵਾੜੇ ਦੇ ਵਿੱਚ ਵਿਜ਼ਿਟ ਕੀਤਾ ਤਾਂ ਉੱਥੇ ਇੱਕ ਅਸੀਂ ਡਾਇਰੀ ਪੜ੍ਹ ਰਹੇ ਸੀਗੇ, ਔਰ ਕਿਸੇ ਸਟੂਡੈਂਟ ਜੋ ਕਿ ਕਾਲਕਾ ਤੋਂ ਸੀਗੇ, ਉਹਨਾਂ ਨੇ ਇੱਕ ਬਹੁਤ ਅੱਛਾ ਲੇਖ ਲਿਖਿਆ ਸੀਗਾ ਵੀ ਜਿਉਂਦੇ ਜੀ ਹਰ ਇਨਸਾਨ ਮਰ ਕੇ ਸਵਰਗ ਨੂੰ ਪ੍ਰਾਪਤੀ ਕਰਦਾ ਸਵਰਗ ਦੀ, ਪਰ ਜਿੰਦੇ ਜੀ ਅਗਰ ਕਿਸੇ ਨੇ ਸਵਰਗ ਦੀ ਪ੍ਰਾਪਤੀ ਕਰਨੀ ਹੈ ਤਾਂ ਉਹ ਇੱਕ ਵਾਰੀ ਪਿੰਗਲਵਾੜੇ ਦੇ ਵਿੱਚ ਵਿਜ਼ਿਟ ਜ਼ਰੂਰ ਕਰੇ। ਔਰ ਵਾਕਈ ਬਹੁਤ ਆਨੰਦ ਮਿਲਦਾ, ਜਿਵੇਂ ਕਿ ਬੀਬੀ ਜੀ ਨੇ ਦੱਸਿਆ ਕਿ ਉਹਨਾਂ ਬੱਚਿਆਂ ਦੇ ਵਿੱਚੋਂ ਇੱਕ ਆਟੋਮੈਟਿਕਲੀ ਇੱਕ ਇਸ ਤਰ੍ਹਾਂ ਦੀ ਇੱਕ ਰੇਜ਼ ਨਿਕਲਦੀਆਂ ਜਿਹਦੇ ਨਾਲ ਕਿ ਬੰਦਾ ਉਹਨਾਂ ਵੱਲ ਖਿੱਚਿਆ ਚਲਾ ਜਾਂਦਾ ਹੈ। ਬੀਬੀ ਜੀ, ਗੱਲ ਕਰਦੇ ਹਾਂ, ਫੰਡ ਦੀ ਗੱਲ ਵੀ ਹੋ ਗਈ, ਰੱਖ ਰਖਾਵ ਦੀ ਗੱਲ ਵੀ ਹੋ ਗਈ। ਨਹੀਂ, ਸਾਡੇ ਵੱਲੋਂ ਛੋਟੀਆਂ ਗੋਲਕਾਂ ਬੰਦ ਨੇ, ਮੈਂ ਦੱਸਣਾ ਚਾਹੁੰਦੀ ਸੀ ਸੰਗਤਾਂ ਨੂੰ। ਤੇ ਨਾ ਹੀ ਮੈਂ ਇਸੇ ਗੱਲ ਉੱਪਰ ਹੀ ਆ ਰਿਹਾ ਸੀ ਜੀ। ਛੋਟੀਆਂ ਗੋਲਕਾਂ ਜਿਹੜੀਆਂ ਪਹਿਲਾਂ ਬੱਸਾਂ ਗੱਡੀਆਂ 'ਚ ਫਿਰਦੇ ਸੀ ਲੋਕੀ, ਉਹ ਬੰਦ ਨੇ। ਨਾ ਹੀ ਸਾਡੇ ਵੱਲੋਂ ਕੋਈ ਅਨਾਜ ਤਾਂ ਕੱਪੜੇ ਮੰਗਣ ਜਾਂਦਾ, ਸਗੋਂ ਕੱਪੜੇ ਤਾਂ ਸਾਡੇ ਕੋਲ ਵਾਧੂ ਆ ਜਾਂਦੇ ਆ। ਤੇ ਮੈਂ ਸੰਗਤਾਂ ਨੂੰ ਬੇਨਤੀ ਕਰਾਂਗੀ ਵੀ ਸਾਨੂੰ ਸਗੋਂ ਨਾ ਬਹੁਤਾਤ ਹੋ ਗਈ ਕੰਬਲਾਂ ਦੀ, ਬਹੁਤ ਜ਼ਿਆਦਾ ਬਹੁਤਾਤ ਆ। ਸਾਡੇ ਕੋਲ 10,000 ਕੰਬਲ ਪਿਆ। ਸਾਨੂੰ ਅਜੇ ਤਾਂ ਪਹਿਲਾਂ ਤਾਂ ਵੰਡਦੇ ਰਹੇ ਕਿ ਅਸੀਂ ਵੰਡ ਵੀ ਨਹੀਂ ਸਕੇ ਕਿਉਂਕਿ ਰਸਤਾ ਹੀ ਨਹੀਂ ਜਾਣਦਾ ਸੀਗਾ ਕਿਧਰੇ। ਜਿੱਥੇ ਵੀ ਲੇਹ ਵੀ ਵੰਡ ਕੇ ਆਏ, ਕਸ਼ਮੀਰ ਵੀ ਵੰਡ ਕੇ ਆਏ, ਪਾਕਿਸਤਾਨ ਵੀ ਭੇਜੇ ਜਦੋਂ ਭੁਚਾਲ ਆਇਆ ਸੀਗਾ। ਤਾਂ ਹੁਣ ਮਤਲਬ ਜਦੋਂ ਹਿਮਾਚਲ 'ਚ ਆਇਆ ਸਾਰਾ ਤੂਫਾਨ, ਤੇ ਉੱਥੇ ਤਾਂ ਰਸਤੇ ਹੀ ਬੰਦ ਸੀ, ਜਾ ਨਹੀਂ ਸਕੇ। ਅਸੀਂ ਕੋਸ਼ਿਸ਼ ਕੀਤੀ ਤਾਂ ਵੀ ਨਹੀਂ ਜਾ ਸਕੇ। ਤਾਂ ਇਹ ਸਾਡੇ ਵੱਲੋਂ ਛੋਟੀਆਂ ਗੋਲਕਾਂ ਨਹੀਂ ਹੁਣ ਕੋਈ, ਅਸੀਂ ਬਹੁਤ ਦੇਰ ਦੀਆਂ ਬੰਦ ਜਿਹੜੇ ਲੋਕ ਬੱਸ ਸਟੈਂਡ ਦੇ ਉੱਪਰ ਬੱਸਾਂ ਦੇ ਵਿੱਚ ਜਿਹੜੇ ਸਟੇਸ਼ਨ ਛੋਟੇ ਛੋਟੇ ਡੱਬੇ ਲਾ ਕਰਕੇ ਸਾਡੇ ਨਹੀਂ ਹੈਗੇ, ਗਲਤ ਲੋਕ ਨੇ ਜਿਹੜੇ ਉੱਥੇ ਤੁਰੇ ਫਿਰਦੇ ਹੈਗੇ। ਜੀ ਬਿਲਕੁਲ, ਬਹੁਤ ਅੱਛੀ ਗੱਲ ਤੁਸੀਂ ਦੱਸਦੀ ਹੈ। ਇਹ ਅਵੇਅਰ ਕਰਤਾ ਗਿਆ ਸੰਗਤ ਨੂੰ ਕਿ ਜਿਹੜੀ ਹੈ ਉਹਨਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਬਹੁਤ ਇਮੋਸ਼ਨਲੀ। ਇੰਗਲੈਂਡ ਵੀ ਪਹੁੰਚ ਗਏ ਪਾਠੜੇ, ਉੱਥੇ ਵੀ ਲੋਕਾਂ ਨੂੰ ਕਹਿੰਦੇ ਸੀ ਪਿੰਗਲਵਾੜੇ ਤੋਂ ਆਇਆ। ਲਿਟਰੇਚਰ ਸਾਡਾ ਫ੍ਰੀ ਹੈ, ਸਾਡੇ ਸਟਾਲਾਂ ਤੋਂ ਲੈ ਲੈਂਦੇ ਨੇ। ਉਹ ਆਪਣਾ ਸੋ ਕਹਿੰਦੇ ਨੇ ਵੀ ਆ ਸਾਡੀ ਆਇਡੈਂਟੀਟੀ ਹੈ, ਦੇਖੋ ਸਾਡੇ ਕੋਲ ਲਿਟਰੇਚਰ ਹੈ, ਪਰ ਲਿਟਰੇਚਰ ਤਾਂ ਸਾਡਾ ਫ੍ਰੀ ਹੈ, ਕੋਈ ਵੀ ਲੈ ਸਕਦਾ। ਜੀ ਬਿਲਕੁਲ। ਤਾਂ ਇਸ ਕਰਕੇ ਸੰਗਤਾਂ ਨੂੰ ਥੋੜਾ ਸੁਚੇਤ ਹੋਣਾ ਚਾਹੀਦਾ ਵੀ ਜਿਹੜਾ ਮਤਲਬ ਡੋਨੇਸ਼ਨ ਕਰਨੀ ਹੈ ਜਾਂ ਸੇਵਾ ਕਰਨੀ ਹੈ, ਜਿਹੜਾ ਦਾਨ ਹੈ, ਉਹ ਵੀ ਸੋਚ ਸਮਝ ਕੇ ਕਰਨਾ ਚਾਹੀਦਾ ਜੀ। ਔਰ ਜਦੋਂ ਕੋਈ ਸਾਨੂੰ ਪਿੰਗਲਵਾੜਾ ਸੰਸਥਾ ਨੂੰ ਕੋਈ ਦੇਣਾ ਚਾਹੁੰਦਾ ਚੀਜ਼, ਤਾਂ ਸਾਡੇ ਕੋਲ ਪਹਿਲਾਂ ਪੁੱਛ ਲਿਆ ਕਰੇ ਵੀ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ। ਇਹ ਸੰਗਤਾਂ ਨੂੰ ਬੇਨਤੀ ਹੈ, ਕਿਉਂਕਿ ਕੰਬਲ ਖਰੀਦਣੇ ਸੌਖੇ, ਵੰਡਣੇ ਸੌਖੇ। ਇੱਕ ਮੇਰੇ ਨਾਲ ਹੋਇਆ ਕੈਨੇਡਾ ਦੇ ਵਿੱਚ, ਮੈਂ ਗਈ ਨਾ, ਉੱਥੇ ਪੰਜਾਬੀ ਟ੍ਰਿਬਿਊਨ ਹੈਗੀ ਵੈਨਕੂਵਰ। ਜੀ ਬਿਲਕੁਲ। ਤੇ ਉੱਥੇ ਇੱਕ ਬੀਬੀ ਸੀਗੀ ਉਹਨਾਂ ਦੀ, ਉਹਨਾਂ ਨੇ ਇੱਥੇ ਆਏ ਦਾਨ ਦਿੰਦੇ ਹੋਣੇ ਪਹਿਲਾਂ ਵੀ। ਤਾਂ ਜਦੋਂ ਇੱਥੇ ਸਾਡੇ ਪ੍ਰਬੰਧਕ ਨੂੰ ਮਿਲੇ, ਉਹਨਾਂ ਨੇ ਅਫਸੋਸ ਕੀਤਾ ਵੀ ਚਲੋ ਤੁਸੀਂ ਨਾ ਪੈਸੇ ਹੀ ਦੇ ਦਿਓ। ਤੇ ਉਹ ਕਹਿੰਦੀ ਮੈਂ ਜਦੋਂ ਗਈ ਤਾਂ ਮੇਰੇ ਨਾਲ ਮੁਲਾਕਾਤ ਹੋਈ, ਤੇ ਮੈਨੂੰ ਕਹਿੰਦੀ ਪਹਿਲਾਂ ਤਾਂ ਮੈਂ ਦਾਨ ਦਿੰਦੀ ਸੀ, ਹੁਣ ਨਹੀਂ ਦਿੰਦੀ ਮੈਂ। ਕਿਉਂ, ਕੀ ਗੱਲ ਹੋ ਗਈ? ਕਹਿੰਦੇ ਮੈਂ ਜਦੋਂ ਗਈ ਤਾਂ ਉਹਨਾਂ ਦੀ ਟੈਂਡੈਂਸੀ ਸੀ ਵੀ ਪੈਸੇ ਹੀ ਦਿਓ। ਮੈਨੂੰ ਠੀਕ ਨਹੀਂ ਲੱਗਿਆ। ਮੈਂ ਕਿਹਾ ਜੀ ਉਹ ਬਿਲਕੁਲ ਠੀਕ ਕਹਿੰਦੇ ਸੀ। ਕਹਿੰਦੇ ਕਿਉਂ? ਮੈਂ ਵੇਖੋ ਸਾਨੂੰ ਹਰ ਸਾਲ ਇੱਕ ਵਾਰਡ ਬਣਾਉਣਾ ਪੈਂਦਾ, ਸਾਨੂੰ ਇੱਟਾਂ ਵੀ ਚਾਹੀਦੀਆਂ, ਲੋਹਾ ਵੀ ਚਾਹੀਦਾ, ਸੀਮੈਂਟ ਵੀ ਚਾਹੀਦਾ। ਫਿਰ ਅਸੀਂ ਬਣਾਵਟੀ ਅੰਗ ਬਣਾਉਂਦੇ ਆ, ਉਹਦੇ ਜਿਹੜੇ ਵੱਖਰੇ ਪਾਰਟਸ ਆ ਸਾਨੂੰ ਉਹ ਵੀ ਲੈਣੇ ਪੈਂਦੇ ਆ। ਫਿਰ ਸਾਡਾ ਫਿਜ਼ੀਓਥੈਰੇਪੀ ਸੈਂਟਰ ਹੈ। ਤੇ ਫਿਰ ਮਤਲਬ ਜਿਹੜੀਆਂ ਸੰਗਤਾਂ ਨੇ ਉਹ ਕਿਉਂ ਨਹੀਂ ਯਕੀਨ ਕਰਦੀਆਂ ਵੀ ਅਸੀਂ ਠੀਕ ਠਾਕ ਪੈਸੇ ਖਰਚ ਕਰਾਂਗੇ ਜੀ। ਸਾਰਾ ਕੁਝ ਨਹੀਂ ਲੈ ਕੇ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਟਾਈਮ ਘੱਟ ਹੁੰਦਾ, ਤੁਸੀਂ ਕਿੱਦਾਂ ਸਾਨੂੰ ਸਾਰਾ ਕੁਝ ਲੈ ਕੇ ਦੇ ਸਕਦੇ ਹੋ? ਕੈਨ ਯੂ ਬਾਏ ਵੀ ਤੁਸੀਂ ਇੱਟਾਂ ਲੈ ਦਿਓ, ਸਾਨੂੰ ਸੀਮੈਂਟ ਲੈ ਦਿਓ, ਲੋਹਾ ਲੈ ਦਿਓ, ਕਰ ਸਕਦੇ ਹੋ? ਕਹਿੰਦੇ ਨਹੀਂ। ਮੈਂ ਫਿਰ ਉਹਦੇ ਲਈ ਸਾਨੂੰ ਪੈਸੇ ਹੀ ਚਾਹੀਦੇ ਆ ਨਾ ਜੀ।
ਕਹਿੰਦੇ ਮੈਨੂੰ ਹੁਣ ਸਮਝ ਆ ਗਈ ਹੈ, ਤੇ ਮੈਨੂੰ ਇੰਨਾ ਸਮਝਾ ਦਿੰਦੇ। ਫਿਰ ਉਹਨੇ ਸਾਰਾ ਦਿਨ ਅਗਲੇ ਦਿਨ ਅਖਬਾਰ 'ਚ ਲਿਖ ਦਿੱਤਾ ਜੀ ਵੀ ਜੇ ਇਹਨਾਂ ਨੂੰ ਪੈਸੇ ਵੀ ਚਾਹੀਦੇ ਹੁੰਦੇ ਆ, ਕਿਉਂਕਿ ਡਿਫਰੈਂਟ, ਕਿਉਂਕਿ ਅਸੀਂ ਟੈਕਨੀਕਲ ਹੁਣ ਬੱਚਿਆਂ ਦਾ ਆਪਰੇਸ਼ਨ ਕਰਾਇਆ, ਕੋਕਲੀਅਰ ਇੰਪਲਾਂਟ, ਜੀ ਉਹ ਇੰਪਲਾਂਟ ਹੀ 5 ਲੱਖ ਦਾ। ਜੀ ਜੀ ਤੇ ਫਿਰ ਹੁਣ ਰਾਸ਼ਨ ਹੀ ਤਾਂ ਨਹੀਂ ਇਕੱਲਾ ਚਾਹੀਦਾ ਹੁੰਦਾ, ਰਾਸ਼ਨ ਤੇ ਕੱਪੜੇ ਤੁਸੀਂ ਲੈ ਕੇ ਦੇ ਸਕਦੇ ਹੋ, ਜ਼ਿਆਦਾ ਜ਼ਿਆਦਾ ਦਵਾਈਆਂ ਲੈ ਕੇ ਦੇ ਸਕਦੇ ਹੋ। ਮਾਇਆ ਦੀ ਲੋੜ, ਆਬਵੀਅਸਲੀ ਮਾਇਆ ਦੀ ਲੋੜ ਤੇ ਹੋਏਗੀ। ਮਾਇਆ ਦੀ ਵੀ ਲੋੜ ਹੁੰਦੀ ਹੈ, ਕਿਉਂਕਿ ਸਾਨੂੰ ਟੈਕਨੀਕਲ ਚੀਜ਼ਾਂ ਵਾਸਤੇ ਵੀ ਪੈਸੇ ਚਾਹੀਦੇ ਹੁੰਦੇ ਆ। ਬੱਚੀਆਂ ਦੇ ਵਿਆਹ ਵੀ ਕਰਦੇ ਆ ਅਸੀਂ, ਬਹੁਤ ਸਾਰੀਆਂ ਬੱਚੀਆਂ ਦੇ 30-35 ਬੱਚਿਆਂ ਦੇ ਵਿਆਹ ਕਰ ਚੁੱਕੇ ਆ। ਉਹ ਕੁੜੀਆਂ ਇਦਾਂ ਹੀ ਆਉਂਦੀਆਂ ਪੇਕੇ, ਜਿਵੇਂ ਪੇਕੇ ਜਾਂਦੀਆਂ ਪਿੰਗਲਵਾੜੇ ਵੀ ਇਦਾਂ ਆਉਂਦੀਆਂ, ਤਾਂ ਕਈ ਵਾਰੀ ਡਿਲੀਵਰੀ ਕਰਨ ਵੀ ਆਉਂਦੀਆਂ, ਤਾਂ ਉਹਨਾਂ ਨੂੰ ਮਤਲਬ ਕੁਝ ਦੇ ਕੇ ਹੀ ਤੋਰੀਦਾ ਜਦੋਂ ਆਉਂਦੀਆਂ ਨੇ। ਬਾਬਾ ਜੀ ਦੀ ਬਰਸੀ ਤੇ ਵੀ ਉਹਨਾਂ ਦਾ ਮਾਣ ਸਤਿਕਾਰ ਕਰੀਦਾ। ਤਾਂ ਇਹ ਜਿਹੜੇ ਸਾਰੇ ਕੰਮ ਨੇ ਸੰਗਤਾਂ ਦੇ ਕਿਰਪਾ ਦੇ ਨਾਲ, ਬਾਬਾ ਜੀ ਦੇ ਆਸ਼ੀਰਵਾਦ ਨਾਲ, ਭਗਤ ਯਾਨੀ ਕਿ ਘਰ ਵਾਲਾ ਮਾਹੌਲ ਔਰ ਘਰ ਵਰਗਾ ਪਿਆਰ ਜਿਹੜਾ ਉਹਨਾਂ ਬੱਚਿਆਂ ਨੂੰ ਪਿੰਗਲਵਾੜੇ ਤੋਂ ਮਿਲਦਾ ਹੈ। ਜੀ ਵੀ ਜੀ ਗੱਲ ਕਰਦੇ ਹਾਂ ਡੋਨੇਸ਼ਨ ਦੀ। ਹਾਲੀਆ ਦੇ ਵਿੱਚ ਸੈਂਟਰਲ ਗਵਰਨਮੈਂਟ ਵੱਲੋਂ 33% ਜਿਹੜਾ ਹੈਗਾ ਹੈ ਉਹ ਟੈਕਸ ਦੇ ਰੂਪ ਦੇ ਵਿੱਚ, ਉਹ ਇਨਕਮ ਟੈਕਸ ਵਾਲਿਆਂ ਨੇ ਬਣਾਇਆ ਜੀ। ਹੋ ਸਕਦਾ ਕਈ ਸੰਸਥਾਵਾਂ ਜਿਹੜੀਆਂ ਨੇ ਮਿਸਯੂਜ਼ ਕਰਦੀਆਂ ਹੁਣ ਪੈਸੇ, ਜਿਹੜੀ ਅਨਅਕਾਊਂਟਡ ਮਨੀ ਹੈ, ਜਿਹਦੀ ਰਸੀਦ ਨਹੀਂ ਕੱਟੀ ਹੁੰਦੀ ਆ, ਮਤਲਬ ਗੋਲਕ 'ਚ ਪੈਸੇ ਗੋਲਕ 'ਚ ਪੈਂਦੇ, ਹੁਣ ਉਹਨਾਂ ਦੇ ਤਾਂ ਨਾ ਸਾਨੂੰ ਪਤਾ ਨਹੀਂ ਹੈ ਕੌਣ ਪਾ ਜਾਂਦਾ, ਤੇ ਉਹ ਕਿੰਨੇ ਕੁ ਜ਼ਿਆਦਾ ਅਮਾਊਂਟ ਤਾਂ ਪਾ ਨਹੀਂ ਸਕਦਾ, ਲੱਗੂ 500 ਪਾ ਜਾਏਗਾ, 1000 ਪਾ ਜਾਏਗਾ। ਤੇ ਇਸ ਤਰ੍ਹਾਂ ਜਿਹੜੀ ਅਨਅਕਾਊਂਟਡ ਮਨੀ ਹੈ ਉਹਦੇ ਤੇ ਇਨਕਮ ਟੈਕਸ ਡਿਪਾਰਟਮੈਂਟ ਨੇ ਇਹ ਮਤਲਬ ਫੈਸਲਾ ਕੀਤਾ, ਅਨਅਕਾਊਂਟਡ ਮਨੀ ਦੇ 30% ਟੈਕਸ ਲੱਗੇਗਾ। ਓਕੇ, 30% ਦਾ ਟੈਕਸ ਹੈਗਾ। ਹਾਂ, ਤੇ ਜੇ ਕਿਸੇ ਨੇ 50,000 ਤੋਂ ਵੱਧ ਦੇਣਾ ਜਾਂ 50,000 ਦੇਣਾ ਤਾਂ ਉਹਨੂੰ ਪੈਨ ਨੰਬਰ ਦੇਣਾ ਪੈਂਦਾ ਨਾਲ। ਠੀਕ ਹੈ। ਜੇ ਪੈਨ ਨੰਬਰ ਨਹੀਂ ਦਿੰਦਾ ਤਾਂ ਉਹਦੇ ਤੇ ਵੀ ਉਹਨੂੰ ਵੀ ਟੈਕਸ ਲੱਗਦਾ ਹੈਗਾ। ਕੀਤਾ ਤਾਂ ਸ਼ਾਇਦ ਗਵਰਨਮੈਂਟ ਨੇ ਇਸ ਕਰਕੇ ਹੋਣਾ ਵੀ ਜਿਹੜੇ ਸਮਗਲਿੰਗ ਨਾ ਹੋਵੇ ਜਾਂ ਗਲਤ ਪੈਸੇ ਮਿਸਯੂਜ਼ ਨਾ ਹੋਵੇ ਪੈਸੇ ਦਾ। ਪਰ ਉਹ ਸਾਨੂੰ ਪਿੰਗਲਵਾੜੇ ਨੂੰ, ਕਿਉਂਕਿ ਗੋਲਕ ਦੇ ਪੈਸੇ ਹੁੰਦੇ ਆ, ਉਹਦੇ ਤੇ ਅਨਅਕਾਊਂਟਡ ਮਨੀ ਹੁੰਦੀ ਹੈ, ਤੇ ਉਹ ਇਸ ਕਰਕੇ ਸਾਨੂੰ ਸਮੱਸਿਆ ਆਈ ਸੀਗੀ। ਤੇ ਹੁਣ ਇਹ ਵੀ ਅਸੀਂ ਫਿਰ ਉਹਨਾਂ ਨੂੰ ਦੱਸਿਆ ਵੀ ਕਿਸ ਤਰ੍ਹਾਂ ਕੀਤਾ ਜਾਂਦਾ, ਤਾਂ ਕੇਸ ਚੱਲ ਰਿਹਾ ਸਾਡਾ। ਇੱਕ ਵਾਰੀ ਗਵਰਨਮੈਂਟ ਨੇ ਸਾਨੂੰ ਪੈਸੇ ਵਾਪਸ ਕਰਤੇ ਸੀ, ਰਿਫੰਡ ਕਰਤੇ ਸੀ, ਦੁਬਾਰਾ ਫਿਰ ਹੁਣ ਭਰੇ ਨੇ ਉਹਨਾਂ ਦਾ, ਕਿਉਂਕਿ ਅੱਗੇ ਕੇਸ ਅਗਲੀ ਉਹਦੇ ਚ ਕੋਰਟ ਵਿੱਚ ਚਲਾ ਗਿਆ। ਪਰ ਹੋ ਜਾਏਗਾ, ਪ੍ਰੋਬਲਮ ਵੀ ਹੱਲ ਹੋ ਜਾਏਗੀ। ਪਰ ਇਹ ਮਤਲਬ ਕੋਈ ਸਾਨੂੰ ਤਾਂ ਸਮੱਸਿਆ ਆਈ, ਪਰ ਕੋਈ ਮਤਲਬ ਇਹ ਨਹੀਂ ਵੀ ਪਿੰਗਲਵਾੜੇ ਕਰਕੇ ਉਹਨਾਂ ਨੇ ਜਾਣ ਬੁੱਝ ਕੇ ਕੀਤਾ, ਇਹ ਜੀ ਗੱਲ ਨਹੀਂ ਹੈ। ਜੀ ਜੀ, ਠੀਕ ਹੈ ਜੀ। ਬੀਬੀ ਜੀ, ਕੋਈ ਇੱਕ ਸੰਦੇਸ਼ ਜਿਹੜਾ ਤੁਸੀਂ ਆਵਾਮ ਦੇ ਨਾਮ, ਸੰਗਤਾਂ ਦੇ ਨਾਮ ਦੇ ਲਈ ਦੇਣਾ ਚਾਹੋ, ਤਾਂ ਜੋ ਉਹ ਵੀ ਇਸ ਸੰਦੇਸ਼ ਤੋਂ ਪ੍ਰੇਰਿਤ ਹੋ ਕਰਕੇ ਸੇਵਾ, ਧਰਮ ਤੇ ਬਾਣੀ ਦੇ ਧਾਰਨੀ ਬਣ। ਮੈਂ ਅਕਸਰ ਕਿਆ ਕਰਦੀ ਹਾਂ ਕਿ ਪਿੰਗਲਵਾੜਾ ਸੰਸਥਾ ਦੇ ਵਿੱਚ ਆ ਕੇ ਬਹੁਤ ਸਾਰੇ ਲੋਕੀ ਵੋਲੰਟੀਅਰ ਕਰਨ, ਸੇਵਾ ਕਰਨ, ਤਾਂ ਉਹਨਾਂ ਦੀ ਜਿਹੜੀ ਸੋਚ ਬਦਲ ਜਾਂਦੀ ਹੈ। ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿੱਥੇ ਵੀ ਕੋਈ ਕਿਸੇ ਦੇ ਨੀਡੀ ਦੀ ਸੇਵਾ ਕਰ ਰਿਹਾ, ਮੈਂ ਇਹ ਨਹੀਂ ਕਹਿੰਦੀ ਜਿਹੜਾ ਪਿੰਗਲਵਾੜੇ ਹੀ ਦਾਨ ਦਿਓ, ਆ ਕੇ ਪਿੰਗਲਵਾੜੇ ਆ ਕੇ ਕੰਮ ਕਰੋ। ਇਹ ਸਾਰਾ ਜਿਹੜੀ ਸਾਰੀ ਰਚਨਾ ਹੈ ਸ੍ਰਿਸ਼ਟੀ ਦੀ, ਅਕਾਲ ਪੁਰਖ ਦੇ ਵਿੱਚ ਆਪ ਸਮਾਇਆ ਹੋਇਆ। ਜਿੱਥੇ ਵੀ ਕੋਈ ਕਿਸੇ ਲੋੜਵੰਦ ਦੀ ਜਾਂ এনवायरमेंट ਦੀ ਸੇਵਾ ਕਰ ਰਿਹਾ ਜਾਂ ਕਿਸੇ ਲੋੜਵੰਦ ਦੀ ਸੇਵਾ ਕਰਦਾ, ਮੈਂ ਸੋਚਦੀ ਹਾਂ ਕਿ ਪਿੰਗਲਵਾੜੇ ਦੀ ਸੇਵਾ ਹੀ ਕਰ ਰਿਹਾ। ਤਾਂ ਇਸ ਕਰਕੇ ਜਿੱਥੇ ਵੀ ਕੋਈ ਕਿਤੇ ਬੈਠਾ ਹੈ, ਉਹ ਇਸ ਗੱਲ ਨੂੰ ਮਨ ਵਿੱਚ ਰੱਖੇ, ਗੁਰੂ ਨਾਨਕ ਦੇਵ ਜੀ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਸੋਚਣਾ, ਸਰਬੱਤ ਦਾ ਭਲਾ ਕਰਨਾ, ਇਹ ਸਾਡਾ ਮੁੱਖ ਮੰਤਵ ਹੋਣਾ ਚਾਹੀਦਾ। ਜਿੱਥੇ ਵੀ ਬੈਠੀ ਹੈ ਉਹ ਖੁਸ਼ਬੂ ਖਿਲਾਰੀ ਹੈ ਸੇਵਾ ਦੀ, ਤੇ ਇਹ ਸੇਵਾ ਜਿਹੜੀ ਹੈ ਸਿਮਰਨ ਤੋਂ ਹੀ ਆਣੀ ਹੈ। ਇਸ ਕਰਕੇ ਸਾਨੂੰ ਗੁਰਬਾਣੀ, ਜਿੰਨੇ ਵੀ ਧਰਮ ਗ੍ਰੰਥ ਨੇ, ਉਹਨਾਂ ਨੂੰ ਪੜ੍ਹ ਕੇ ਉਹਨਾਂ ਦੇ ਉੱਤੇ ਚੱਲਣਾ। ਸਿਰਫ ਪੜ੍ਹ ਕੇ ਇਹ ਨਹੀਂ ਕਿ ਮੰਤਰ ਵਾਂਗੂ ਪੜ੍ਹ ਲਓ, ਇਸ ਨੂੰ ਪੜ੍ਹ ਕੇ ਇਹਨੂੰ ਵਿਚਾਰੋ ਤੇ ਫਿਰ ਇਹਦੇ ਤੇ ਚੱਲੋ। ਇਹ ਸਾਡਾ ਜਿਹੜਾ ਜ਼ਿੰਦਗੀ ਦਾ ਮੰਤਵ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਬੀਬੀ ਇੰਦਰਜੀਤ ਕੌਰ ਜੀ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪਿੰਗਲਵਾੜੇ ਦੇ ਰੱਖ ਰਖਾਵ ਅਤੇ ਇਨਸਾਨ ਨੂੰ ਧਰਮ, ਅੱਛਾ ਕਰਮ, ਸੇਵਾ ਤੇ ਬਾਣੀ ਦੇ ਧਾਰਨੀ ਬਣਨਾ ਚਾਹੀਦਾ, ਇਹ ਸਾਰੇ ਵਿਸ਼ਿਆਂ ਦੇ ਉੱਪਰ ਬਹੁਤ ਸੁੰਦਰ ਤਰੀਕੇ ਦੇ ਨਾਲ ਗੱਲ ਕੀਤੀ ਹੈ। ਔਰ ਇਸ ਸਾਰੀ ਗੱਲਬਾਤ ਦੀ ਚਰਚਾ ਦੇ ਵਿੱਚ ਇੱਕੋ ਹੀ ਨਤੀਜਾ ਸਾਹਮਣੇ ਨਿਕਲ ਕੇ ਆਂਦਾ ਹੈ ਕਿ ਸੋਨਾ आग में जलकर गुले गुलजार होता है, अगर रुतबा चाहता है तो मिटा दे अपनी हस्ती को। जी हाँ, अपनी हस्ती, अपना आपा भाव गवा करके ही मानवता की सेवा जिहड़ी है वो की जा सकती है। सो बीबी जी, तुहाडा साडे स्टूडियो विच आउण दे उपर साडे नाल पूरी गलबात करन दे उपर, अपने पूरे पिंगलवाड़ा दे रख रखाव और उन्हां दी पूरी गल सांझी करन दे लई बहुत बहुत धन्नवाद। ਤੁਹਾਨੂੰ ਇੱਕ ਵਾਰ ਫੇਰ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਬਹੁਤ ਅੱਛਾ ਧਰਮ ਔਰ ਕਰਮ ਔਰ ਸੇਵਾ ਦਾ ਕਰਮ ਕਰ ਰਹੇ ਹੋ। ਮੇਰੇ ਵੱਲੋਂ ਵੀ ਧੰਨਵਾਦ ਜੀ ਤੁਹਾਡਾ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਨਜ਼ਰ